ਬਜ਼ੁਰਗ ਚਿਹਰਾ ਤੇ ਨਵਾਂ ਨਾਂ ਸ਼ਾਨ ਅਲਾਈ ਸਾਹਿਬ। ਮੇਰੀ ਜਿਹੜੀ ਵੀਡੀਓਜ਼ ਵਗੈਰਾ ਨੇ ਉਹ ਮੇਨ ਸਟ੍ਰੀਮ ਮੀਡੀਆ ਨੂੰ ਚਲਾਣੀ ਪਈ। ਬਜ਼ੁਰਗ ਹੋ ਗਏ ਤੇ ਹੁਣ ਟਿਕਟੌਕ ਵੱਲ ਆ ਗਏ, ਸੋਸ਼ਲ ਮੀਡੀਆ ਲਾ ਗਏ, ਕੀ ਬਣਿਆ? ਮੈਂ ਤੇ ਚਲੋ ਮੁੱਛਾਂ ਰੱਖੀਆਂ ਨੇ ਤੇ ਬਾਹਰ ਰੱਖੇ ਨੇ, ਕਈਆਂ ਦਾੜੀਆਂ ਰੱਖ ਕੇ ਸਰਕਾਰੋਂ ਕਾਮੇਡੀਆਂ ਕਰਦੇ ਫਿਰਦੇ ਨੇ। ਜਦੋਂ ਦੇ ਅਸੀਂ ਕਿਸਾਨ ਆ ਸਦੀਆਂ ਦੇ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਹਕੂਮਤਾਂ ਬਾਦਸ਼ਾਹਾਂ ਸਾਡੇ ਤੇ ਚਲੀਆਂ। ਸਲਮਾ ਬੱਟ ਵਾਲੀ ਇੱਕ ਵੀਡੀਓ ਸੀ, ਉਹਦੇ ਤੇ ਤੁਸੀਂ ਤਨਕੀਦ ਕੀਤੀ ਸੀ, ਤੇ ਉਹਦੇ ਲਈ ਤੁਹਾਨੂੰ ਕੋਈ ਰਿਐਕਸ਼ਨ ਤਾਂ ਨਹੀਂ ਆਇਆ? ਕੱਚੀ ਪੱਕੀ ਉਹ ਪੌਣੀ ਕੱਚੀ ਸਵਾ ਕੱਚੀ, ਫਿਰ ਪਿਓ ਤੇ ਕਿਸਾਨ ਲਿਆਂਦਾ ਤੇ ਕਣਕ ਉਹ ਲੈ ਕੇ ਆਉਂਦਾ। ਕੀ ਹੋ ਗਿਆ ਵੀ ਕਿਸਾਨ ਕੋਲੋਂ ਕਣਕ ਨਿਕਲੀ ਨੂੰ 3 ਮਹੀਨੇ ਨਹੀਂ ਹੋਈ ਤੇ ਉਹ 2000 ਵਾਲੀ 32-3300 ਤੇ ਪਹੁੰਚ ਗਈ ਹੈ। ਕਿਸਾਨ ਖੁਸ਼ਹਾਲ, ਪਾਕਿਸਤਾਨ ਖੁਸ਼ਹਾਲ। ਕਿਸਾਨ ਖੁਸ਼ਹਾਲ ਨਹੀਂ ਤੇ ਪਾਕਿਸਤਾਨ ਖੁਸ਼ਹਾਲ ਕਿੱਥੇ? ਕਿਸਾਨ ਨੂੰ ਮਾਫੀਆ ਕਿਹਾ ਗਿਆ। ਜਿਹੜਾ ਇਹਦੇ 'ਚ ਮਾਫੀ ਹੈ ਉਹ ਮਾਫੀਆ ਮਿਡਲਮੈਨ। ਬਿਹਤਰ ਮੌਕਫ ਜਿਹੜਾ ਉਹ ਪੇਸ਼ ਕਰਨ ਵਾਲਾ ਕੋਈ ਐਸਾ ਨਾਂ ਜਾਂ ਚਿਹਰਾ ਸਾਹਮਣੇ ਕਿਉਂ ਨਹੀਂ? ਅਸੀਂ ਸੜਕਾਂ ਤੇ ਖਲੋ ਕੇ ਡੰਡੇ ਖਾਂਦੇ ਆ ਪੈ ਜਾ ਕੇ ਕਿਸੇ ਧੀ ਭੈਣ ਦਾ ਵਿਆਹ ਵੀ ਕਰਨਾ, ਸੋ ਮੈਨੂੰ ਲੱਗਦਾ ਵੀ ਰਿਸੋਰਸਸ ਨਹੀਂ ਹੁੰਦੇ ਕਿਸਾਨਾਂ ਕੋਲ। ਅਗਰ ਇਹ ਸਖਤ ਗੱਲ ਆ ਜਾਂਦੀ ਏ ਲਾਲਚੀ ਚੁੱਕ ਵੀ ਪੋਡਕਾਸਟ ਤੇ 10,000 ਰੁਪਇਆ 20,000 ਲੱਗਣਾ ਤੇ ਇਹਦੇ ਤੋਂ ਮੈਨੂੰ ਆਉਣੇ ਕਿੰਨੇ? ਟੇਸਟ ਕੀ ਹੈ ਸਾਡੇ ਲੋਕਾਂ ਦੇ ਵੇਖਣ ਦਾ, ਕੰਟੈਂਟ ਵੇਖਣ। ਚਾਹਤ ਫਤਿਹ ਅਲੀ ਖਾਨ ਨੂੰ ਨਾ ਉਹ ਪਾਂਡੇ ਵੱਜ ਗਿਆ ਵੀ ਸਲਾਬ ਜਿਹੜੇ ਆ ਇਹ ਕਿਸ ਤਰ੍ਹਾਂ ਮੁੱਕ ਸਕਦੇ ਆ? ਹੋਣ ਵਾਲੇ ਹਾਲੀਆ ਸਲਾਬ ਜਿਹੜਾ ਹੈ ਇਹਦੀ ਵਜ੍ਹਾ ਕੀ? ਸਲਾਬ ਮੁੱਕ ਨਹੀਂ ਸਕਦਾ। ਹਥਿਆਰ ਪਹਿਲਾਂ ਆਂਦੇ ਵੀ ਘਰ ਚਲਾ ਲਿਆ, ਨੇਫ ਵਿੱਚ ਪਿਸਤੌਲ ਚੱਲਦਾ, ਇਹ ਜੀ ਚੱਲਿਆ ਹੁੰਦਾ। ਗੌਰਵ ਆਰੀਆ ਜਰਨਲਿਸਟ ਨਹੀਂਗਾ, ਕੋਈ ਕਮੀਨਾ ਬੰਦਾ। ਵੀ ਜੇ ਕਮਲਜੀਤ ਨੇ ਗੱਲ ਕੀਤੀ ਤੇ ਸਾਰੇ ਇੰਡੀਆ ਨੇ ਗੱਲ ਕੀਤੀ। ਨਹੀਂ। ਅਫਗਾਨਿਸਤਾਨ ਪਾਕਿਸਤਾਨ ਦੀ ਜਿਹੜੀ ਲੜਾਈ ਚੱਲਣ ਡਈ, ਹੁਣ ਉੱਥੇ ਆਂਦੇ ਵੀ ਇੰਡੀਆ ਨੇ ਆਖਿਆ ਕਿ ਅਸੀਂ ਉੱਥੇ ਉਹਨਾਂ ਨੂੰ ਡੈਮ ਬਣਾ ਕੇ ਦੇਣਾ। ਫਿਰ ਸੋਕੇ ਨਾਲ ਮਾਰਨਾ ਚਾਹੁੰਦਾ ਹੈ, ਫਿਰ ਡੋਬੇ ਨਾਲ ਮਾਰਨਾ ਚਾਹੁੰਦਾ ਹੈ। अस्सलाम वालेकुम दोस्तों, मैं नासिर ढिल्लों, ਤੁਸੀਂ जुड़ गए हो मेरे ही चैनल नासिर ढिल्लों पॉडकास्ट से। काफ़ी देर बाद ਅੱਜ ਫਿਰ ਪੋਡਕਾਸਟ ਦਾ ਸਿਲਸਿਲਾ ਸਟਾਰਟ ਕੀਤਾ। ਬਿਜ਼ੀ ਹੋਣ ਦਾ ਕਰਕੇ ਕੁਝ ਫਲੱਡ ਦੇ ਵਿੱਚ 2-3 ਮਹੀਨੇ ਉਹਦਾ ਸੇਵਾ ਨੂੰ ਲੰਘ ਗਏ। ਫਿਰ ਮੈਂ ਬਾਹਰ ਟੂਰ ਤੇ ਗਿਆ ਸਾਂ, ਉਹਦਾ ਕਰਕੇ ਗਰਮੀਆਂ ਪੂਰੀਆਂ ਹੀ ਤੁਹਾਡੇ ਰੂਬਰੂ ਨਹੀਂ ਹੋ ਸਕੇ, ਤੇ ਫਿਰ ਅਸੀਂ ਉਹ ਸਿਲਸਿਲਾ ਸ਼ੁਰੂ ਕਰ ਦਿੱਤਾ। ਤੇ ਅੱਜ ਮੈਂ ਜਿਨ੍ਹਾਂ ਨਾਲ ਪੋਡਕਾਸਟ ਕਰਨ ਜਾ ਰਿਹਾ, ਸਾਡੇ ਵੱਡੇ, ਸਾਡੇ ਬਜ਼ੁਰਗ, ਤੇ ਤੁਸੀਂ ਅਕਸਰ ਉਹਨਾਂ ਦੇ ਤੰਜ਼ ਦੀਆਂ ਵੀਡੀਓ, ਮਜ਼ਾਕ ਦੀਆਂ ਵੀਡੀਓ, ਪੰਜਾਬ ਨੂੰ ਲੈ ਕੇ ਕਿਸਾਨੀ ਦੀਆਂ ਵੀਡੀਓ, ਕਿਸਾਨਾਂ ਦੇ ਮੁੱਦਿਆਂ 'ਤੇ ਵੀਡੀਓਜ਼, ਉਹਨਾਂ ਦੇ ਕੀ ਪ੍ਰੋਬਲਮਸ ਨੇ, ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਨੂੰ ਲੈ ਕੇ ਸਲਾਬ ਕਿਉਂ ਆਉਂਦੇ ਨੇ, ਬਹੁਤ ਸਾਰੇ ਮੁੱਦਿਆਂ 'ਤੇ ਬਹੁਤ ਸੋਹਣੀ ਗੱਲ ਵੀ ਕਰਦੇ ਆ ਤੇ ਤਨਕੀਦ ਵੀ ਭਰਪੂਰ ਕਰਦੇ ਆ। ਤੇ ਉਹਨਾਂ ਨਾਲ ਅੱਜ ਦੀ ਗੱਲਬਾਤ ਸਾਡੇ ਨਾਲ ਕੀ ਕਹਿੰਦੇ ਤੇ ਬਜ਼ੁਰਗ ਚਿਹਰਾ ਤੇ ਨਵਾਂ ਨਾਂ ਸ਼ਾਨ ਅਲਾਈ ਸਾਹਿਬ। ਸਰ ਵਿਰਕ ਸਾਹਿਬ, ਵੈਲਕਮ ਅੱਜ ਦੇ ਪ੍ਰੋਗਰਾਮ 'ਚ। ਵੈਲਕਮ। ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ, ਐਡਾ ਸੋਹਣਾ ਸੂਟ ਪਾ ਕੇ, ਐਡੇ ਸੋਹਣੇ ਵਾਲਾਂ ਦੇ ਨਾਲ। ਕੀ ਬਾਤ ਆ, ਬੜੀ ਮਿਹਰਬਾਨੀ। ਅੱਛਾ ਇਹ ਦੱਸਿਓ ਵਿਰਕ ਸਾਹਿਬ, ਆਂਦੇ ਆ ਨਾ ਵੀ ਉਹ ਮਿਸਾਲ ਕਹਾਵਤ ਬਣੀ ਆ ਵੀ ਪਿੰਡ ਵਾਲੇ ਕਹਿੰਦੇ ਵੀ ਕੀ ਆਂਦੇ ਵੀ ਬੁੱਢੀ ਘੋੜੀ ਤੇ ਲਾਲ ਲਗਾਮ ਵੇਖਦੇ ਹੋ, ਵੀ ਉਹੀ ਕਹਾਵਤ ਹੈ। ਕੋਈ ਵੀ ਕਬਰ 'ਚ ਲੱਤਾਂ ਤੇ ਮਨ ਵੀ ਮਤਲਬ ਵੀ ਬਜ਼ੁਰਗ ਹੋ ਗਏ ਤੇ ਹੁਣ ਟਿਕਟੌਕ ਵੱਲ ਆ ਗਏ, ਸੋਸ਼ਲ ਮੀਡੀਆ ਲਾ ਗਏ, ਕੀ ਬਣਿਆ? ਉਹ ਜਿਹੜੀ ਬੁੱਢੀ ਘੋੜੀ ਲਾਲ ਲਗਾਮ ਉਹ ਤਾਂ ਹੈ ਨਹੀਂ ਹੈ। ਇਹ ਤੇ ਬੁੱਢਾ ਤੇ ਚਿੱਟੇ ਵਾਲ ਨੇ, ਲਾਲ ਲਗਾਮ ਤਾਂ ਹੈ ਨਹੀਂ ਹੈ ਤੇ ਚਿੱਟੇ ਸੂਟ ਹੈ। ਉਹ ਤੇ ਗੱਲ ਲਾਲ ਲਗਾਮ ਵਾਲੀ ਗੱਲ ਮੁੱਕੀ। ਤੇ ਜਿਹੜੀ ਟਿਕਟੌਕ ਵਾਲੀ ਗੱਲ ਕਿ ਟਿਕਟੌਕ ਇੱਕ ਫਾਸਟ ਸੋਸ਼ਲ ਮੀਡੀਆ, ਠੀਕ ਹੈ ਜੀ। ਬੇਸਿਕਲੀ ਤੌਰ ਤੇ ਅਸੀਂ ਫੇਸਬੁੱਕ ਹੀ ਚਲਾਉਂਦੇ ਸਾਂ ਪਏ, ਤਾਂ ਮੈਂ ਫੇਸਬੁੱਕ ਵੀ ਇੰਝ ਚਲਾਉਂਦਾ ਸਾਂ ਪਿਆ ਕਿ ਮੈਂ 1986-87 ਦੀ ਤਸਵੀਰ ਲਾਈ ਹੁੰਦੀ ਸੀ ਤੇ ਵੇਖਣ ਵਾਸਤੇ ਕੋਈ ਛੋਟਾ ਮੋਟਾ ਕਮੈਂਟ ਕਰ ਛੜਿਆ, ਉਹ ਇਹ ਕਰਨਾ ਸੀ। ਇਹ ਸਾਰਾ ਜਿਹੜਾ ਸਿਰ ਹੈ ਨਾ, ਹਾਫਿਜ਼ ਵਾਰਮ ਸਾਹਿਬ ਨੂੰ, ਮੇਰਾ ਭਾਂਜਾ ਹੈ, ਇੱਕ ਮੇਰਾ ਬੇਟਾ ਹੈ ਛੋਟਾ, ਇੰਜੀਨੀਅਰ ਹੈ, ਖੁਸ਼ਬਖਤੀ ਲਾਈ, ਇੱਕ ਰਾਣਾ ਅਰਸਲਾਨ ਹੈ, ਉਹ ਇਹਨਾਂ ਦਾ ਦੋਸਤ ਹੈ। ਇਹ ਸਾਰੀ ਮਿਹਨਤ ਉਹਨਾਂ ਦੀ ਹੈ ਕਿ ਉਹਨਾਂ ਦੱਸਿਆ ਕਿ ਮਾਮੂ ਜੀ, ਅੱਬੂ ਜੀ, ਇਹ ਤੁਸੀਂ ਕਰ ਸਕਦੇ ਹੋ, ਕਿ ਤੁਸੀਂ ਪੋਸਟ ਵਗੈਰਾ ਲਿਖਦੇ ਹੋ ਤੇ ਕਿਉਂ ਨਾ ਤੁਸੀਂ ਇਹ ਬੋਲ ਕੇ ਕਰੋ। ਤੇ ਜਿਸ ਵਕਤ ਬੋਲ ਕੇ ਕਰਨਾ ਹੈ ਤੇ ਫਿਰ ਉਦੋਂ ਕੁਦਰਤੀ ਨਾ ਇਹ ਹਿਸਾਬ ਬਣ ਗਿਆ ਕਿ ਸਾਡੇ ਕਿਸਾਨੀ ਦਾ ਜਦੋਂ ਪਤਾ ਰੇਟ ਨਹੀਂ ਲੱਗੇ ਤਾਂ ਫਿਰ ਮੈਂ ਉਹਨਾਂ ਨੂੰ ਆਖਿਆ ਚਲੋ ਯਾਰ ਹੁਣ ਸਾਨੂੰ ਆਪਣੇ ਹਿੱਸੇ ਦੇ ਜਿਹੜਾ ਨਾ ਸਾਨੂੰ ਵੇਟ ਰੱਖਣੀ ਪੈਗੀ। ਉਹ ਇਹ ਸਿਲਸਿਲਾ ਸ਼ੁਰੂ ਹੋਇਆ। ਅੱਗੋਂ ਤੁਹਾਡੇ ਸਾਰਿਆਂ ਦੀ ਮੁਹੱਬਤ ਸੀ ਤੇ ਉਹ ਲੋਕ ਉਂਝ ਤੇ ਮੇਰੇ ਵਰਗੇ ਹੁਣ ਜਿਹੜੀ ਉਹ ਲਾਲ ਲਗਾਮ ਵਾਲੀ ਫਿਰ ਗੱਲ ਕਰਾਂਗੇ ਤੇ ਵੇਖੋ ਨਾ ਉਹਦੇ 'ਚ ਕਈ, ਮੈਂ ਤੇ ਚਲੋ ਮੁੱਛਾਂ ਰੱਖੀਆਂ ਨੇ ਤੇ ਬਾਹਰ ਰੱਖੇ ਨੇ, ਕਈਆਂ ਦਾੜੀਆਂ ਰੱਖ ਕੇ ਸਰਕਾਰੋਂ ਕਾਮੇਡੀਆਂ ਕਰਦੇ ਫਿਰਦੇ ਨੇ ਪਏ, ਕੋਈ ਬੰਦੇ ਤੇ ਪੁੱਤਰਾਂ ਵਾਲੀ ਗੱਲ ਨਹੀਂ ਕਰਦੇ ਪਏ। ਨਹੀਂ, ਉਹ ਤਾਂ ਚਲੋ ਮੈਂ ਸਟਾਰਟ ਦੇ ਵਿੱਚ ਨਾ ਵੀ ਲੋਕਾਂ ਦੀ ਥਿੰਕਿੰਗ ਜਿਹੜੀ ਹੈ ਨਾ ਉਹਨੂੰ ਡਿਸਕ੍ਰਾਈਬ ਕੀਤਾ ਵੀ ਕੁਝ ਲੋਕਾਂ ਦੇ ਮੈਸੇਜ ਆ ਜਾਂਦੇ ਨੇ ਇਸ ਤਰ੍ਹਾਂ ਦੇ। ਹਾਂਜੀ, ਵੇਖੋ ਜਿਹੜਾ ਵਧੀਆ ਪੋਜ਼ਿਟਿਵ ਕਮੈਂਟ ਕਰਨਾ ਉਹਦੇ ਤੇ ਜਾਂ ਵੀਡੀਓ ਬਣਾਉਣਾ, ਮੈਂ ਉਸ ਚੀਜ਼ ਨੂੰ ਮੈਂ ਹਮੇਸ਼ਾ ਹੀ ਐਪਰੀਸ਼ੀਏਟ ਕਰਦਾ ਨਾ ਵੀ ਕੰਟੈਂਟ ਉਹ ਬਣਾਓ ਵੀ ਜਿਹੜਾ ਕੱਲ੍ਹ ਨੂੰ ਵੇਖਣ ਵਾਲੇ ਦੇ ਕਿਸੇ ਦੇ ਉਹਦੇ ਕੰਮ ਆਵੇ। ਕੰਮ ਕੀ ਆਵੇ? ਉਹਨੂੰ ਵੇਖ ਕੇ ਕੁਛ ਨਾ ਕੁਛ ਲੱਗੇ ਵੀ ਵਾਕਈ ਇਹਨੇ ਕੰਟੈਂਟ ਬਣਾਇਆ।
ਕੰਟੈਂਟ ਇਹ ਨਹੀਂ ਬਣਾਤੇ ਵੀ ਮੈਂ ਸੁੱਤਾ ਉੱਠਿਆ ਤੇ ਮੇਰੀ ਬੁੱਢੀ ਮੇਰੇ ਨਾਸ਼ਤਾ ਬਣਾਉਣ ਡਈ ਆ ਤੇ ਵਲੌਗ ਮੁੱਕ ਗਿਆ। ਮਤਲਬ ਇਹ ਵੀ ਤੁਹਾਡੀ ਉਸ ਵੀਡੀਓ ਦੇ ਨਾਲ ਅਸਰ ਕੀ ਹੁੰਦਾ, ਉਹਦਾ ਇੰਪੈਕਟ ਕੀ ਪੈਂਦਾ। ਮੈਂ ਵੀਡੀਓਜ਼ ਬਣਾਉਣਾ ਪਾਰਟੀਸ਼ਨ ਨੂੰ ਲੈ ਕੇ, ਜਾਂ ਅਸੀਂ ਪੰਜਾਬੀ ਨੂੰ ਲੈ ਕੇ ਬਣਾਉਂਦੇ ਹਾਂ, ਮਤਲਬ ਆਪਣੇ ਕਲਚਰ ਨੂੰ ਲੈ ਕੇ ਬਣਾਉਂਦੇ, ਉਹ 10 ਸਾਲਾਂ ਨੂੰ ਕੋਈ ਵੀਡੀਓ ਵੇਖੂਗਾ ਉਹ ਇਹ ਆਖੂਗਾ ਵੀ ਜ਼ਰੂਰ ਇਹਨਾਂ ਨੇ ਕੁਛ ਨਾ ਕੁਛ ਇਹਦੇ 'ਚ ਸਿੱਖਣ ਵਾਲਾ ਕੀਤਾ। ਸੋ ਤੁਹਾਡੀ ਵੀਡੀਓ ਦੀ ਜੇ ਮੈਂ ਵੇਖਦਾ ਵੀ ਪਿੰਡਾਂ ਨੂੰ ਲੈ ਕੇ, ਉਹ ਪਿੰਡਾਂ ਦੀਆਂ ਪੁਰਾਣੇ ਕਲਚਰ ਨੂੰ ਲੈ ਕੇ, ਕਿਸਾਨਾਂ ਨੂੰ ਲੈ ਕੇ, ਜਿਵੇਂ ਕਿਸਾਨਾਂ ਦੀ ਆਪਾਂ ਗੱਲ ਕਰ ਲਈਏ ਤਾਂ ਪਿਛਲੇ ਦਿਨਾਂ 'ਚ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀ ਅਤੇ ਉਹਦੇ ਲਈ ਆਂਦੇ ਵੀ ਸਰਕਾਰ ਚੁੱਕ ਵੀ ਲੈਂਦੀ, ਚੁੱਕੇ ਚੱਕਦੇ ਨਹੀਂ ਗਏ। ਹੁਣ ਚੀਜ਼ ਇੱਕ ਹੋਰ ਹੈ, ਚੁੱਕਣ ਚੁਕਾਉਣ ਦੀ ਚੀਜ਼ ਹੈ। ਵੇਖੋ ਦੋ ਉਮਰਾਂ ਜਿਹੜੀਆਂ ਨਾ ਬੜੀਆਂ ਤਕੜੀਆਂ ਹੁੰਦੀਆਂ ਨੇ। ਇੱਕ ਜਿਹੜੀ ਨੇ 24 ਕੁ ਸਾਲ ਤੱਕ, 18-20 ਸਾਲ ਤੋਂ ਲੈ ਕੇ, ਇਹ ਭਲਵਾਨ ਉਮਰ ਹੁੰਦੀ ਹੈ। ਇੱਕ ਤਗੜੀ ਜਿਹੜੀ ਉਮਰ ਹੁੰਦੀ ਹੈ ਉਹ ਜਿਹਦੇ 'ਚ ਅਸੀਂ ਆ ਗਏ ਹਾਂ। ਜੇ ਇਹ ਨਹੀਂ ਆਉਂਦੇ ਕੋ ਅਕਸਰ ਗੱਲ ਇੰਝ ਹੋ ਜਾਂਦੀ ਹੈ ਵੀ ਵਾਧਾ ਘਾਟਾ ਕਰੇ ਹੋ ਜਾਏ, ਤਾਂ ਆਉਂਦੇ ਨੇ ਕਿ ਮੈਨੂੰ ਮਾਰ ਕੇ ਸ਼ਰੀਕਾਂ 'ਤੇ ਪਾ ਦਿਓ। ਹੁਣ ਅਸੀਂ ਹੰਡਾ ਬੈਠੇ ਹਾਂ, ਖਾ ਬੈਠੇ ਹਾਂ। ਹੁਣ ਅਗਰ ਅਸੀਂ ਫਿਰ ਵੀ ਅਗਰ ਸੱਚ ਨਹੀਂ ਬੋਲਾਂਗੇ ਤਾਂ ਅੱਗੋਂ ਆਉਣ ਵਾਲੇ ਲੋਕਾਂ ਨੂੰ ਕੀ ਦੱਸਾਂਗੇ, ਬੱਚਿਆਂ ਨੂੰ ਕੀ ਦੱਸਾਂਗੇ? ਠੀਕ ਹੈ ਜੀ। ਅਤੇ ਫਿਰ ਇਹ ਚੀਜ਼ਾਂ ਤੋਂ ਮੁਬਾਰਾ ਹੋਣਾ ਪਏਗਾ। ਅਤੇ ਲੇਕਿਨ ਜਿਹੜੀ ਪੋਜ਼ੀਟਿਵ ਵੀ ਗੱਲ ਹੈ, ਹੁਣ ਉਹ ਵੀ ਤਾਂ ਗੱਲ ਹੈ ਨਾ ਕਿ ਜਿਹੜੀਆਂ ਮੇਰੀ ਜਿਹੜੀ ਵੀਡੀਓਜ਼ ਵਗੈਰਾ ਨੇ ਉਹ ਮੇਨ ਸਟਰੀਮ ਮੀਡੀਆ ਨੂੰ ਚਲਾਉਣੀ ਪਈ ਹੈ, ARY ਨੂੰ ਵੀ ਚਲਾਉਣੀ ਪਈ ਹੈ, ਦੂਜੇ ਮੀਡੀਆ ਮੇਨ ਸਟਰੀਮ ਮੀਡੀਆ ਨੇ ਵੀ ਚਲਾਈਆਂ ਨੇ। ਅਤੇ ਉਹ ਚੀਜ਼ ਕੋਈ ਜਿਹੜੀ ਉਹ ਇੱਕ ਸਿਆਸੀ ਤੌਰ 'ਤੇ, ਉਹ ਸਿਆਸੀ ਤੌਰ 'ਤੇ ਅਸੀਂ ਕਿਸੇ ਨੂੰ ਨਹੀਂ ਕਰਦੇ ਆਪਣਾ ਨਾ, ਕਿਸੇ ਤਨਕੀਦ ਨਹੀਂ ਕਰਦੇ। ਅਸੀਂ ਤਾਂ ਵੇਖਦੇ ਹਾਂ ਕਿ ਯਾਰ ਸਾਡੇ ਨਾਲ ਜਿਹੜੇ ਧੱਕੇ ਹੋਏ ਨੇ, ਜਦੋਂ ਤਾਂ ਮੈਂ ਅਕਸਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਮੇਰਾ ਮਾਨਣਾ ਤਾਂ ਇਹ ਵੇ ਕਿ ਜਦੋਂ ਦੇ ਅਸੀਂ ਕਿਸਾਨ ਹਾਂ, ਸਦੀਆਂ ਦੇ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਹਕੂਮਤਾਂ ਬਾਦਸ਼ਾਹਾਂ ਸਾਡੇ ਤੇ ਚੱਲੀਆਂ ਨੇ, ਅਤੇ ਉਹਨਾਂ ਨਾਲ ਹੀ ਅੱਜ ਤੱਕ, ਅੱਜ ਦੇ ਦਿਨ ਤੱਕ ਉਹਦੇ ਨਾਲ ਹੀ ਬਦਮਾਸ਼ੀ ਹੋ ਰਹੀ ਹੈ। ਉਹਦੇ ਵਿੱਚ ਤਾਂ ਕਿਸੇ ਪਾਰਟੀ ਦਾ ਤਾਂ ਜ਼ਿਕਰ ਨਹੀਂ ਨਾ ਹੈ। ਅਤੇ ਜੇਕਰ ਅਦਰਵਾਈਜ਼ ਕੋਈ ਉਂਝ ਕਿਸੇ ਨੂੰ ਕੋਈ ਪ੍ਰੋਬਲਮ ਹੋਏਗੀ, ਠੀਕ ਹੈ, ਵੇਖੀ ਜਾਏਗੀ। ਅੱਛਾ, ਉਹਦਾ ਮੈਂ ਵੀਡੀਓ ਦਾ ਸਪੈਸੀਫਿਕ ਪੁੱਛਿਆ। ਵੈਸੇ ਤਾਂ ਇਹ ਆ ਵੀ ਜਿਸ ਤਰ੍ਹਾਂ ਮੈਂ ਵੀਡੀਓ ਵੇਖਦਾ ਰਹਿੰਦਾ ਵੀ ਜਿਹੜੇ ਚੰਗੇ ਕੰਮ ਹੁੰਦੇ ਸਰਕਾਰ ਦੇ, ਉਹਦੇ 'ਤੇ ਵੀ ਗੱਲ ਹੁੰਦੀ ਹੈ। ਮਤਲਬ ਜਿਹੜੇ ਮਾੜੇ ਹੁੰਦੇ ਆ ਉਹਦੇ 'ਤੇ ਵੀ ਤਾਂ ਤਨਕੀਦ ਹੁੰਦੀ ਹੈ ਨਾ, ਅਤੇ ਉਦੋਂ ਤਨਕੀਦ ਨੂੰ ਬਰਦਾਸ਼ਤ ਕਿੰਨਾ ਕਰਦੇ ਆ। ਮਤਲਬ ਵੀ ਜਿਵੇਂ ਉਹ ਸਲਮਾ ਭੱਟ ਵਾਲੀ ਇੱਕ ਵੀਡੀਓ ਸੀ, ਉਹਦੇ 'ਤੇ ਤੁਸੀਂ ਤਨਕੀਦ ਕੀਤੀ ਸੀ, ਅਤੇ ਉਹਦੇ ਲਈ ਤੁਹਾਨੂੰ ਕੋਈ ਰਿਐਕਸ਼ਨ ਤਾਂ ਨਹੀਂ ਆਇਆ? ਨਹੀਂ, ਕੋਈ ਰਿਐਕਸ਼ਨ ਨਹੀਂ ਆਇਆ। ਵੀਡੀਓ ਹੈ ਕੀ ਸੀ, ਸ਼ੇਅਰ ਵੀ ਕਰ ਦਿਓ। ਉਹ ਵੇਖੋ ਨੇ ਵੀਡੀਓ ਦੇ ਵਿੱਚ ਉਹਦੇ 'ਚ ਇਹ ਕੀਤਾ ਸੀ ਕਿ ਜਿਵੇਂ ਹੁਣ ਉਹਨੇ ਕਿ ਮੈਂ ਰਿਸਰਚ ਕੀਤੀ ਹੈ, ਉਹ ਕਣਕ ਤੇ ਵਿੱਚੋਂ ਬਾਕੀ ਚੀਜ਼ਾਂ ਵੀ ਨਿਕਲਦੀਆਂ ਨੇ, ਕਿ ਤੂੜੀ ਨਿਕਲਦੀ ਉਹ ਵੀ ਵਿਕਦੀ ਹੈ, ਫਲਾਣਾ ਨਿਕਲਦਾ, ਮੈਦਾ ਸ਼ੈਦਾ। ਯਾਰ ਇਹਦੇ 'ਚ ਕਿਸਾਨ ਨੂੰ ਜਿਹੜਾ ਫਾਇਦੇ ਵਾਲੀ ਗੱਲ ਵੇਖਣੀ ਤਾਂ ਉਹ ਸੀ ਨਾ, ਠੀਕ ਹੈ ਜੀ। ਉਹਦੇ 'ਚ ਉਹਦੀ ਕੋਈ ਚੀਜ਼ ਨਜ਼ਰ ਨਾ ਆਈ। ਦੂਜੀ ਨੰਬਰ ਕੱਚੀ ਪੱਕੀ, ਉਹ ਪੌਣੀ ਕੱਚੀ, ਸਵਾ ਕੱਚੀ, ਇਹ ਚੀਜ਼ਾਂ ਨਹੀਂ ਹੈ। ਬੇਸਿਕਲੀ ਤੌਰ 'ਤੇ ਮੈਂ ਸਮਝ ਰਿਹਾ ਠੀਕ ਹੈ ਉਹਦੀ ਸਟੱਡੀ ਹੋਏਗੀ, ਲੇਕਿਨ ਉਹਦਾ ਪ੍ਰੈਕਟੀਕਲ ਨਹੀਂ ਹੈ। ਵੇਖਣਾ ਤਾਂ ਇਹ ਪਏਗਾ ਨਾ ਕਿ ਇਸ ਜਿਹੜੀ ਇਸ ਵਜ਼ਾਰਤ 'ਤੇ ਬੈਠੇ ਨੇ ਕਿ ਕਿਸਾਨ ਨੂੰ ਬੈਨੀਫਿਟ ਕਿਵੇਂ ਮਿਲੇਗਾ, ਉਹਦੀ ਕੋਈ ਗੱਲ ਨਹੀਂ ਹੈ, ਠੀਕ ਹੈ। ਉਹ ਇਸ ਵਜ੍ਹਾ ਤੋਂ ਉਹ ਇਹ ਚੀਜ਼ ਹੋਈ ਸੀ। ਵੀ ਜੇ ਤੂੜੀ ਨਿਕਲਦੀ ਹੈ ਤਾਂ ਉੱਥੇ ਮਿਹਨਤ ਵੀ ਬੜੀ ਹੁੰਦੀ ਹੈ। ਉਹ ਤੁਹਾਨੂੰ ਵੀ ਪਤਾ ਹੈ, ਸੁਣਨ ਵਾਲਿਆਂ ਨੂੰ ਵੀ ਪਤਾ ਹੈ। ਜਿਹੜੇ ਜ਼ਿਮੀਂਦਾਰ, ਇੱਕ ਸਾਡੀ ਗੱਲ ਨੂੰ ਦੂਜੇ ਲੋਕਾਂ ਦੀ ਸਮਝ ਨਹੀਂ ਆਣੀ। ਜਿਹੜੇ ਕਿਸਾਨ ਨੇ, ਕਿਸਾਨਾਂ ਦੇ ਬੱਚੇ ਨੇ, ਇਹ ਉਹਨਾਂ ਨੂੰ ਇਸ ਗੱਲ ਦੀ ਸਮਝ ਆਣੀ। ਜਿਵੇਂ ਹੁਣ ਮਿਸਾਲ ਤੌਰ 'ਤੇ ਕੋਈ ਰੋਟੀ ਸਸਤੀ ਕਰਨੀ ਹੈ, ਅਤੇ ਉਹਦੇ ਵਿੱਚ ਇਹ ਵੇ ਕਿ ਉਹ 2000 ਦੀ ਸਾਡੀ ਕਣਕ ਚਲੀ ਗਈ, ਉਹ 4000 ਦਾ ਉਹਦਾ ਰੇਟ ਸੀ, ਅਤੇ ਯਾਰ ਫਿਰ ਕਿਸਾਨ ਹੀ ਦਿੱਤੀ ਹੈ। ਤਾਂ ਮੈਂ ਤਾਂ ਉਹਦੇ ਵਿੱਚ ਨਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਪਿਆ। ਅਕਸਰ ਤੁਸੀਂ ਗੱਲ ਸੁਣੀ ਹੋਣੀ ਹੈ ਕਿ ਸਾਨੂੰ ਬੋਲਿਆ ਜਾਂਦਾ ਹੈ ਕਿ ਰਿਆਸਤ ਜਿਹੜੀ ਹੈ ਉਹ ਮਾਂ ਹੈ, ਅਤੇ ਮੈਂ ਕਿਹਾ ਮਾਂ ਹੈ ਤਾਂ ਮਾਂ ਪਕਾ ਕੇ ਦੇਗੀ ਨਾ, ਅਤੇ ਫਿਰ ਪਿਓ ਅਤੇ ਕਿਸਾਨ ਲਿਆਂਦਾ ਤਾਂ ਕਣਕ ਉਹ ਲੈ ਕੇ ਆਉਂਦਾ ਨਾ। ਅਤੇ ਜਨਰਲੀ ਗੱਲ ਤਾਂ ਇਹੀ ਹੈ ਕਿ ਫਿਰ ਤੁਸੀਂ ਇਹ ਵੀ ਇੱਕ ਸੁਣੀ ਹੋਏਗੀ ਕਿ ਸਾਡਾ ਜਿਹੜਾ ਮੁਲਕ ਹੈ ਪਾਕਿਸਤਾਨ, ਇਹਦੀ ਮੇਨ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਕਿਸਾਨੀ ਹੈ। ਅਤੇ ਇੱਕ ਫਿਕਰਾ ਤੁਹਾਨੂੰ ਬੜਾ ਆਏਗਾ ਸੀ, ਜਦੋਂ ਵੀ ਉਹ ਐਡ ਚੱਲਦੇ ਹੁੰਦੇ ਸਨ ਨਾ ਆਪਣਾ ਟੀਵੀਆਂ 'ਤੇ ਵੀ, ਤਾਂ ਕੋਈ ਖਾਦ ਖੂਦ ਦੇ ਇਹ ਉਹਦੇ 'ਚ ਇੱਕ ਚੱਲਦਾ ਹੁੰਦਾ ਸੀ, ਕਿਸਾਨ ਖੁਸ਼ਹਾਲ ਪਾਕਿਸਤਾਨ ਖੁਸ਼ਹਾਲ। ਤੂੰ ਕਿੱਥੇ ਰਹੇ? ਹੁਣ ਤੁਸੀਂ ਇਹ ਵੀ ਤੇ ਵੇਖ ਲਓ ਵੀ ਜੇ ਕਿਸਾਨ ਖੁਸ਼ਹਾਲ ਨਹੀਂ ਤੇ ਪਾਕਿਸਤਾਨ ਖੁਸ਼ਹਾਲ ਕਿੱਥੇ? ਉਹਨਾਂ ਦੀ ਐਡ ਤੇ ਫਿਰ ਸੱਚੀ ਸਾਬਤ ਹੋਈ ਨਾ। ਐਡ ਬਿਲਕੁਲ, ਐਡ ਤੇ ਉਹਨਾਂ ਫਿਰ ਸਹੀ ਬਣਾਈ ਨਾ। ਹੁਣ ਇਹ ਹੈ ਵੀ ਜਿੰਨੀ ਦੇਰ ਤੱਕ ਇਹਨੂੰ ਤੁਸੀਂ ਸਟਰੋਂਗ ਨਹੀਂ ਕਰਦੇ, ਉਨੀ ਦੇਰ ਤੱਕ ਮਾਮਲਾ ਜਿਹੜੇ ਉਹ ਸਿੱਧੇ ਨਹੀਂ ਹੋ ਸਕਦੇ। ਹੁਣ ਸੁਣਨ 'ਚ ਆਉਣ ਡਿਆ ਵੀ ਇਹਨਾਂ ਪਹਿਲੋਂ ਤੱਕ ਜਿਹੜੀ ਆ ਜਿਵੇਂ 2000 ਕਣਕ ਤੇ 2000 ਨੂੰ ਨਹੀਂ ਲਈ ਗਈ, ਮਤਲਬ ਵੀ ਬਾਦਲਾਂ ਨੇ ਨਹੀਂ ਦਿੱਤਾ, ਅਤੇ ਹੁਣ ਕਣਕ ਦਾ ਰੇਟ ਜਿਹੜਾ ਵਾ ਉਹ 3200-3300 ਤੇ ਵਿਕਣ ਡਈ ਹੈ। ਮਤਲਬ ਇਹ ਕੀ ਹੋ ਗਿਆ ਵੀ ਕਿਸਾਨ ਕੋਲੋਂ ਕਣਕ ਨਿਕਲੀ ਨੂੰ 3 ਮਹੀਨੇ ਨਹੀਂ ਹੋਈ ਅਤੇ ਉਹ 2000 ਵਾਲੀ 3200-3300 ਤੇ ਪਹੁੰਚ ਗਈ ਹੈ। ਅਤੇ ਜਿਹੜੀ ਕਿਸਾਨ ਦੀ ਮਿਹਨਤ ਸੀ ਪੂਰੀ, ਉਹਨੇ 6 ਮਹੀਨੇ ਲਾਇਆ, ਅਤੇ ਇਹਨਾਂ ਦੇ ਗੋਦਾਮਾਂ ਦੇ ਵਿੱਚ ਕੀ ਕੋਈ ਜਾਦੂ ਕਰਤਾ ਇਹਨਾਂ ਨੇ? ਹਾਂ,
ਇਹਦੇ 'ਤੇ ਨਾ ਜਿਹਨੂੰ ਜਿਵੇਂ ਮਿਸਾਲ ਤੌਰ 'ਤੇ ਸ਼ਾਇਦ ਮੈਂ ਸਮਝਣਾ ਕਿ ਉਹ ਮਿਸਟੇਕ ਹੋਈ ਹੈ ਕਿ ਕਿਸਾਨ ਨੂੰ ਮਾਫੀਆ ਕਿਹਾ ਗਿਆ। ਹਾਲਾਂਕਿ ਜਿਹੜਾ ਕਹਿਣ ਵਾਲੀ ਉਹ ਸਲਿੱਪ ਆਫ ਟੰਗ ਵੀ ਹੋ ਸਕਦਾ ਨਾ। ਜਿਹੜਾ ਇਹਦੇ 'ਚ ਮਾਫੀ ਹੈ ਉਹ ਮਾਫੀ ਹੈ ਮਿਡਲਮੈਨ ਹੈ ਕਿ ਹਮੇਸ਼ਾ ਜਿਹੜਾ ਨਾ ਉਹ ਫਾਇਦਾ ਉਹ ਲੈ ਜਾਂਦਾ ਹੈ ਕਿ ਇੱਕ ਮਿਸਾਲ ਦੇ ਤੌਰ 'ਤੇ ਇੱਕ ਦਿਨ ਦੇ ਵਿੱਚ ਹੀ ਉਹਨੂੰ ਜੇ 2000 ਤੁਸੀਂ ਲਾ ਲਈਏ 3500 1500 ਰੁਪਈਆ ਹੋ ਗਿਆ। 1500 ਰੁਪਈਆ ਫੀ ਮਨ ਦੇ ਪਿੱਛੇ ਉਹਨੂੰ ਫਾਇਦਾ ਹੋ ਗਿਆ। ਜਿਹਨੇ ਉਹ ਮਿਹਨਤ ਕੀਤੀ ਏ ਪੈਰਾਂ ਥੱਲੇ ਸੱਪ ਮਿੱਧ ਕੇ ਰਾਤ ਨੂੰ ਪਾਣੀ ਲਾ ਕੇ ਵੇਖੋ ਕਿ ਸਰਦੀਆਂ ਦੀ ਉਹ ਫਸਲ ਹੈ ਜਦੋਂ ਉਗਾਈ ਜਾਂਦੀ ਵਾਲੇ ਪੀਸਦੇ ਨੇ ਉਦੋਂ ਤੇ ਹੱਥ ਨਹੀਂ ਲੱਗਦਾ ਪਾਣੀ ਨੂੰ, ਜਿਹਦੇ ਵਿੱਚ ਵੜ ਕੇ ਨੱਕੇ ਮੋੜੇ ਜਾਂਦੇ ਨੇ। ਕਿੰਨੀ ਮਿਹਨਤ ਕਰਕੇ ਸੁੰਡੀਆਂ ਫਿਰ ਆਪਣਾ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ 'ਤੇ ਨੁਕਸਾਨ ਕਰਦੀਆਂ ਨੇ, ਉਹਨਾਂ ਨੂੰ ਸਾਰਿਆਂ ਤੋਂ ਚਾਪ ਚੂ ਕੇ ਔਲਾਦ ਤਰ੍ਹਾਂ ਪਾਲ ਕੇ ਫਸਲ ਲੈ ਕੇ ਆਉਂਦਾ ਹੈ। ਅੱਗੇ ਆ ਜਾਂਦਾ ਹੈ ਉਹ ਮਾਫੀਆ ਜਿਹੜਾ ਸਰਕਾਰ ਵਿੱਚ ਉਹ ਆੜਤੀਆਂ ਦੇ ਮੈਂ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਣਾ। ਅਜੀ ਹੁਣ ਮੂੰਜੀ ਚੱਲਦੀ ਨਾ ਪਈ, ਮੂੰਜੀ ਚੱਲਦੀ ਹੈ ਪਈ ਤੇ ਉਹ ਢੇਰੀਆਂ ਚਲੋ ਇਹਦਾ ਤੇ ਗੌਰਮੈਂਟ ਰੇਟ ਨਹੀਂ ਕੱਢਦੀ ਨਾ, ਉਹ ਫਿਰ ਇਹਨਾਂ ਉੱਤੇ ਇਹ ਜਿਹੜੇ ਬਣੇ ਨੇ ਰਾਈਸ ਜਿਹੜੇ ਜਿਨ੍ਹਾਂ ਫੈਕਟਰੀਆਂ ਦੇ ਮਾਲਕ ਨੇ ਜਿਹੜੇ ਉਹ ਇਨਵੈਸਟਰ ਨੇ ਉਹ ਨੇ। ਉੱਥੇ ਕੀ ਹੁੰਦਾ ਕਿ ਉਹਨਾਂ ਦੀ ਯੂਨੀਅਨ ਹੈ ਇਹਨਾਂ ਦੀ, ਉਹ ਰਾਈਸ ਮਿਲ ਦੀ ਵੀ ਯੂਨੀਅਨ ਹੈ, ਅੱਗੋਂ ਸਰਕਾਰ ਉਹ ਸਰਮਾਇਆਦਾਰਾਂ ਦੀ ਆੜਤੀਆਂ ਦੀ ਵੀ ਯੂਨੀਅਨ ਹੈ। ਜਿਸ ਵਕਤ ਇਹਨਾਂ ਆਪਸ 'ਚ ਐਸਾ ਕੰਮ ਪਾਇਆ ਹੈ ਕਿ ਅੱਜ ਮੈਂ ਆੜਤੀ ਜਾਣਾ ਤੇ ਮੇਰੇ ਨਾਲ ਇਨਵੈਸਟਰ ਨੇ ਤੇ ਅੱਜ ਮੈਂ ਖਰੀਦਦਾਰੀ ਕਰਨੀ ਮੰਡੀ ਦੇ ਵਿੱਚ, ਠੀਕ ਜੋ ਖਰੀਦਦਾਰੀ ਕਰਨੀ ਹੈ ਤੇ ਮੈਂ ਅੱਜ 500-600 ਰੁਪਈਆ ਰੇਟ ਥੱਲੇ ਛੱਡ ਦਿੱਤਾ ਹੈ, ਠੀਕ ਹੈ। ਕੱਲ ਤੁਹਾਡੀ ਵਾਰੀ ਹੈ, ਉਹ ਕਿਸਾਨ ਨੂੰ ਨਹੀਂ ਮਿਲਦਾ ਪਿਆ। ਜਿਸ ਵਕਤ ਚੌਲ ਛੜਿਆ ਜਾਂਦਾ ਹੈ, ਜਦੋਂ ਚੌਲ ਛੜਿਆ ਜਾਂਦਾ ਉਦੋਂ ਨਾਲ ਹੀ ਫਿਕਸ ਕੀ ਹੋ ਜਾਂਦਾ ਹੈ, ਉਦੋਂ ਡਾਲਰ ਦਾ ਰੇਟ ਸ਼ੁਰੂ ਹੋ ਜਾਂਦਾ ਹੈ। ਤੁਸੀਂ ਵੇਖ ਲਵੋ ਕਿ ਜਦੋਂ ਤੁਹਾਡਾ ਚਾਵਲ ਮੂੰਜੀ ਕਿਸ ਰੇਟ 'ਤੇ ਗਈ ਹੈ, ਵਾਪਸੀ ਤੁਸੀਂ ਜਦੋਂ ਚਾਵਲ ਮਿਲਾਂ ਵਾਲੇ ਕੋਲ ਖਰੀਦਣਾ ਹੈ ਤੁਹਾਨੂੰ ਪਤਾ ਲੱਗ ਜਾਏਗਾ, ਉਹ ਡਬਲ ਹੋ ਜਾਏਗਾ। ਅੱਛਾ, ਇੱਥੇ ਇੱਕ ਸਵਾਲ ਵੀ ਜਿਵੇਂ ਗੱਲ ਹੋਣੀ ਵੀ ਕਿਸਾਨਾਂ ਦੀ ਜਿਹੜੀ ਰਿਪਰੈਜ਼ੈਂਟੇਟਿਵ ਆ, ਮਤਲਬ ਵੀ ਉਹ ਕਿਸਾਨਾਂ ਦਾ ਕੋਈ ਐਸਾ ਬਿਹਤਰ ਮੌਕਫ ਜਿਹੜਾ ਵਾ ਪੇਸ਼ ਕਰਨ ਵਾਲਾ ਕੋਈ ਐਸਾ ਨਾਂ ਜਾਂ ਚਿਹਰਾ ਸਾਹਮਣੇ ਕਿਉਂ ਨਹੀਂ ਆਉਂਦਾ ਵੀ ਕਿਸਾਨਾਂ ਦਾ ਇਕੱਠ ਨਹੀਂ ਗਾ, ਯੂਨਿਟੀ ਨਹੀਂ, ਕੀ ਹੈ? ਅਗਰ ਇਹਦੇ 'ਚ ਸੱਚ ਬੋਲਿਆ ਜਾਏ ਨਾ, ਉਹ ਯੂਨਿਟੀ ਵਾਲੀ ਗੱਲ ਤੇ ਬਿਲਕੁਲ ਪਰਫੈਕਟ ਇਹਨਾਂ ਦੇ ਆਉਂਦੀ ਹੈ। ਅਗਰ ਯੂਨਿਟੀ ਹੋਵੇ ਤੇ ਮੇਰਾ ਖਿਆਲ ਆਉਂਦਾ ਕਿ ਜਿਵੇਂ ਆ ਫਰਜ਼ ਕਰੋ ਕਾਫੀ ਮੁੱਦਿਆਂ 'ਤੇ ਕਾਫੀ ਲੋਕ ਇਤਜਾਜ ਕਰਦੇ ਨੇ ਨਾ, ਤੇ ਅਸੀਂ ਸੜਕਾਂ 'ਤੇ ਖਲੋ ਕੇ ਡੰਡੇ ਖਾਂਦੇ ਹਾਂ ਪਏ। ਕਈ ਲੋਕ ਆਉਂਦੇ ਨੇ ਕਿ ਅਸੀਂ ਡੰਡੇ ਜਿਹੜੇ ਨੇ ਉਹ ਖਾਣ ਗਏ ਤੇ ਇਹ ਹੋਇਆ, ਲੋੜ ਹੀ ਕੋਈ ਨਹੀਂ ਹੈ। ਅਗਰ ਇਹਨਾਂ ਦਾ ਇਤਫਾਕ ਤਾਂ ਹੋਵੇ, ਇਹ 1 ਸੈਕਿੰਡ ਤੋਂ ਪਹਿਲੇ ਇਹਨਾਂ ਦੇ ਮੁਤਾਲਬੇ ਮੰਨੇ ਜਾ ਸਕਦੇ ਨੇ, ਕਿਉਂਕਿ ਸਾਡੇ ਕੋਲ ਬਜ਼ਾਤੇ ਖੁਦ ਇੱਕ ਚੀਜ਼ਾਂ ਹੈ ਨੇ ਐਸੀਆਂ। ਮਿਸਾਲ ਤੌਰ 'ਤੇ ਡੇਲੀ ਵਾਈਜ਼ ਸਬਜ਼ੀ ਹੈ, ਠੀਕ ਹੈ ਜੀ, ਸਬਜ਼ੀ ਹੈ। ਫਿਰ ਸਾਡੇ ਕੋਲ ਸਰਕਾਰ ਦੁੱਧ ਦੇ ਕਿੰਨੀ ਕੁ ਦੇਰ ਤੱਕ ਸਰਕਾਰ ਸਟਾਕ ਕਰ ਸਕਦੀਆਂ ਨੇ ਹਕੂਮਤਾਂ, ਕਿੰਨੀ। ਚਲੋ ਕਣਕ ਤੇ ਪਾ ਲਈ ਨਾ, ਆਟਾ ਚਲਾ ਗਿਆ, ਚਲੋ ਇਹ ਰੋਟੀ ਤੇ ਮਿਲ ਗਈ, ਹੁਣ ਰੋਟੀ ਖਾਣੀ ਤੇ ਕਿਸੇ ਸ਼ਹਿਰ ਨਾਲ ਹੈ ਨਾ, ਠੀਕ ਹੈ ਜੀ। ਜਿਸ ਨੂੰ ਇਹ ਚੀਜ਼ਾਂ ਨੂੰ ਥੋੜ੍ਹੀ ਜਿਹੀ ਰੋਕ ਦਿੱਤੀ ਇਤਜਾਜਣ, ਤੇ ਮੇਰਾ ਖਿਆਲ ਹੈ ਇੱਕ ਹਕੂਮਤ ਤੁਹਾਡੇ ਬਿਲਕੁਲ ਜਾਇਜ਼ ਜਿਹੜੇ ਮੁਤਾਲਬਾਤ ਬਿਲਕੁਲ ਮੰਨੇਗੀ। ਫਿਰ ਇਹਨਾਂ ਦਾ ਧਾਤ ਕਿਉਂ ਨਹੀਂ ਹੈ? ਮੈਂ ਜੋ ਮਹਿਸੂਸ ਕਰਨਾ ਬੇਸਿਕਲੀ ਤੌਰ 'ਤੇ ਕਿਸਾਨ ਜਿਹੜਾ ਨਾ, ਇੱਕ ਗੱਲੋਂ ਇਹ ਵੇਖੋ ਉਹ ਅਗਰ ਇਹ ਸਖਤ ਗੱਲ ਆ ਜਾਂਦੀ ਹੈ ਲਾਲਚੀ ਚੋਖਾ, ਜਿਸ ਵਕਤ ਨਹੀਂ ਮੈਨੂੰ ਲੱਗਦਾ ਵੀ ਲਾਲਚ ਨਹੀਂ ਹੈ ਇੱਥੇ, ਕਿਸਾਨ ਕੋਲ ਇੰਨੇ ਰਿਸੋਰਸਿਸ ਨਹੀਂ ਹੈ। ਮਤਲਬ ਵੀ ਜਿਹੜੀ ਫਸਲ ਉਹਨੇ 6 ਮਹੀਨੇ ਜਿੱਤੇ ਉਹਨੇ ਇਨਵੈਸਟ ਕਰਨਾ ਨਾ, ਤੇ 6 ਮਹੀਨਿਆਂ ਬਾਅਦ ਉਹਨੇ ਵਾਅਦੇ ਕੀਤੇ ਹੁੰਦੇ ਆ ਵੀ ਮੈਂ ਸਪਰੇਅ ਵਾਲੇ ਨੂੰ ਦੇਣੇ ਆ, ਖਾਦ ਵਾਲੇ ਨੂੰ ਦੇਣੇ ਆ, ਟੂਬਲ ਵਾਲੇ ਨੂੰ ਵੀ ਦੇਣੇ ਆ, ਫਿਰ ਮੈਂ ਵਿੱਚੋਂ ਕੁਝ ਬਚਾ ਕੇ ਕਿਸੇ ਧੀ ਭੈਣ ਦਾ ਵਿਆਹ ਵੀ ਕਰਨਾ। ਸੋ ਮੈਨੂੰ ਲੱਗਦਾ ਵੀ ਰਿਸੋਰਸਿਸ ਨਹੀਂ ਹੁੰਦੇ ਕਿਸਾਨਾਂ ਕੋਲ। ਹਾਂ, ਜਿਹੜੇ ਵੱਡੇ ਜ਼ਿਮੀਂਦਾਰਾਂ ਦੀ ਗੱਲ ਕਰਦੇ ਨਾ, ਉਹ ਮੰਨਣ ਵਾਲੀ ਗੱਲ। ਵੇਖੋ ਜਿਸ ਵਕਤ ਤੁਸੀਂ ਇੱਕ ਮਿਸਾਲ ਤੌਰ 'ਤੇ ਜਿਸ ਵਕਤ ਤੁਸੀਂ ਇੱਕ ਦਫਾ ਮੰਡੀ ਰੁਕੀ ਹੈ ਨਾ ਤੇ ਰੇਟ ਚੰਗਾ ਨਿਕਲ ਗਿਆ ਨਾ, ਉਸੇ ਟਾਈਮ ਦੌੜ ਲੱਗ ਜਾਂਦੀ ਹੈ। ਉਹ ਫਿਰ ਲਾਲਚ ਕਿਉਂ ਰੱਖੀ ਹੈ, ਸਾਰੇ ਭੱਜ ਪੈਂਦੇ ਨੇ। ਰਹੀ ਗੱਲ, ਚਲੋ ਮੈਂ ਗੱਲ ਕੱਟਦਾ ਇੱਕ ਵਾਰੀ ਤੁਹਾਡੀ ਵੀ ਇਹਦੇ ਵਿੱਚ ਸਰਕਾਰ ਦਾ ਜਿਹੜਾ ਕਿਸਾਨ ਦਾ ਸਟਾਂਸ ਕੀ ਹੋਣਾ ਚਾਹੀਦਾ? ਵੀ ਮਤਲਬ ਮਿਨੀਮਮ MSP ਹੋਣੀ ਚਾਹੀਦੀ, ਮਿਨੀਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ ਆ ਕਿਸੇ ਵੀ ਫਸਲ ਦੀ ਤੈਅ, ਵੀ ਜਿਹੜੀ ਸ਼ੈ ਉਹਨੇ ਲਾਉਣੀ ਆ ਉਹਨੂੰ ਲਾਉਣ ਤੋਂ ਪਹਿਲਾਂ ਪਤਾ ਵੀ ਮੇਰੀ ਇੰਨੇ ਦੀ ਵਿਕਣੀ ਹੈ ਤੇ ਮੈਂ ਇਹਦੇ ਤੇ ਉਸ ਹਿਸਾਬ ਨਾਲ ਖਰਚੇ ਕਰਨੇ ਆ। ਬਿਲਕੁਲ ਸਹੀ। ਮਤਲਬ ਅੱਜ ਆਪਾਂ ਪੋਡਕਾਸਟ ਕਰਨੇ, ਜੇ ਮੈਨੂੰ ਪਤਾ ਵੀ ਇਹ ਪੋਡਕਾਸਟ ਤੇ 10,000 ਰੁਪਇਆ 20,000 ਲੱਗਣਾ ਤੇ ਇਹਦੇ ਤੋਂ ਮੈਨੂੰ ਆਉਣੇ ਕਿੰਨੇ ਆ, ਮਤਲਬ ਇਹ ਗੱਲ ਤੈਅ ਹੁੰਦੀ ਹੈ। ਵੀ ਹੁਣ ਸਰਕਾਰ ਨੇ ਇਸ ਵਾਰੀ ਕਿਹਾ ਵਾ ਵੀ 3200 ਮੇਰਾ ਖਿਆਲ ਅਨਾਊਂਸ ਕੀਤਾ, ਲੇਕਿਨ ਉਹ ਤੇ ਕਨਫਰਮ ਕੋਈ ਨਹੀਂ, ਹਾਲੇ ਕਨਫਰਮ ਨਹੀਂ ਹੋਇਆ। ਮਤਲਬ ਇਹਦੀ ਐਸੀ ਸਕੀਮ ਲਿਆਂਦੀ ਜਾ ਸਕਦੀ ਹੈ MSP ਵਾਲੀ, ਜਿਸ ਵਕਤ ਇਹਦੀ ਇੱਕ ਫਿਕਸ ਜਿਵੇਂ ਮਤਲਬ ਰੇਟ MSP ਹੋਈ ਆ, ਮਿਨੀਮਮ ਸਪੋਰਟ ਪ੍ਰਾਈਸ, ਸਪੋਰਟ
ਫਿਕਸ ਰੇਟ ਨਿਕਲਿਆ ਨੇ। ਹੁਣ ਮੈਨੂੰ ਵੀ ਪਤਾ ਹੈ ਕਿ ਮੈਂ ਯਾਰ ਮੇਰੇ ਤੇ ਇਹ ਖਰਚਾ ਹੁੰਦਾ ਹੈ, ਇੰਨੀ ਕੁ ਮੈਨੂੰ ਬਚਤ ਆ ਜਾਏਗੀ, ਇੰਨੇ ਮਨ ਮੇਰੀ ਐਵਰੇਜ ਨਿਕਲ ਜਾਏਗੀ। ਉਹਨੂੰ ਆਪਣੇ ਸ਼ੋ ਅਗਰ ਉਹਦੇ ਵੀ ਬਜਟ ਬਣਦਾ ਹੈ, ਉਹਨੂੰ ਮੈਨੇਜ ਕਰ ਲਏਗਾ, ਫਿਰ ਉਸ ਹਿਸਾਬ ਨਾਲ ਕਰੇਗਾ ਨਾ। ਅਤੇ ਜਿਸ ਵਕਤ ਉਹਦਾ ਰੇਟ ਜਿਹਨੂੰ ਖੋਲ੍ਹ ਦਿੱਤਾ ਹੈ, ਮਤਲਬ ਮਿਸਾਲ ਤੌਰ 'ਤੇ ਉਹਨੂੰ ਖਰੀਦ ਹੀ ਨਹੀਂ ਰਿਹਾ, ਉਹਦੇ ਵਿੱਚ ਆਣ ਕੇ ਫਿਰ ਉਹਦਾ ਨੁਕਸਾਨ ਹੀ ਹੋਏਗਾ। ਜਿਵੇਂ ਰੁਲੀ ਹੁਣ ਤੁਹਾਡੇ ਕੋਲ ਕਣਕ ਰੁਲੀ ਹੈ, ਲੋਕਾਂ ਦੀਆਂ ਸੁਸਰੀਆਂ ਲੱਗ ਗਈਆਂ। ਹੁਣ ਰੁਲਣ ਤੋਂ ਬਾਅਦ ਦੀ ਗੱਲ ਹੈ ਵੀ ਹੁਣ ਅੱਜ ਦੇ ਦਿਨ ਤੱਕ ਪਰਸੋਂ ਚੌਥ ਮੈਨੂੰ ਪਤਾ ਲੱਗਾ ਸੀ ਵੀ ਇਹਨਾਂ ਨੇ ਬਾਹਰੋਂ ਕਣਕ ਇੰਪੋਰਟ ਕਰ ਲਈ ਹੈ, ਮਤਲਬ ਵੀ ਕਿੰਨੇ ਮੈਟ੍ਰਿਕ ਟਨ ਕਿੰਨੀ ਗੰਦਮ ਇੰਪੋਰਟ ਕੀਤੀ ਹੈ। ਵੀ ਉਹ ਇੰਪੋਰਟ ਕਰਨ ਦੀ ਲੋੜ ਕਿਉਂ ਪਈ ਹੈ ਤੁਹਾਨੂੰ? ਸਾਡੇ ਇੱਥੇ ਜੋ ਪੂਰੀ ਹੋਣੀ, ਤੁਹਾਡੇ ਕੋਲ ਵੱਧ ਹੀ ਕਣਕ ਸੀ, ਹੁਣ ਡਾਲਰਾਂ ਨਾਲ ਜੋ ਖਰੀਦਣ ਦੇ ਵੀ ਕਿਸਾਨਾਂ ਹੋ ਗਿਆ ਉਹਨਾਂ ਖਰੀਦੀ। ਬਹੁਤ ਆਲਾ ਇਹ ਗੱਲ ਮੈਂ ਨਾ ਪਿਛਲੀ ਵੀਡੀਓ 'ਚ ਵੀ ਕੀਤੀ ਸੀ। ਉਹ ਜਿਵੇਂ ਅਸੀਂ ਉਹ ਦਿਓਰ ਵਾਲੀ ਗੱਲ ਤੇ ਭਰਜਾਈ ਵਾਲੀ ਗੱਲ ਇਹੀ ਹੈ ਵੀ ਲੋਕਾਂ ਨੂੰ ਫਾਇਦਾ ਦੇਣਾ ਹੈ। ਡਾਲਰਾਂ ਲੈ ਕੇ ਉਹ ਵੀ ਆਪਣੇ ਕਿਸਾਨ ਨੂੰ ਦਿੱਤਾ ਜਾਏ, ਮੈਂ ਕਿਹਾ ਸਾਰਾ ਮਸਲਾ ਹੀ ਹੱਲ ਹੋ ਜਾਂਦਾ। ਘਰ ਦੀ ਗੱਲ ਘਰ 'ਚ ਰਹੇਗੀ ਨਾ, ਸਾਡਾ ਡਾਲਰ ਬਾਹਰ ਨੂੰ ਜਾਏਗਾ, ਉਹ ਸਾਡਾ ਪੈਸੇ ਵੀ ਘਰ ਰਹਿ ਜਾਏਗਾ, ਉਹ ਵੀ ਆ ਜਾਂਦੀ, ਕਿਸਾਨ ਖੁਸ਼ਹਾਲ ਹੋ ਜਾਏਗਾ ਤੇ ਮੁਲਕ ਖੁਸ਼ਹਾਲ ਹੋ ਜਾਏਗਾ। ਤੇ ਗੱਲ ਬੜੀ ਸੋਹਣੀ। ਲੇਕਿਨ ਇਹਦੇ ਪਿੱਛੇ ਜਿਹੜੇ ਨੇ ਉਹ ਲੋਕ ਮਾਫੀਆ ਨੇ, ਉਹੀ ਮਾਫੀਆ ਨੇ ਜਿਹੜੇ ਸਰਕਾਰ ਇੱਕ ਸੈਕਿੰਡ ਰੱਖ ਕੇ ਕੋਕੋ ਤੋਂ ਕਮਿਸ਼ਨਾਂ ਖਾਦੀਆਂ ਜਾਂਦੀਆਂ ਨੇ। ਅੱਛਾ, ਇੱਥੇ ਇੱਕ ਹੋਰ ਸਵਾਲ ਹੈ ਵੀ ਅਸੀਂ ਟਿਪੀਕਲ ਜਿਹੜੀ ਸਾਡਾ ਕਿਸਾਨਾਂ ਦੀਆਂ ਫਸਲਾਂ ਨੇ, ਅਸੀਂ ਉਸ ਤੋਂ ਹਟ ਕੇ ਜਿਹੜੀਆਂ ਫਸਲਾਂ ਕਾਸ਼ਤ ਕਿਉਂ ਨਹੀਂ ਕਰਦੇ? ਜਾਂ ਕਿਸਾਨ ਹੋਣ ਵਾਲੇ ਦੌਰ ਨੂੰ ਲੈ ਕੇ, ਮਤਲਬ ਸਾਇੰਟੀਫਿਕਲੀ ਵੇਖ ਲਈ ਆਪਾਂ ਜਾਂ ਵੈਸੇ ਵੇਖ ਲਈਏ ਵੀ ਜਿਵੇਂ ਤੁਹਾਡੇ ਇਲਾਕੇ 'ਚ ਖਰਬੂਜ਼ਾ ਕਾਸ਼ਤ ਹੁੰਦਾ, ਅੱਗੋਂ ਸਬਜ਼ੀਆਂ ਹੋ ਗਈਆਂ, ਸਬਜ਼ੀਆਂ ਵੀ ਬਹੁਤ ਸਾਰੇ ਲੋਕ ਕਾਸ਼ਤ ਕਰਦੇ ਨੇ, ਹੋਰ ਬਹੁਤ ਸਾਰੀਆਂ ਫਸਲਾਂ ਵਿੱਚ ਜਿਵੇਂ ਉਹ ਡਰੈਗਨ ਫਰੂਟ ਹੋ ਗਿਆ, ਬਹੁਤ ਸਾਰੇ ਲੋਕ ਉਹ ਕਾਸ਼ਤ ਕਰਦੇ ਨੇ। ਮਤਲਬ ਉਸ ਤਰ੍ਹਾਂ ਦੀ ਫਾਰਮਿੰਗ ਵਾਲੇ ਪਾਸੇ ਕਿਉਂ ਨਹੀਂ ਜਾਂਦੇ? ਹੁਣ ਡਰੈਗਨ ਫਰੂਟ ਵੀ ਹੁਣ ਇੰਟਰੋਡਕਸ਼ਨ ਹੋਇਆ, ਇਹ ਤੁਹਾਨੂੰ ਪਤਾ ਹੀ ਹੈ ਕਿ ਡਰੈਗਨ ਫਰੂਟ ਮੈਨੂੰ ਗੱਲ ਯਾਦ ਆ ਗਈ ਰਾਤੀ ਵੀ 1984 ਦੇ ਵਿੱਚ ਤੁਸੀਂ ਕਿਹਾ ਸੀ ਵੀ 200 ਰੁਪਏ ਨੂੰ ਕਿੱਲਾ ਤੁਸੀਂ ਪੈਲੀ ਠੇਕੇ ਦੇ ਦਿੱਤੀ, ਤੇ ਉਹਨਾਂ ਨੇ ਜਿਹੜੇ ਮਾਛੀ ਸਨ ਉਹਨਾਂ ਨੇ ਉਦੋਂ ਦਿਵਾਣਾ ਲਾਇਆ 1984 'ਚ। 1984 ਵੀ ਜਦੋਂ ਦਿਵਾਣੇ ਦਾ ਨਾਂ ਨਹੀਂ ਸੀ। ਨਹੀਂ, ਦਿਵਾਣਾ ਹੈ ਸੀ, ਦਿਵਾਣਾ ਹੈ ਸੀ, ਮਤਲਬ ਵੀ ਇੰਨਾ ਨਹੀਂ ਸੀ, ਇੰਨਾ ਨਹੀਂ ਸੀ ਹੈ। ਤੇ ਉਸ ਟਾਈਮ ਦੇ ਵਿੱਚ ਉਹਨਾਂ ਦੀ 22,000 ਦੀ। ਅੱਛਾ, ਦੁਬਾਰਾ ਤੋਂ ਗੱਲ ਸੁਣਾ ਦਿਓ ਕਿਸ ਤਰ੍ਹਾਂ ਸੀ। ਮਤਲਬ ਉਹ ਅਸੀਂ ਉਹਨਾਂ ਸਾਡਾ ਨਾ ਬੈਰਾ ਜ਼ਮੀਨ ਹੈ, ਟਿੱਬਾ ਇੰਝ ਕਿ ਤੁਸੀਂ ਜਿਵੇਂ ਸਲਾਬ ਨਹੀਂ ਆਇਆ, ਸਾਡੇ ਕੋਲ ਨਹੀਂ ਆਉਂਦਾ, ਸਾਡੇ ਕੋਲ ਆਉਂਦਾ ਹੀ ਨਹੀਂ ਹੈ। ਕੋਈ 88 ਹੋਵੇ 84 ਹੋਵੇ, ਕੋਈ ਨਹੀਂ ਸਲਾਬ ਸਲੂਬ ਸਾਡੇ ਕੋਲ ਨਹੀਂ ਆਉਂਦਾ। ਕਿਉਂਕਿ ਸਾਡੇ ਜਿਹੜੇ ਵਡੇਰੇ ਸਨ ਉਹ ਆਂਦੇ ਸਨ ਕਿ ਸਾਡੇ ਜਿਹੜੇ ਪਿੰਡ ਦੇ ਵਿਹੜੇ ਨੇ ਨਾ, ਤੇ ਲਾਹੌਰ ਦੇ ਜਿਹੜੇ ਚੁਬਾਰੇ ਨੇ ਬਰਾਬਰ ਨੇ। ਠੀਕ ਹੈ। ਅੱਛਾ, ਉਹ ਪੈਲੀ ਸਾਡੀ ਨਾ ਟਿੱਬੇ ਉਂਝ ਜਿਵੇਂ ਮੂਲ ਬਣੇ ਦੇ, ਜੇ ਪਹਾੜ ਟਾਈਪ ਇਹ ਸਨ, ਥੋੜ੍ਹੇ ਜਿਹੀ ਨਾ ਉੱਚੀ ਨੀਵੀਆਂ ਪੈਲੀਆਂ ਸਨ, ਤੇ ਉਹਦੇ ਕਿਰਾ ਕੁਰਾ ਕਰ ਛੱਡਦੇ ਸਨ ਆਪਣਾ ਨਾ ਚਣਿਆਂ ਚੁਣਿਆਂ ਦਾ ਕੋਈ ਜੋਂ ਸ਼ੋਂ ਇਹ ਗੋਜਾ ਜਿਹਾ ਆਉਂਦਾ, ਗੋਜਾ ਆਉਂਦੇ ਨੇ। ਉਹ ਵਡੇਰਿਆਂ ਨੇ ਕਿਹਾ ਕਿ ਚਲੋ ਯਾਰ ਇਹਨਾਂ ਨੇ ਢੇਰੀ ਬਣਾ ਕੇ ਨਾ, ਤੇ ਇੱਕ ਠੇਕੇਦਾਰ ਆਇਆ ਕਿ ਚਲੋ ਉਹਨਾਂ ਠੇਕੇ ਦੇ ਦਈਏ ਪੈਲੀ, ਕਿ ਚਲੋ ਪੈਲੀ ਸਿੱਧੀ ਕਰਨਗੇ, ਤੇ ਇਹ ਵੇਖ ਕੇ ਚਲੋ ਸਾਡੀ ਪੈਲੀਆਂ ਬਣ ਜਾਣਗੀਆਂ, ਤੇ ਚਲੋ 5 ਸਾਲ ਨੂੰ ਠੇਕੇ ਦੇ ਦਿੰਦੇ ਆ। ਉਹਨਾਂ ਠੇਕੇ ਲੈ ਲਈ। ਉਹ ਪ੍ਰੋਫੈਸ਼ਨਲ ਸਨ, ਠੀਕ ਹੈ ਜੀ, ਉਸ ਚੀਜ਼ ਨੂੰ ਸਮਝਦੇ ਸਨ। ਉਹਨਾਂ ਖੈਰ ਉਹ ਠੇਕੇ ਪਾਲੇ, ਉਹਨਾਂ ਨਾਲ ਉੱਚੇ ਜਿਹੇ ਇੱਕ ਟਿੱਲੇ ਦੇਣਾ, ਉਹ ਇੰਜਨ ਕਾਲਾ ਇੰਜਨ ਸੀ, ਉਹਨੂੰ ਉਹ ਲਾ ਲਿਆ। ਸੋਰਸ ਤੋਂ ਹੋਰ ਕੋਈ ਨਹੀਂ ਸੀ ਪਾਣੀ ਦਾ, ਉਹਨੂੰ ਸਾਰੀ ਜ਼ਿੰਦਗੀ ਪਾਣੀ ਤੇ ਲੱਗਾ ਹੀ ਨਹੀਂ ਸੀ ਹੈ ਨਾ, ਉਸ ਜ਼ਮੀਨ ਨੂੰ ਬਾਰਿਸ਼ਾਂ ਦੀ ਮੋਈ ਸੀ। ਅੱਛਾ, ਉਹਨਾਂ ਸਰਕੜਾ ਸੁੜਾ ਪਾ ਕੇ ਨਾ ਖੇਲਾਂ ਖੂਲਾਂ ਕਰਕੇ ਤੋਂ ਪਾਣੀ ਰੇੜ ਦਿੱਤਾ, ਉਹਨਾਂ ਲਾ ਦਿੱਤਾ ਦੁਆਣਾ ਨਾ ਰਵਾਈ ਲਾ ਦਿੱਤੀ। ਬੋਈ ਦੁਆਣਾ ਪਹਿਲੀ ਦਫਾ ਲੱਗਦਾ ਪਿਆ ਉਸ ਜ਼ਮੀਨ 'ਚ, ਕਿਉਂਕਿ ਖਸੂਸਨ ਜੇ ਦੁਆਣੇ ਦੀ ਫਸਲ ਹੈ ਨਾ, ਬਾਰ ਲਾਇਆ ਜੇ ਨਾ, ਤੇ ਫਿਰ ਇਹਦਾ ਨਾ ਸਹੀ ਚੁੱਕਦੀ ਨਹੀਂ ਹੈ ਪੈਲੀ। ਉਹ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਪੈਲੀਆਂ ਨਵੀਆਂ ਮਿਲ ਜਾਣ, ਜਿਹਨੇ ਦੁਆਣਾ ਅੱਜ ਤੱਕ ਕਾਸ਼ਤ ਨਾ ਹੋਇਆ ਹੋਵੇ, ਉਹ ਬਿਹਤਰ ਹੁੰਦਾ ਹੈ। ਉਹ ਜਨਾਬ ਉਹਦੇ ਵਿੱਚ ਉਹਨਾਂ ਦੀ ਉਸ ਟਾਈਮ ਦੇ ਵਿੱਚ 22,000 ਦੀ ਗੱਡੀ ਨਿਕਲੀ। ਹਿਸਾਬ ਨਾਲ ਤੁਸੀਂ ਹਿਸਾਬ ਕਰ ਲਵੋ ਕਿ ਕਿੱਲੇ ਦੇ ਵਿੱਚੋਂ ਗੱਡੀ ਜਿਹੜੀ ਹੈ ਨਾ, ਬੜਾ ਚੰਗੀ ਜਿਹੜੀ ਫਸਲ ਹੁੰਦੀ ਹੈ, ਬੜੀ ਸੋਹਣੀ ਗੱਡੀ, ਇਸ ਕਿੱਲੇ ਤੋਂ ਘੱਟ ਜਿਹੜੀ ਜਗ੍ਹਾ ਦੇ ਵਿੱਚ ਉਹਨਾਂ ਦੀ ਉਹ ਗੱਡੀ ਨਿਕਲਦੀ ਸੀ ਪਈ, ਤੇ ਉਹਨਾਂ ਨੂੰ ਬੜਾ ਫਾਇਦਾ ਹੋਇਆ। 200 ਰੁਪਏ ਠੇਕਾ ਤੇ 22,000 ਦੀ ਗੱਡੀ ਨਿਕਲੀ, 22,000 ਦੀ ਗੱਡੀ ਨਿਕਲੀ। ਠੀਕ ਹੈ ਜੀ। ਤੂੰ ਫਿਰ ਸਾਨੂੰ ਜਿਹੜਾ ਜਿਸ ਵਾਸਤੇ ਅਸਾਂ ਪੈਲੀ ਠੇਕੇ ਦਿੱਤੀ ਸੀ ਕਿ ਅਸੀਂ ਇਹ ਪੈਲੀ ਸਾਡੀ ਸਿੱਧੀਆਂ ਕਰ ਦੇਣਗੇ, ਉਹ ਨਾ ਕੀਤੀ ਕੋਨਾ, ਫਿਰ ਸਾਡਾ ਉਹਨਾਂ ਨਾਲ ਸੂਤਰ ਨਾ ਬਣਿਆ ਹੋਇਆ, ਤੁਸੀਂ ਜਾਓ, ਅਸਾਂ ਫਿਰ ਟਿਊਬਵੈੱਲ ਵਾਲਿਆ ਆਪਣਾ, ਤੇ ਉਹ ਪੈਲੀਆਂ ਸਿੱਧੀਆਂ ਪੱਧਰੀਆਂ ਕੀਤੀਆਂ, ਤੇ ਇਸ ਹਿਸਾਬ ਨਾਲ ਉਹ ਚੱਲਦਾ। ਮੇਰਾ ਜਵਾਬ ਹੀ ਉਹਦੇ ਵਿੱਚੋਂ ਇਹ ਸੀ ਵੀ ਇਹਦੇ ਵਿੱਚ ਇਹ ਆ ਵੀ ਇਸ ਤਰ੍ਹਾਂ ਫਾਰਮਿੰਗ ਜਿਹੜੀ ਆ ਉਹ ਡਿਫਰੈਂਟ ਫਸਲਾਂ ਜੇ ਤੁਸੀਂ ਕਾਸ਼ਤ ਆਪਾਂ ਕਰ ਲੈਂਦੇ ਆ, ਤੇ ਮੈਨੂੰ ਲੱਗਦਾ ਜ਼ਿਮੀਂਦਾਰਾਂ ਨੂੰ ਥੋੜ੍ਹਾ ਜਿਹਾ ਹੋਰ ਪਾਸੇ ਤੁਰਨਾ ਚਾਹੀਦਾ ਵੀ ਉਹ ਟਿਪੀਕਲ ਫਸਲਾਂ ਤੋਂ ਹਟ ਕੇ ਬੁਲਾਓ, ਤੇ ਉਹਨਾਂ ਦੇ ਵਿੱਚ ਫਾਇਦੇ ਜ਼ਿਆਦਾ। ਇੱਕ ਹੋਰ ਚੀਜ਼ ਇਹਦੇ 'ਚ ਆ ਜਾਂਦੀ ਹੈ, ਕੁਝ ਇਲਾਕੇ ਨੇ ਮਖਸੂਸ, ਜਿਵੇਂ ਕਿ ਨਾਰੰਗ ਹੈ, ਆਪਣਾ
ਕਾਮੋ ਕੀ ਸਾਈਡ ਇਹ ਸਾਡੀ ਬੈਲਟ ਜਿਹੜੀ ਹੈ, ਇਹ ਜਿਹੜੇ ਚੀਜ਼ਾਂ, ਇਹ ਇਲਾਕਾ ਹੈ ਇੱਕ ਫਲੱਡ ਦਾ ਏਰੀਆ ਹੈ। ਇੱਥੇ ਚੀਜ਼ਾਂ ਇਹ ਨਹੀਂ ਕਾਮਯਾਬ ਹੁੰਦੀਆਂ। ਮਿਸਾਲ ਤੌਰ 'ਤੇ ਜਿਵੇਂ ਹੜ੍ਹ ਆਇਆ ਹੈ, ਇਹ ਇੱਕ ਫਲੱਡ ਏਰੀਆ ਹੈ। ਹੁਣ ਉੱਥੇ ਜ਼ਿਆਦਾਤਰ ਮੁੰਜੀ, ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ 'ਤੇ ਮਸ਼ਹੂਰ ਹੈ ਨਾਰੰਗ ਦੇ ਚਾਵਲ, ਕਿਉਂਕਿ ਇਹ ਕਰਲਾਠੀਆਂ ਜ਼ਮੀਨਾਂ ਨੇ ਅਤੇ ਉਹ ਫਲੱਡ ਏਰੀਆ ਹੈ। ਫਲੱਡ ਏਰੀਆ ਤੁਸੀਂ ਇੱਕ ਹੋਰ ਚੀਜ਼ ਤੁਹਾਨੂੰ ਇਹਦੇ ਵਿੱਚ ਆ ਜਾਏਗੀ ਕਿ ਤੁਸੀਂ ਵੇਖੋ ਕਿ ਆਪਣਾ ਲਾਹੌਰ ਸ਼ਦਾਰੇ ਤੋਂ ਲੈ ਕੇ ਤੇ ਕਾਮੋਕੇ ਤੱਕ 100 ਮੋਰੀਆ ਪੁੱਲ ਨੇ, ਠੀਕ ਹੈ। ਉਹਦੀ ਵਜ੍ਹਾ ਫਿਰ ਤੁਸੀਂ ਵੇਖੋ ਕਿ ਸ਼ੇਖਪੁਰੇ ਤੋਂ ਲੈ ਕੇ ਇੱਥੋਂ ਖਾਨਪੁਰ ਨਹਿਰ ਤੋਂ ਲੈ ਕੇ ਸ਼ੇਖਪੁਰਾ ਰੋਡ ਤੋਂ ਤੇ ਲਾਹੌਰ ਦੇ ਬੇਗਮਪੁਰ ਤੱਕ ਤੁਸੀਂ ਵੇਖੋ ਪੁੱਲ ਕਿੰਨੇ ਨੇ। ਹੁਣ ਇਹ ਇੱਕ ਦਰਿਆ ਹੈ, ਇਹਦੇ ਵਿੱਚੋਂ 5 ਡੇਕਾਂ ਲੰਘਦੀਆਂ ਨੇ। ਹੁਣ ਉਹ ਫਸਲਾਂ ਜਿਹੜੀਆਂ ਨਾ ਉਹ ਕਿਉਂਕਿ ਕਰਲਾਠੀਆਂ ਜ਼ਮੀਨਾਂ ਨੇ ਉਹਦੇ 'ਚ ਚੱਲਦੀ ਏ ਮੂੰਜੀ ਚੱਲਦੀ ਹੈ। ਹੁਣ ਟਿੱਬਿਆਂ ਤੇ ਮੂੰਜੀ ਜਿਹੜੀ ਤੇ ਮੂੰਜੀ ਤੇ ਨਹੀਂ ਚੱਲਦੀ ਨਾ, ਜਿੱਥੇ ਪਾਣੀ ਖਲੋਣਾ ਮੂੰਜੀ ਤੇ ਉੱਥੇ ਚੱਲਣੀ ਹੈ। ਕੁਝ ਫਿਰ ਉਹ ਇਲਾਕਾਈ ਫਸਲਾਂ ਵੀ ਹਨ ਨਾ, ਉਹ ਦੂਜੀ ਕਾਮਯਾਬ ਹੀ ਨਹੀਂ ਹੁੰਦੀ, ਉੱਥੇ ਸਬਜ਼ੀ ਨਹੀਂ ਹੋਏਗੀ ਕਾਮਯਾਬ, ਉਹ ਇਹ ਸੂਰਤ ਹਾਲ ਆ ਜਾਂਦੀ ਵਿੱਚ। ਅੱਛਾ ਚਲੋ, ਟਿਕਟੋਕ ਤੋਂ ਗੱਲ ਆਪਾਂ ਸ਼ੁਰੂ ਕੀਤੀ ਸੀ, ਗੱਲਾਂ ਹੋਰ ਪਾਸੇ ਸ਼ੁਰੂ ਹੋਣਾ ਪਈਆਂ ਵੀ ਤੁਸੀਂ ਟਿਕਟੋਕ 'ਤੇ ਆਏ ਹੋ ਅਤੇ ਬਹੁਤ ਸਾਰੇ ਚਿਹਰੇ ਜਿਹੜੇ ਆ ਟਿਕਟੋਕ 'ਤੇ ਹੋਰ ਵੀ ਬੜੇ ਮਸ਼ਹੂਰ ਨੇ। ਅਤੇ ਜਿਵੇਂ ਆਪਾਂ ਕੰਟੈਂਟ ਦੀ ਗੱਲ ਕਰਨੇ ਆ ਵੀ ਟੇਸਟ ਕੀ ਹੈ ਸਾਡੇ ਲੋਕਾਂ ਦੇ ਵੇਖਣ ਦਾ, ਕੰਟੈਂਟ ਵੇਖਣ ਦਾ ਟੇਸਟ ਤੁਹਾਨੂੰ ਮੈਂ ਦੱਸੀ ਤੇ ਹੈ ਸੀ, ਪਰ ਮੈਂ ਨਹੀਂ ਕਰਨਾ ਚਾਹੁੰਦਾ ਉਹ ਗੱਲ, ਫਿਰ ਵੀ ਕਿਸੇ ਨੂੰ ਹੇਟ ਹੋਏਗੀ। ਲੇਕਿਨ ਸੱਚ ਬਾਤ ਹੈ, ਸਾਡੀ ਜਿਹੜੀ ਕੌਮ ਹੈ ਸਾਡੀ ਟੇਟਲੈਸ ਹੈ। ਜੇ ਕਿਉਂਕਿ ਇਹ ਵਿੱਚ ਵੇਖੋ ਨਾ ਤੁਸੀਂ, ਚਾਹਤ ਫਤਿਹ ਅਲੀ ਖਾਨ ਨੂੰ ਨਾ ਉਹ ਆਂਡੇ ਵੱਜ ਗਿਆ ਨਾ ਉਹ 2, ਅਤੇ ਮੈਂ ਉਹਦੇ 'ਤੇ ਬਕਾਇਦਾ ਵੀਡੀਓ ਕੀਤੀ ਕਿ ਇਹ ਆਂਡੇ ਚਾਹਤ ਨੂੰ ਨਹੀਂ ਵੱਜੇ, ਇਹ ਵੱਜੇ ਨੇ ਸਰਕਾਰ ਉਸ ਟੇਸਟ ਵਾਲਿਆਂ ਨੂੰ, ਉਹਨਾਂ ਜਿਨ੍ਹਾਂ ਨੂੰ ਸਰਕਾਰ ਹੈ ਉਹ ਮੀਡੀਆ ਵਾਲਿਆਂ ਨੂੰ, ਜਿਹੜੇ ਬਾਬਾ ਕੇ ਇੰਟਰਵਿਊ ਕਰਦੇ ਨੇ, ਸ਼ੋਹਰਤ ਤੇ ਉਹਨੂੰ ਮਿਲ ਗਈ, ਠੀਕ ਹੈ ਜੀ। ਅਤੇ ਉਹਨਾਂ ਨੂੰ ਮਿਲੀ ਹੈ। ਹੁਣ ਉਹਨੇ ਜਿਹੜੀ ਮਾਂ ਭੈਣ ਕੀਤੀ ਹੈ ਮਿਊਜ਼ਿਕ ਦੀ, ਠੀਕ ਹੈ ਜੀ, ਕਿਉਂਕਿ ਉਹ ਨੁਸਰਤ ਤੇ ਛੱਡ ਦਿਓ, ਉਹ ਤੇ ਵਕਤ ਦਾ ਤਾਨਸੇਨ ਬਣ ਕੇ ਸਾਹਮਣੇ ਆਇਆ, ਉਹ ਕੀ ਬਦੋ ਬਦੀ ਬਈ। ਇਹ ਟੇਸਟ ਹੈ ਸਾਡੀ ਆਵਾਮ ਦਾ। ਸਲਾਬ ਤੋਂ ਗੱਲ ਆਉਣ ਡਈ ਸੀ ਵੀ ਸਲਾਬ ਜਿਹੜੇ ਆ ਇਹ ਕਿਸ ਤਰ੍ਹਾਂ ਮੁੱਕ ਸਕਦੇ ਆ, ਅਤੇ ਹੋਣ ਵਾਲੇ ਹਾਲੀਆ ਸਲਾਬ ਜਿਹੜਾ ਆ ਇਹਦੀ ਵਜ੍ਹਾ ਕੀ ਬਣੀ? ਸਲਾਬ ਮੁੱਕ ਨਹੀਂ ਸਕਦੇ, ਠੀਕ ਹੈ ਜੀ। ਉਹ ਇਸ ਤੋਂ ਕਿ ਜਦੋਂ ਦੀ ਕਾਇਨਾਤ ਬਣੀ ਹੈ, ਘਟ ਸਕਦੇ ਨਹੀਂ ਉਹਦੇ 'ਤੇ ਹਾਂ ਕੰਟਰੋਲ ਹੋ ਸਕਦਾ, ਠੀਕ ਹੈ ਜੀ। ਜਦੋਂ ਦੀ ਕਾਇਨਾਤ ਬਣੀ ਹੈ, ਉਦੋਂ ਦੀ ਹਵਾਵਾਂ ਬਣੀਆਂ ਨੇ, ਉਦੋਂ ਦੀ ਬੱਦਲ ਬਣੇ ਨੇ, ਉਦੋਂ ਦੀ ਸਰਕਾਰ ਉਹਦੇ ਰਸਤੇ ਬਣੇ ਨੇ, ਬਾਰਿਸ਼ਾਂ ਹੋਣੀਆਂ ਨੇ, ਕੁਝ ਜਿਹੜੇ ਦਰਿਆ ਨੇ, ਡੇਕਾਂ ਨੇ, ਨਾਲੇ ਨੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਆਣ ਕੇ ਅਸੀਂ ਕੁਝ ਚੀਜ਼ਾਂ ਐਸੀਆਂ ਸਾਡੇ ਕੋਲ ਕੋਈ ਫਿਤਰਤ ਨਾਲ ਅਸੀਂ ਟਕਰਾਉਂਦੇ ਆ ਨਾ ਪਿਆ, ਕੁਝ ਅਸੀਂ ਉਹਦੇ ਰਾਹ ਡੱਕ ਲੈਣਾ, ਉਹ ਵਿੱਚ ਟਾਉਣਾ ਬਣਾ ਲਈਆਂ, ਵਿੱਚ ਫੈਕਟਰੀਆਂ ਬਣਾ ਲਈਆਂ। ਤੁਸੀਂ ਵੇਖੋ ਸਾਰੇ ਜਿੰਨੇ ਪੁੱਲ ਨੇ ਉਹਨਾਂ ਦਾ ਕਿਸੇ ਵਾਰ ਫੈਕਟਰੀ ਨੇ ਕਿਤੇ ਟਾਉਣਾ ਨੇ, ਉਹ ਡਾਫ ਤੇ ਲੱਗੀ, ਝਟਕੀ ਜ਼ਬਾਨ 'ਚ ਸੀ ਨਾ, ਡਾਫ ਲੱਗ ਗਈ ਯਾਰ, ਪਾਣੀ ਹੁੰਦਾ ਪਿਆ, ਡਾਫ ਲੱਗੀ, ਉਹ ਕਿੰਨਾ ਕੁ ਨੁਕਸਾਨ ਤਾਂ ਹੋਏਗਾ। ਸਾਨੂੰ ਉਹਦੇ ਰਾਹ ਦੇਣੇ ਪੈਣਗੇ। ਦੂਜੇ ਨੰਬਰ 'ਤੇ ਜਿਹੜੀ ਇਹ ਜਿਹੜਾ ਉਹ ਇਹਦੇ 'ਚ ਘੱਟ ਜਿਹੜੇ ਹੋ ਸਕਦੇ ਨੇ, ਮਿਸਾਲ ਤੌਰ 'ਤੇ ਇੰਡੀਆ ਨੇ ਡੈਮ ਬਣਾਉਣਾ, ਸਾਡੇ ਵਿੱਚ ਵੀ ਬੜਾ ਰੌਲਾ ਪਿਆ ਜੀ, ਡੈਮ ਬਣਾਓ ਜੀ, ਡੈਮ ਬਣਾਓ, ਵੀ ਡੈਮ ਢਾਬੀ 'ਤੇ ਕਿਤੇ ਬਣਾ, ਲਾਹੌਰ ਡੈਮ ਬਣਾਉਣਾ ਜੀ, ਕਿਤੇ ਦਾ ਡੈਮ ਬਣ ਹੀ ਨਹੀਂ ਸਕਦਾ। ਜਨਰਲੀ ਗੱਲ ਹੈ, ਚਨਾਹ 'ਤੇ ਕਿੱਥੇ ਬਣਾਉਣਾ ਜੀ, ਤੁਸੀਂ ਪਾਕਿਸਤਾਨ ਦੀ ਜਦੋਂ ਹਦੂਦ 'ਚ ਜਾਂਦਾ ਕਿੱਥੇ ਬਣਾਉਣਾ ਜੀ ਡੈਮ, ਉਹ ਡੈਮ ਤੁਹਾਡਾ ਯਾਰ ਪਿੱਛੇ ਬਣੇ, ਜਹਾਂ ਜਿੱਥੇ ਪਿੱਛੇ ਜਗ੍ਹਾ ਹੈ ਡੈਮਾਂ ਦੀ ਉਹਨਾਂ ਉਹ ਚਲੋ ਡੈਮ ਬਣਾ ਲਿਆ। ਲੇਕਿਨ ਸਾਡਾ ਮੁਆਹਦੇ ਵੀ ਉਹਨਾਂ ਨਾਲ ਹੋ ਗਿਆ, ਸਿੰਤਾਸ ਮੁਆਹਦਾ ਵੀ ਹੋ ਗਿਆ, ਜਿੱਥੇ ਪਾਣੀ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਕਰੋ ਪੂਰਾ, ਫਾਲਤੂ 'ਚ ਜਾਂਦਾ ਪਿਆ, ਸਮੁੰਦਰਾਂ 'ਚ ਜਾਂਦਾ ਪਿਆ ਪਾਣੀ। ਲੇਕਿਨ ਉਹਨਾਂ ਕੀ ਕੀਤਾ, ਉਹਨੂੰ ਬਤੌਰ ਹਥਿਆਰ ਬਣਾ ਲਿਆ, ਜਿਵੇਂ ਉਹਨੇ ਬਾਂਦਰ ਹੱਥ ਮਾਚਿਸ ਆ ਗਈ, ਕਿਉਂਕਿ ਉਹ ਪੰਜਾਬ ਦੇ ਲੋਕ ਨਹੀਂ ਹੈ ਜਿੰਨਾ ਇਹਨੂੰ ਸਰਕਾਰ ਉਹ ਵੈਪਨ ਬਣਾ ਲਿਆ। ਪਿਛਾ ਜਦ ਤੁਸੀਂ ਵੇਖਿਆ ਹੋਣਾ ਹੈ ਕਿ ਸਿੱਧਾ ਮੀਡੀਆ, ਮੇਨਸਟ੍ਰੀਮ ਮੀਡੀਆ ਦੇ ਬਹਿ ਕੇ, ਮੈਂ ਖੈਰ ਉਹਨੂੰ ਤਾਂ ਨਹੀਂ ਕਹਿੰਦਾ ਕਿ ਉਹ ਮੇਜਰ ਗੌਰਵ ਆ ਰਹੀ ਆ, ਕਿਉਂਕਿ ਉਹ ਪੰਜਾਬੀ ਨਹੀਂ ਹੈ, ਮੇਰੀ ਉਹਦੇ ਨਾਲ ਗੱਲ ਬਣਦੀ ਨਹੀਂ ਹੈ। ਮੈਨੂੰ ਤਕਲੀਫ ਹੋਈ ਸੀ, ਕਮਲਜੀਤ ਸਿੰਘ ਢਿੱਲੋਂ ਸੀ, ਉਹ ਲੈਫਟੀਨੈਂਟ ਜਨਰਲ ਸੀ, ਅਤੇ ਤੁਸੀਂ ਵੀ ਢਿੱਲੋਂ ਹੋ, ਠੀਕ ਹੈ ਜੀ। ਇੱਕ ਢਿੱਲੋਂ ਉਹ ਸਲਾਬ ਸਾਡੇ ਕੋਲ ਬੰਬ ਬਣਾ ਕੇ ਚਲਾਉਣ ਟੁਰਿਆ ਸੀ, ਇੱਕ ਸਲਾਬ ਦੇ ਵਿੱਚ ਸੇਵਾ ਕਰਦਾ ਸੀ ਪਿਆ, ਅਤੇ ਮੈਂ ਤੁਹਾਡੇ ਤੋਂ ਵੀਡੀਓ ਵੀ ਕੀਤੀ ਸੀ, ਠੀਕ ਹੈ ਜੀ। ਇਹ ਫਰਕ ਆਇਆ। ਹੁਣ ਉਹਦੇ ਵਿੱਚ ਕੀ ਹੋਇਆ ਕਿ ਜਿਸ ਉਹਨਾਂ ਡੈਮ ਤੇ ਖੋਲ੍ਹੇ ਨੇ, ਅਤੇ ਜੋ ਉਹਨਾਂ ਗੇਟ ਉੱਤੇ ਖੋਲ੍ਹੇ ਨੇ, ਤਾਂ ਪਹਿਲੀ ਸੱਟ 'ਤੇ ਆ ਗਿਆ ਪੰਜਾਬ ਚੜ੍ਹਦਾ, ਬਹੁਤਾ ਨੁਕਸਾਨ ਉੱਥੇ ਹੋਇਆ। ਉਹ ਰੇਤੇ ਜਿਹੜੇ ਚੜ੍ਹੇ ਨੇ ਉੱਥੇ ਚੜ੍ਹੇ ਨੇ, ਪਹਿਲਾਂ ਆਪਣਾ ਘਰ ਡੁਬੋਇਆ, ਹਥਿਆਰ ਪਹਿਲਾਂ ਆਂਦੇ ਵੀ ਘਰ ਚਲਾ ਲਿਆ, ਆਪਣੇ ਘਰ ਹੀ ਚਲਾ ਲਿਆ, ਬੰਬ ਕੋਲ, ਬਲਕਿ ਸਮਝਣ ਜਿਵੇਂ ਸਾਡੇ ਕੋਲ ਨਹੀਂ ਤੇ ਨੇਫ ਵਿੱਚ ਪਿਸਤੌਲ ਚੱਲਦਾ, ਇੰਝ ਹੀ ਚੱਲਿਆ ਉਹਨਾਂ ਦੇ ਚੱਲ ਗਿਆ। ਤੇ ਮੈਨੂੰ ਲੱਗਦਾ ਵੀ ਬਹੁਤਾ ਨੁਕਸਾਨ ਉਧਰ ਹੋਇਆ ਤੇ ਉਹਦੇ ਨਾਲ ਘੱਟ ਇੱਧਰ ਹੋਇਆ, ਸਾਡਾ ਇੱਧਰ ਵੀ ਬਥੇਰਾ ਹੋਇਆ। ਪਰ ਇਹ ਆ ਵੀ ਪਹਿਲਾਂ ਆਪਣਾ ਫਿਰ ਤੁਸੀਂ
ਇਹ ਮਤਲਬ ਵੀ ਮੈਨ-ਮੇਡ ਸੀ ਲੱਗਦਾ? ਮੈਨ-ਮੇਡ, ਮੈਂ ਤਾਂ ਕਿਹਾ ਬਿਲਕੁਲ ਮੈਨ-ਮੇਡ। ਉਹ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਕਿ ਮੇਰੀ ਵੀਡੀਓ ਤੇ 에ਅਰ ਵਾਇਰਸ ਲਾਈ ਕਿ ਮੈਂ ਕਿਹਾ ਉਹ ਯਾਰ ਉਹ ਤਾਂ ਸਿੱਧੇ ਵੇਖੋ ਥਰਮੋਕੋਲ ਦੇ ਜ਼ਰੀਏ ਜਿਵੇਂ ਨਾ ਤਰਦਾ ਪਿਆ ਪਾਕਿਸਤਾਨ, ਉਹ ਇੰਜੋਏ ਕਰ ਰਿਹਾ ਸਨ ਉਹ ਸਲਾਬ 'ਚ। ਹੁਣ ਮੇਰਾ ਮੰਨਣਾ ਹੈ ਕਿ ਜਿਸ ਵਕਤ ਤੁਸੀਂ ਉੱਥੇ ਬਾਰਿਸ਼ਾਂ ਆਈਆਂ ਨੇ, ਇਹ ਤਾਂ ਸਦੀਆਂ ਦਾ ਸਿਸਟਮ ਹੈ, ਜਦੋਂ ਦੀ ਕਾਇਨਾਤ ਬਣੀ ਹੈ ਉਵੇਂ ਤੁਸੀਂ ਉਹਦੇ ਡੈਮ ਯਾਰ ਉਹਦੇ ਨਾ ਫੱਟੇ ਚੁੱਕਦੇ ਹੋ। ਜਿਵੇਂ ਜਿਸ ਰਿਦਮ ਨਾਲ ਆਇਆ ਇਸ ਰਿਦਮ ਨਾਲ ਲਗਾ ਜਾਏ, ਰਸਤੇ ਤੋਂ ਦੇਖਿਆ ਨੇ ਦਰਿਆ ਡੇਕਾਂ ਜਾਏਗਾ, ਉਹਨੇ ਸਮੁੰਦਰ 'ਚ ਜਾਣਾ ਹੈ। ਉਹ ਤੇ ਮੈਂ ਉਹਦੀ ਬਿਲਕੁਲ ਉਹਦੀ 'ਚ ਆਪਣੀ ਇੱਕ ਚਲੋ ਮੈਂ ਕਰਨਾ ਗੱਲ ਕਿ ਮੈਂ ਤੁਹਾਨੂੰ ਦੱਸਿਆ ਕਿ ਸਲਾਬ ਹੈ ਕੀ। ਹਾਂਜੀ ਜ਼ਰੂਰ, ਆਉਣ ਦਿਓ ਤੁਸੀਂ ਕੁਝ ਸੁਣਾਉਣਾ ਚਾਹ ਰਹੇ? ਹਾਂਜੀ, ਪਾਣੀ ਆਂਦਾ ਪਾਣੀ, ਮੈਂ ਸਮੁੰਦਰ ਵਿੱਚੋਂ ਆਇਆ ਵਾਂ, ਸਮੁੰਦਰ ਵਿੱਚ ਜਾਣਾ। ਇਹ ਪਾਣੀ ਕਹਿਣ ਡਿਆ? ਪਾਣੀ ਕਹਿ, ਦਰਿਆ ਡੇਕਾਂ ਨਾਲੇ ਰਾਹ ਨੇ ਮੇਰੇ, ਦਰਿਆ ਡੇਕਾਂ ਨਾਲੇ ਰਾਹ ਨੇ ਮੇਰੇ, ਮੇਰੇ ਰਾਹ ਡੱਕਣਾ, ਮੇਰੇ ਰਾਹ ਡੱਕਣਾ, ਮੈਂ ਹੜ ਬਣ ਜਾਣਾ ਹੈ, ਮੈਂ ਸਮੁੰਦਰ ਚੋਂ ਆਇਆ ਵਾਂ, ਸਮੁੰਦਰ 'ਚ ਜਾਣਾ। ਮਤਲਬ ਵੀ ਜਿਹੜੇ ਅਸੀਂ ਲੱਗਦਾ ਵੀ ਰਾਹ ਡੱਕਦੇ ਆ, ਉਹ ਜਿਹੜੀ ਕੁਦਰਤ ਆ ਉਹਨੂੰ ਕਬੂਲ ਨਹੀਂ, ਕਿਉਂਕਿ ਸਮੁੰਦਰ ਜਿਹੜੇ ਆ ਉਹ ਆਂਦੇ ਆ ਨਾ ਵੀ ਆਪਣਾ ਰਾਹ ਆਪ ਬਣਾਉਂਦੇ ਆ। ਹੁਣ ਅਸੀਂ ਫਲੱਡ 'ਚ ਫਿਰਦੇ ਆਏ, ਮਹੀਨਾ ਡੇਢ ਰਹੇ ਆ। ਅਗਲਾ ਬੰਦ ਹੈ। ਹਾਂਜੀ, ਅਗਲਾ ਬੰਦ ਹੈ। ਲੋੜਾਂ ਦਾ ਰੱਖ ਲੈ ਮੈਨੂੰ, ਐਵੇਂ ਬੰਨ ਨਾ ਮਾਰ, ਮੈਂ ਰੁੜ ਜਾਣਾ ਹੈ, ਮੈਂ ਸਮੁੰਦਰਾਂ 'ਚੋਂ ਆਇਆ ਵਾਂ, ਸਮੁੰਦਰਾਂ 'ਚ ਜਾਣਾ। ਮਤਲਬ ਉਹੀ ਗੱਲ ਹੈ ਵੀ ਜਿੰਨਾ ਤੁਹਾਨੂੰ ਚਾਹੀਦਾ ਵਰਤੀ ਰੱਖੋ, ਹਾਂ, ਤੇ ਬਾਕੀ ਜਾਣ ਦਿਓਗਾ, ਉਹਨੂੰ ਖੁੱਲਾ ਛੱਡ ਦਿਓ। ਹਾਂ, ਹੁਣ ਇਹਦੇ ਵੇਖੋ ਜੀ, ਇੱਕ ਸਾਨੂੰ ਸਲਾਬ ਤੋਂ ਬਚਣ ਦਾ ਜਿਹੜਾ ਤਰੀਕਾ ਕਰ ਰਿਹਾ ਨਾ ਉਹ ਇਹ ਵੇ। ਮਿਸਾਲ ਤੋਂ ਮੈਂ ਅੱਗੇ ਗੱਲ ਕੀਤੀ ਸੀ ਕਿ ਜਿਹੜਾ ਅਸੀਂ ਇਹਦੇ 100 ਮੋਰੀਆ ਪੁਲ ਜਾਂ ਡੇਕਾਂ ਜਿਹੜੇ ਨੇ ਵਿੱਚ ਟਾਉਣਾ ਬਣਾਈਆਂ, ਫੈਕਟਰੀਆਂ ਬਣਾਈਆਂ, ਸਾਨੂੰ ਇਹ ਰਾਹ ਜਿਹੜੇ ਨਾ ਇਹ ਰਾਹ ਉਹਦੇ ਖੁੱਲ੍ਹਣੇ ਚਾਹੀਦੇ ਨੇ। ਹੁਣ ਜਿਵੇਂ ਕਿ ਸਾਡੇ ਉਹ ਇੱਕ ਕਮੀਨਾ ਦੁਸ਼ਮਣ ਬੈਠਾ ਹੈ ਨਾ, ਜਿਹੜਾ ਪਾਣੀ ਨੂੰ ਉਹ ਰਹਿਮਤ ਨੂੰ ਜ਼ਮਨ ਸਾਡੇ 'ਤੇ ਬਣਾਉਣ ਬੈਠਾ, ਬੰਬ ਬਣਾ ਬੈਠਾ ਹੈ। ਸਾਨੂੰ ਅੱਗੋਂ ਇਹ ਕਰਨਾ ਚਾਹੀਦਾ ਹੈ ਕਿ ਸਾਨੂੰ ਉਹ ਡੇਕਾਂ ਦਰਿਆਵਾਂ ਦੇ ਉਹਨਾਂ ਨੂੰ ਸਾਨੂੰ ਜਿੱਥੋਂ ਤੱਕ ਅਸੀਂ ਖਾਲ ਸਕਦੇ ਉਹਨਾਂ ਨੂੰ ਖਾਲਣੀ ਚਾਹੀਦੀ, ਕਿ ਉਹਦੀ ਕਪੈਸਿਟੀ ਵੇਖਣੀ ਪੈਗੀ ਕਿੰਨੀ ਕਿ ਉਸੇ ਕੋਲ ਪਾਣੀ ਜ਼ਿਆਦਾ ਤੋਂ ਜ਼ਿਆਦਾ ਸਾਡੇ 'ਤੇ ਛੱਡ ਸਕਦਾ ਹੈ, ਉਹਨਾਂ ਦਾ ਰਾਹ ਹੈ ਉਹ ਨਿਕਲ ਜਾਏਗਾ। ਅਤੇ ਜਦੋਂ ਅਸੀਂ ਵੀ ਦਰਿਆਵਾਂ ਦੇ ਵਿੱਚ ਹੀ ਸਰਕਾਰ ਉਹ ਵਾਹੀਏ ਕਰ ਲਈ ਜਾਂ ਪਿੰਡ ਬਣਾ ਲਏ ਜਾਂ ਮਕਾਨ ਬਣਾ ਲਏ, ਯਾਰ ਡੁੱਬਣੇ ਹੀ ਨੇ। ਅੱਛਾ, ਵੈਸੇ ਸਾਰੇ ਲੋਕ ਤਾਂ ਨਹੀਂ ਚਾਹੁੰਦੇ ਇਸ ਤਰ੍ਹਾਂ, ਮਤਲਬ ਵੀ ਸਾਡੇ ਬਹੁਤ ਸਾਰੇ ਉੱਧਰ ਦੋਸਤ ਅਜ਼ੀਜ਼ ਨੇ ਵੀ ਆਵਾਮ ਤਾਂ ਨਹੀਂ ਚਾਹੁੰਦੀ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਲੇਕਿਨ ਇਹ ਵੀ ਸਰਕਾਰਾਂ ਦੇ ਆਪਣੇ ਹੁੰਦੇ ਨੇ ਵੀ ਜਦੋਂ ਜੰਗ ਲੱਗੀ ਹੈ, ਜੰਗ ਤੋਂ ਬਾਅਦ ਜਿਵੇਂ ਤੁਸੀਂ ਗੌਰਵ ਆਰੀਆ ਦੱਸਿਆ ਤਾਂ ਹੈ ਹੀ ਕੋਈ ਕਮੀਨਾ ਜਰਨਲਿਸਟ ਨਹੀਂਗਾ, ਕੋਈ ਕਮੀਨਾ ਬੰਦਾ। ਅਤੇ ਉਸ ਤੋਂ ਬਾਅਦ ਕਮਲਜੀਤ ਉਹਨਾਂ ਦੀ ਢਿੱਲੋਂ ਦੀ ਗੱਲ ਕੀਤੀ। ਮਤਲਬ ਇਹ ਹੈ ਵੀ ਇਹ ਨੈਗੇਟਿਵ ਥਿੰਕਿੰਗ ਹੈ ਨਾ, ਵੀ ਸੋਚ ਇਸ ਤਰ੍ਹਾਂ ਦੀ ਹੈ ਵੀ ਉਹਨਾਂ ਨੂੰ ਆਪਣੀ ਸੋਚ ਨੂੰ ਸਾਰੇ ਲੋਕਾਂ 'ਤੇ ਪਾ ਦੇਣਾ। ਮਤਲਬ ਵੀ ਜੇ ਅਸੀਂ ਆਖੀਏ ਵੀ ਜੇ ਕਮਲਜੀਤ ਨੇ ਗੱਲ ਕੀਤੀ ਤਾਂ ਸਾਰੇ ਇੰਡੀਆ ਨੇ ਗੱਲ ਕੀਤੀ, ਸਾਰੇ ਨਹੀਂ ਕਰਦੇ। ਨਹੀਂ। ਅੱਛਾ, ਉਸ ਤੋਂ ਬਾਅਦ ਮੈਂ ਉਹ ਤੁਸੀਂ ਸ਼ਾਇਦ ਵੀਡੀਓ ਵੇਖੀ ਹੋਵੇ, ਇੱਕ ਜਰਨਲਿਸਟ ਕੁੜੀ ਸੀ ਉਹਦੀ, ਵੀ ਜਦੋਂ ਫਲੱਡ ਆਇਆ ਇਹ ਬਾਰਡਰ ਏਰੀਆ ਦੇ ਵਿੱਚ ਜਿਹੜਾ ਬਹੁਤ ਸਾਰਾ ਮਾਲ ਰੁੜ ਕੇ ਆ ਗਿਆ। ਤੁਸੀਂ ਵੇਖੀ ਵੀਡੀਓ? ਨਹੀਂ, ਮੈਂ ਸੁਣੀ ਹੈ, ਮੈਂ ਵੀਡੀਓ ਵੇਖੀ ਨਹੀਂ ਹੈ। ਸੁਣਿਆ ਕਿ ਸਾਡੇ ਵੱਲੋਂ ਜਿਹੜਾ ਮਾਲ ਜਿਹੜਾ ਨਾ ਲੋਕਾਂ ਨੇ ਉਵੇਂ ਬੇੜਿਆਂ ਤੇ ਚਾੜ ਕੇ ਉੱਥੇ ਪਹੁੰਚਾਇਆ, ਵਾਪਸ ਦਿੱਤਾ। ਮਤਲਬ ਵੀ ਉਧਰੋਂ ਬਾਰਡਰ ਤੇ ਯਾਰ ਉਹਨਾਂ ਦਾ ਨੁਕਸਾਨ ਹੋਇਆ। ਉਹ ਜਿਹੜੇ ਉਧਰੋਂ ਮਾਲ ਰੁੜ ਕੇ ਆ ਗਿਆ ਸੀ, ਇਹ ਵੀ ਇੰਡੀਅਨ ਕੁੜੀ ਆ, ਉਹ ਪੰਜਾਬੀ, ਉਹਨੇ ਪਾਈ ਸੀ ਵੀਡੀਓ ਵੀ ਜਿਹੜਾ ਉਹਨਾਂ ਦਾ ਮਾਲ ਰੁੜ ਕੇ ਇੱਧਰ ਆਇਆ ਸੀ, ਇਹਨਾਂ ਨੇ ਫਿਰ ਵੱਡੇ ਵੱਡੇ ਬੇੜੇ ਦਰਿਆਵਾਂ ਤੇ ਨਾ ਬੇੜੇ ਬਣਾਏ। ਹਾਂਜੀ, ਬੇੜੇ ਬਣੇ। ਫਿਰ ਉਹ ਬੇੜਿਆਂ ਤੇ ਮਾਲ ਬਾਰਡਰ ਤੇ ਪਾਰ, ਕਿਉਂਕਿ ਉਹਦਾ ਤਾਂ ਮੈਨੂੰ ਲੱਗਦਾ ਵੀ ਬਾਰਡਰ ਬਰਾਬਰ ਹੋਈ ਪਈ ਵੀ ਉਦੋਂ ਕੋਈ ਬਾਰਡਰ ਕਿੱਥੇ ਆ, ਉਦੋਂ ਬਾਰਡਰ ਪੱਟੇ ਗਏ ਸੀ ਉਦੋਂ, ਤੇ ਉਹ ਫਿਰ ਵਾਪਸ ਕਰਕੇ ਆਏ। ਸੋ ਇਹ ਮੈਨੂੰ ਲੱਗਦਾ ਵੀ ਹੈ ਵੀ ਸਾਡੀ ਤਰਬੀਅਤ ਵੀ ਦੱਸਦੀ ਆ ਵੀ ਤੁਸੀਂ ਕਿੱਥੋਂ ਕਿਸ ਤਰ੍ਹਾਂ ਦਾ ਕੰਮ ਕਰਦੇ ਜੇ, ਕਿਵੇਂ ਬੋਲਦੇ ਜੇ, ਮਤਲਬ ਤੁਹਾਡਾ ਰਿਐਕਟ ਕੀ ਆ। ਮਤਲਬ ਜੇ ਅਸੀਂ ਉਹਦੇ ਕੰਵਰ ਗਰੇਵਾਲ ਦਾ ਗਾਣਾ ਤੁਸੀਂ ਸੁਣਿਆ ਹੋਣਾ ਨਾ, ਸ਼ੁਕਰੀਆ ਵਾਲਾ, ਸ਼ੁਕਰੀਆ, ਜੇ ਸ਼ੁਕਰੀਆ ਨੂੰ ਵੇਖਦੇ ਹਾਂ, ਗਾਣੇ ਨੂੰ ਵੇਖਦੇ ਹਾਂ, ਤੇ ਉਸ ਆਵਾਮ ਦਾ ਤੇ ਇਸ ਨੂੰ ਕਮਲਜੀਤ ਹੋਣਾ ਨੂੰ ਆਪਾਂ ਕੰਪੈਰੀਟਿਵਲੀ ਵੇਖਦੇ ਹਾਂ ਤੇ ਸਾਨੂੰ ਦੋ ਚਿਹਰੇ ਨਜ਼ਰ ਆਉਂਦੇ, ਤਾਂ ਸਾਨੂੰ ਜਿਹੜਾ ਸਹੀ ਚਿਹਰਾ ਵਾ ਉਹਦਾ ਇੰਤਖਾਬ ਵੀ ਉਹਦਾ ਹੋਣਾ ਚਾਹੀਦਾ। ਵੇਖੋ ਜੀ, ਚੀਜ਼ ਪਤਾ ਕੀ ਹੈ, ਅਸੀਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਇਹਦੇ ਵਿੱਚ, ਇਹ ਤਾਂ ਪੰਜਾਬੀਆਂ ਦਾ ਕੀਤਾ ਨਾ ਉਹਨਾਂ, ਪੰਜਾਬੀ ਸਾਡੇ ਕੀ ਮਿਸਾਲ ਤੌਰ 'ਤੇ ਸਾਡੇ ਕੋਲ ਨਾ, ਜਿਵੇਂ ਮੈਂ ਆਖਿਆ ਮੇਰੀ ਜ਼ਮੀਨ ਜਿਹੜੀ ਟਿੱਬਾ ਹੈ, ਮਹਿਰਾ ਹੈ, ਤਾਂ ਸਾਈਡਾਂ ਦੇ ਜਿਹੜੇ ਗੁਹਾੜ ਆਉਂਦੇ ਸਨ ਨਾ ਬਾਰਿਸ਼ਾਂ ਦੇ ਵਿੱਚ, ਗੁਹਾੜ ਉਡਾਉਣੇ, ਤਾਂ ਅਕਸਰ ਮਾਲ ਲੈ ਕੇ ਲੋਕ ਉੱਧਰ ਆ ਜਾਣਾ, ਅਤੇ ਉਹਨਾਂ ਨੂੰ ਅਸੀਂ ਆਪਣੇ ਲੱਗਦੇ ਹਾਂ ਸੱਜਣਾ ਭੈਣਾਂ ਭਰਾਵਾਂ ਨੂੰ, ਸਰਕਾਰ ਉਹਨਾਂ ਨੂੰ ਸੰਭਾਲਣਾ ਦੇਣਾ, ਸੰਭਾਲਣਾ ਉਹਨੂੰ। ਉਦੋਂ ਇਹ ਹੁੰਦਾ ਸੀ ਯਾਰ ਇਹ ਹੜ੍ਹ ਦੇ ਮਾਰੇ ਲੋਕ ਆਏ, ਉਹਨਾਂ ਦੀ ਹਰ ਬੰਦਾ ਜਿਹੜਾ ਸੀ ਨਾ, ਅਗਰ ਮੈਂ ਧੜ ਮੇਰੇ ਕੋਲ ਬਚੀ ਹੈ ਨਾ, ਅਤੇ ਮੈਂ ਉਹਨੂੰ ਹੜ੍ਹ ਵਾਲੇ ਲੋਕਾਂ ਵਾਸਤੇ ਹੱਥ ਲਵਾ ਦਿੱਤਾ, ਹਾਲੀ ਕਿ ਮੈਂ ਆਪਣੇ ਵਾਸਤੇ ਰੱਖੀ ਸੀ, ਅਤੇ ਲੇਕਿਨ ਉਹਨਾਂ ਦੇ ਵਿੱਚ
ਇਹ ਸਾਡੇ ਪੰਜਾਬ ਦਾ ਹੀ ਰੀਤੀ ਰਿਵਾਜ ਸੀ ਜਾਂ ਸਾਡਾ ਅਹਿਸਾਸ ਸੀ ਇੱਕ ਦੂਜੇ ਭੈਣਾਂ ਭਰਾਵਾਂ ਦਾ ਕਿ ਯਾਰ ਇਹਨਾਂ ਦੇ ਅੱਗੇ ਨੁਕਸਾਨ ਹੋਇਆ ਹੈ, ਜਿਹਦੀ ਵਜ੍ਹਾ ਤੋਂ ਉਹ ਤੁਹਾਡੇ ਬੇੜਿਆਂ ਦੇ ਚੜ੍ਹ ਕੇ ਪਿਛਾਂ ਉਹਨਾਂ ਦੇ ਡੰਗਰ ਵਾਪਸ ਭੇਜੇ ਨੇ, ਮਾਲ ਡੰਗਰ ਵਾਪਸ ਭੇਜੇ ਹੈ। ਅਤੇ ਇਹ ਪੰਜਾਬ ਤੇ ਸਹੀ ਜਿਹੜਾ ਪੰਜਾਬ ਦੀ ਜਿਹੜੀ ਸ਼ਕਲ ਹੈ ਉਹ ਰੂਹ ਤੇ ਇਹ ਵੇ ਜਿਹੜੀ ਇੱਧਰ ਦੇ ਨਾਲ ਕੀਤੀ ਹੈ। ਉਹਦੇ 'ਚ ਇਹ ਨਹੀਂ ਕਿ ਮਜ਼ਹਬਾਂ ਦਾ ਵਿੱਚ ਨਹੀਂ ਗੱਲ ਆਈ ਕਿ ਸਾਡੇ ਉਹ ਮਜ਼ਹਬ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਸਿਰਫ ਇੱਕ ਇਨਸਾਨੀਅਤ, ਠੀਕ ਹੈ ਜੀ, ਉਹ ਇਨਸਾਨੀਅਤ ਵਿਖਾਈ ਗਈ। ਅਤੇ ਹੁਣ ਉਹ ਵੀ ਦਿਖਾਇਆ ਗਿਆ ਜਿਵੇਂ ਉਹ ਤੁਹਾਡੀ ਬਰਾਦਰੀ ਹੈ, ਠੀਕ ਹੈ ਜੀ, ਉਹ ਕਮਲਜੀਤ ਸਿੰਘ ਢਿੱਲੋਂ। ਤੇ ਮੈਨੂੰ ਤਾਂ ਬਾਹਰ ਇੱਥੇ ਆਣ ਕੇ ਗੱਲ ਮੁਕਾ ਦਿੰਦਾ ਨਾ। ਨਹੀਂ ਤੇ ਇਹ ਵੀ ਹੈ ਨਾ, ਉਹਦੇ ਕੰਪੈਰੀਟਿਵ ਤੁਸੀਂ ਦੂਜੇ ਪਾਸੇ ਵੇਖ ਲਿਆ। ਹਾਂਜੀ। ਤੇ ਸਾਡੇ ਨਾਲ ਇਸ ਵਾਰੀ ਵੀ ਹਰ ਵਾਰੀ ਬਲਕਿ ਭਾਈ ਰਵੀ ਸਿੰਘ ਹੁਣੀ ਖਾਲਸਾ ਏਡ ਵਾਲੇ, ਉਹ ਹਰ ਵਾਰੀ ਸਾਡੇ ਨਾਲ ਪਾਕਿਸਤਾਨ ਜੇ ਖੁਦਾ ਨਾ ਖਾਸਾ ਹੁੰਦਾ, ਇਸ ਤਰ੍ਹਾਂ ਡਿਜ਼ਾਸਟਰ ਹੁੰਦਾ ਤੇ ਆ ਕੇ ਜੁੜਦੇ ਆ। ਪਰ ਮੈਂ ਨਾ ਵੀ ਉਹ ਦੋ ਚਿਹਰੇ ਨੇ ਨਾ, ਦੋ ਚਿਹਰੇ, ਤੇ ਉਹ ਜਿਹੜਾ ਬੁਰਾ ਚਿਹਰਾ ਵਾ ਉਹਨਾਂ ਨੂੰ ਸਾਰਿਆਂ ਤੇ ਇੰਪਲੀਮੈਂਟ ਮੈਨੂੰ ਲੱਗਦਾ ਕਰਨਾ ਨਹੀਂ ਚਾਹੀਦਾ। ਬਿਲਕੁਲ ਸਹੀ, ਬਿਲਕੁਲ ਨਹੀਂ ਕਰਨਾ ਚਾਹੀਦਾ। ਇਹ ਆਪੋ ਆਪਣੀ ਸੋਚ ਜਿਵੇਂ ਨਹੀਂ ਆ ਜਾਂਦੀ ਸਾਡੀ ਜੜਕੀ ਜੀ ਮਿਸਾਲ ਹੈ ਕਿ ਯਾਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਉਹ ਇਹਦੇ 'ਚ ਚੀਜ਼ ਆ ਜਾਂਦੀ ਹੈ। ਹੁਣ ਇੱਥੇ ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਥੇ ਹੁਣ ਕਰਿਓ, ਪਿਛਲੀ ਵਾਰੀ ਜਦੋਂ ਆਇਆ ਸੀ ਫਲੱਡ ਆਇਆ ਸੀ 23 'ਚ, ਅਤੇ ਉੱਧਰਲੇ ਪੰਜਾਬ ਬਹੁਤਾ ਸੀ ਅਤੇ ਪਾਕਿਸਤਾਨ ਨੇ ਗੇਟ ਖੋਲ੍ਹੇ ਸੀ, ਉਹਨਾਂ ਦਾ ਪਾਣੀ ਇੱਧਰ ਲਿਆ ਸੀ, ਅਤੇ ਉਹਦੇ 'ਤੇ ਗਾਣਾ ਵੀ ਸੀ ਕਮਰ ਗਰੇਵਾਲ ਦਾ। ਇਹਨੂੰ ਥੋੜ੍ਹਾ ਜਿਹਾ ਕਰ ਦਿਓ। ਹੁਣ ਪਿਛਾਂ ਜਿਹੜਾ 23 ਦੇ ਵਿੱਚ ਸੈਲਾਬ ਆਇਆ ਸੀ, ਔਰ ਜਿਹਨੂੰ ਅਸੀਂ ਹੜ੍ਹ ਆਉਂਦੇ ਹਾਂ, ਕਿਉਂਕਿ ਕਈਆਂ ਤੋਂ ਸੈਲਾਬ ਦਾ ਪਤਾ ਲੱਗਣਾ, ਕਈਆਂ ਨੂੰ ਹੜ੍ਹ ਦਾ ਤਾਂ ਪਤਾ ਹੀ ਨਹੀਂ ਹੈ। ਅਤੇ ਉਹ 23 'ਚ ਆਇਆ ਸੀ ਅਤੇ ਉਹ 'ਤੇ ਚੜ੍ਹਦੇ ਪੰਜਾਬ 'ਚ ਉਹ ਹੜ੍ਹ ਆਇਆ ਸੀ। ਅਤੇ ਜੇ ਅਸੀਂ ਇੱਧਰੋਂ ਉਹਨਾਂ ਦੇ ਆਪਣਾ ਜਿਹੜੇ ਫਲੱਡ ਦੇ ਜਿਹੜੇ ਦਰਵਾਜ਼ੇ ਨੇ ਉਹ ਗੇਟ ਨਾ ਖੋਲ੍ਹਦੇ ਅਤੇ ਫਿਰ ਉਹਨਾਂ ਡੁੱਬਿਆ ਰਹਿਣਾ ਸੀ। ਇਹਨਾਂ ਗੇਟ ਖੋਲ੍ਹੇ ਅਤੇ ਫਿਰ ਉਹ ਜਿਹੇ ਇੱਕ ਗੁਲੂਕਾਰ ਹੈ, ਉਹਨੇ ਸ਼ੁਕਰੀਏ ਦਾ ਇੱਕ ਗਾਣਾ ਵੀ ਪੜ੍ਹਿਆ, ਗਾਣਾ ਵੀ ਕੀਤਾ, ਕਮਰ ਗਰੇਵਾਲ, ਕਮਲ ਗਰੇਵਾਲ, ਮੈਨੂੰ ਇਹਦਾ ਖਾਸ ਉਹਨਾਂ ਨੂੰ ਪਤਾ ਨਹੀਂ ਹੈ। ਗਾਣਾ ਮੈਂ ਸੁਣਿਆ ਕਿ ਉਹਨੇ ਸ਼ੁਕਰੀਆ ਅਦਾ ਕੀਤਾ, ਜੇ ਤੁਸੀਂ ਗੇਟ ਨਾ ਖੋਲ੍ਹਦੇ ਤਾਂ ਇੰਝ ਕਰਦੇ ਕੋਈ ਬੋਲ ਸਨ। ਇਹ ਚੀਜ਼ ਸੀ ਕਿ ਜਿਵੇਂ ਤੁਸੀਂ ਬੂਹੇ ਖੋਲ੍ਹੇ ਪਾਣੀ ਵਾਸਤੇ, ਇਹ ਉਹਦਾ ਇਹ ਸੀ ਚਿਹਰਾ ਸਹੀ ਉਹਨੇ ਵਿਖਾਇਆ। ਅਤੇ ਜਿਹਨਾਂ ਲੋਕਾਂ ਦਾ ਇਨਸਾਨ ਹੁੰਦਾ, ਬੰਦੇ ਦੇ ਪੁੱਤਰ ਦਾ ਸਦੀਆਂ ਤੱਕ ਨਹੀਂ ਨਾ ਭੁੱਲਦੇ, ਨਸਲਾਂ ਤੱਕ ਨਹੀਂ ਭੁੱਲਦੇ। ਇਹ ਚਿਹਰਾ ਸਹੀ ਚਿਹਰਾ ਵੀ ਉਹਨੇ ਵਿਖਾਇਆ। ਅਤੇ ਇੱਕ ਪਾਸੇ ਅਸੀਂ ਉਹਨੂੰ ਕਮਲਜੀਤ ਨੂੰ ਵੇਖ ਲਈਏ ਅਤੇ ਇੱਕ ਫਿਰ ਪਾਸੇ ਇਹਨੂੰ ਫਿਰ ਵੇਖ ਲਈਏ, ਗਰੇਵਾਲ ਨੂੰ ਵੇਖ ਲਈਏ, ਇਹਨੂੰ ਵੇਖ ਲਈਏ, ਇਹ ਚਿਹਰਾ ਹੈ। ਸਹੀ ਗੱਲ। ਅੱਛਾ, ਮੈਨੂੰ ਇਹ ਦੱਸਿਓ ਵੀ ਫਲੱਡ 'ਤੇ ਗੱਲ ਹੋਣ ਰਹੀ ਸੀ, ਸੈਲਾਬਾਂ 'ਤੇ ਅੱਗੇ ਆਏ ਨੇ ਵੀ ਹੁਣ ਅਫਗਾਨਿਸਤਾਨ ਪਾਕਿਸਤਾਨ ਦੀ ਜਿਹੜੀ ਲੜਾਈ ਚੱਲਣ ਰਹੀ, ਹੁਣ ਉੱਥੇ ਆਉਂਦੇ ਵੀ ਇੰਡੀਆ ਨੇ ਆਖਿਆ ਵੀ ਅਸੀਂ ਉੱਥੇ ਉਹਨਾਂ ਨੂੰ ਡੈਮ ਬਣਾ ਕੇ ਦੇਣਾ, ਅਫਗਾਨਿਸਤਾਨ ਉਹਨਾਂ ਦੀ ਮੁਆਵਨਤ ਕਰਨੀ। ਵੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿਹੜਾ ਸਾਡਾ ਮੁਲਕ ਹੈ ਅਸੀਂ ਉਹ 'ਚ ਡੈਮ ਬਣਾਵਾਂਗੇ ਅਤੇ ਸਾਨੂੰ ਲੱਗਦਾ ਵੀ ਅਸੀਂ ਆਪਣੇ ਲਈ ਬਿਹਤਰ ਕਰਾਂਗੇ। ਅਗਰ ਉਹ ਕਰਦੇ ਤਾਂ ਬਿਹਤਰ ਕਰਦੇ। ਫਿਰ ਇੰਡੀਆ ਜਦੋਂ ਜਾ ਕੇ ਉੱਥੇ ਕਰਦਾ ਅਤੇ ਉਹ ਸਿੱਧਾ ਲੱਗਦਾ ਵੀ ਆਂਦਾ ਵੀ ਤੁਸੀਂ ਪਹਿਲਾਂ ਪਾਣੀ ਡੱਕੋ, ਫਿਰ ਅਸੀਂ ਡੱਕਾਂਗੇ, ਵੀ ਇਹਨਾਂ ਨੂੰ ਦੇਣਾ ਕੋਈ ਨਹੀਂ। ਇਹ ਬਿਲਕੁਲ ਤੁਹਾਡੀ ਤੁਸੀਂ ਜਿਹੜੇ ਸਵਾਲ ਦੇ ਵਿੱਚ ਹੀ ਜਵਾਬ ਹੈ, ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਹੈ ਕਿ ਉਹ ਤਾਂ ਇਸੇ ਪਾਲਿਸੀ 'ਤੇ ਕੰਮ ਕਰਦਾ ਨਾ ਪਿਆ ਕਿ ਤੁਹਾਨੂੰ ਮਾਰਨਾ ਚਾਹੁੰਦਾ ਹੈ, ਪਹਿਲਾਂ ਸੋਕੇ ਨਾਲ ਮਾਰਨਾ ਚਾਹੁੰਦਾ ਹੈ, ਫਿਰ ਡੋਬੇ ਨਾਲ ਮਾਰਨਾ ਚਾਹੁੰਦਾ ਹੈ। ਇਹ ਤਾਂ ਬਿਲਕੁਲ ਆਇਆ ਇਹ ਗੱਲ ਤੁਹਾਡੇ ਸਵਾਲ ਵਿੱਚ ਹੀ ਤੁਹਾਡਾ ਜਵਾਬ ਹੈ। ਅੱਛਾ, ਇੱਕ ਹੋਰ ਲਾਮਾ ਬੜਾ ਹੁਣ ਤੱਕ ਸੁਣਨ ਨੂੰ ਮਿਲਦਾ ਰਿਹਾ ਸਾਨੂੰ ਕਿ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਨਾ, ਮੁਹੱਬਤ ਦੀ ਗੱਲ ਕਰਦੇ ਹਾਂ, ਉੱਧਰਲੇ ਪੰਜਾਬ ਦੀ, ਇੱਧਰਲੇ ਪੰਜਾਬ ਦੀ, ਚਾਹੇ ਉਹਦੇ 'ਚ ਹਿੰਦੂ ਨੇ, ਕ੍ਰਿਸਚੀਅਨ ਨੇ, ਈਸਾਈ ਨੇ, ਮੁਸਲਿਮ ਨੇ, ਵੀ ਚਲੋ ਯਾਰ ਅਸੀਂ ਗਵਾਂਢ ਮੱਥਾ ਅਤੇ ਆਉਂਦੇ ਨਾ ਸਾਡੇ ਸਿਆਣੇ ਵੀ ਆਉਂਦੇ ਵੀ ਗਵਾਂਢ ਮੱਥੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ। ਇਸਲਾਮ 'ਚ ਵੀ ਆ ਵੀ ਪਹਿਲਾਂ ਤੁਸੀਂ ਆਪਣੇ ਗਵਾਂਢੀ ਦਾ ਧਿਆਨ ਕਰੋ, ਫਿਰ ਹੋਰ ਕਿਸੇ ਵੱਲ ਵੇਖੋ, ਗਰੀਬ ਵੱਲ, ਫਿਰ ਤੁਸੀਂ ਅੱਗੇ ਵਧੋ। ਪਹਿਲਾਂ ਸਰਾਊਂਡਿੰਗ ਆਪਣੇ ਵੇਖੋ ਵੀ ਤੁਹਾਡੇ ਆਂਢ ਗੁਆਂਢ ਕੋਈ ਭੁੱਖਾ ਤਾਂ ਨਹੀਂ, ਜੇ ਭੁੱਖਾ ਤਾਂ ਉਹਨੂੰ ਕੁਛ ਖਵਾ ਦਿਓ। ਮਤਲਬ ਵੀ ਗਵਾਂਢੀਆਂ ਦੇ ਬਹੁਤ ਹਕੂਕ ਰੱਖੇ ਗਏ। ਅਤੇ ਇੱਥੇ ਸਾਨੂੰ ਉਹ ਜਿਵੇਂ ਮੈਂ ਤੁਹਾਨੂੰ ਗੱਲ ਦੱਸਣਾ ਵੀ ਅਸੀਂ ਸਾਂਝ ਦੀ ਕੋਸ਼ਿਸ਼ ਕਰੀ ਦੀ ਸੀ ਵੀ ਦੋਵਾਂ ਪੰਜਾਬਾਂ ਦੇ, ਅਤੇ ਕੁਛ ਕਮੈਂਟ ਜਾਂ ਕੁਛ ਲੋਕ ਵੀ ਚਾਹੁੰਦੇ ਹੁੰਦੇ ਸੀ ਵੀ ਮੁਸਲਮਾਨ ਜਿਹੜੇ ਨਾ ਸਾਡੇ ਮਤਲਬ ਜਿਹੜੇ ਗੁਰੂ ਸਾਹਿਬ ਸਨ ਉਹਨਾਂ ਦੇ ਬੱਚਿਆਂ ਨੂੰ ਕੰਧਾਂ 'ਚ ਚਿਣਵਾਇਆ ਸੀ ਜਦੋਂ ਮੁਗਲੀਆ ਦੌਰ ਸੀ, ਮਤਲਬ ਔਰੰਗਜ਼ੇਬ ਨੇ ਦੀ ਉਦੋਂ ਹਕੂਮਤ ਸੀ, ਉਹਦੇ 'ਤੇ ਆਉਂਦੇ ਨੇ। ਅਸੀਂ ਆਉਂਦੇ ਨੇ ਵੀ ਪੰਜਾਬ ਜਿਹੜਾ ਜਦੋਂ ਹਿੰਦੁਸਤਾਨ ਸੀ ਉਦੋਂ ਉੱਥੇ ਪੰਜਾਬ ਇੱਕ ਸੀ। ਬਿਲਕੁਲ ਸਹੀ। ਉਦੋਂ ਤਾਂ ਪੰਜਾਬ ਦੋ ਹੀ ਨਹੀਂ ਸੀ, ਉਦੋਂ ਤਾਂ ਹਿੰਦੁਸਤਾਨ ਦਾ ਹਿੱਸਾ ਸੀ। ਪੰਜਾਬ ਤਾਂ ਬਣਿਆ 1947 'ਚ ਆ ਕੇ। ਮਤਲਬ ਵੀ ਮਜ਼ਹਬ ਇਖਤਿਆਰ ਕਰਨਾ, ਮਤਲਬ ਵੀ ਉਹ ਮੇਰੀ ਚੋਇਸ ਹੈ, ਤੁਹਾਡੀ ਆਪਣੀ ਚੋਇਸ ਹੈ ਵੀ ਤੁਸੀਂ ਕਿਹਨੂੰ ਫੋਲੋ ਕਰਨਾ, ਇਹ ਕਿਸੇ 'ਤੇ ਪਾਬੰਦੀ ਨਹੀਂ ਹੈ। ਉਹ ਇੱਕ ਵੱਖਰੀ ਗੱਲ ਹੈ। ਜਦੋਂ ਜਿਹੜੀ ਮੈਂ ਰਿਲੇਟ ਕਰਨ ਡਿਆ ਗੱਲ ਅਫਗਾਨਿਸਤਾਨ, ਪਾਕਿਸਤਾਨ ਅਤੇ ਇੰਡੀਆ ਦੀ, ਹੁਣ ਉਹ ਇਸ ਗੱਠ ਜੋੜਦੀ ਵੀ 40 ਸਾਲ ਹੋ ਗਏ ਸਾਨੂੰ ਇਹਨਾਂ ਸਾਂਭਿਆ। ਫਿਰ ਹੁਣ ਤੁਸੀਂ ਇਸ ਗੱਲ 'ਤੇ ਕਿਉਂ ਨਹੀਂ ਆਉਂਦੇ ਵੀ ਉਹ ਜਿਹੜੇ ਔਰੰਗਜ਼ੇਬ ਦੀ ਔਲਾਦ ਆ,
ਔਰੰਗਜ਼ੇਬ ਦੇ ਮਤਲਬ ਵੀ ਅੱਗੋਂ ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਹਮਲਾਵਰ ਹੁੰਦੇ ਸੀ, ਜਿਹੜੇ ਅਫਗਾਨਿਸਤਾਨ ਵਾਲੇ ਹਮਲਾਵਰ ਹੁੰਦੇ ਸੀ, ਹੁਣ ਉਹਨਾਂ ਨਾਲ ਫਿਰ ਤੁਸੀਂ ਰਲੇ ਜੀ। ਹੁਣ ਉਹ ਅੱਛੇ ਹੋ ਗਏ ਨੇ ਵੈਸੇ। ਤੁਹਾਡੇ ਨਾ ਮੈਂ ਥੋੜੀ ਕਰਨ ਲੱਗਾ ਗੱਲ, ਤੁਹਾਡੇ ਸਵਾਲ ਦੇ ਵਿੱਚ 2-3 ਸਵਾਲ ਨੇ, 2-3 ਸਵਾਲ ਨੇ ਕਿ ਇੱਕ ਤੇ ਸਾਡੇ ਗੁਆਂਢ ਮੱਥਾ ਹੈ, ਠੀਕ ਹੈ ਜੀ, ਠੀਕ ਹੋ ਗਿਆ ਕਿ ਸਾਨੂੰ ਉਸ ਤਰੀਕੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਉੱਥੇ ਮਜ਼ਹਬਾਂ ਦੀ ਗੱਲ ਨਹੀਂ ਹੈ ਨਾ, ਇਹ ਗੁਆਂਢ ਮੱਥੇ ਦੀ ਜਿਹੜੇ ਸਾਡੇ ਦੀਨ ਦੀ ਮਾਮਲੇ ਦੀ ਗੱਲ ਹੈ। ਪਹਿਲਾਂ ਥੋੜ੍ਹੇ ਪੋਰਸ਼ਨ ਨੂੰ ਕਰ ਲੈਂਦੇ ਹਾਂ। ਹੁਣ ਨਾ ਤੁਸੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਸੁਣਾਉਂਦਾ ਕਿ ਮਜ਼ਹਬਾਂ ਦੀ ਗੱਲ ਨਹੀਂ ਹੁੰਦੀ, ਕੋਈ ਇਨਸਾਨੀਅਤ ਦੀ ਗੱਲ ਹੁੰਦੀ ਹੈ। ਇਸ ਇਨਸਾਨੀਅਤ ਦੇ ਵਿੱਚ ਉਹ ਲੋਕ ਕੰਮ ਕਰ ਰਹੇ ਨੇ, ਮੁਖਤਲਿਫ ਮਜ਼ਾਹਬ ਦੇ ਲੋਕ ਕਰਦੇ ਨੇ ਇਨਸਾਨੀਅਤ ਦੇ ਕੰਮ, ਉਹ ਚੀਜ਼ ਹੋ ਗਈ। ਹੁਣ ਮਜ਼ਹਬ ਦੀ ਤੁਹਾਨੂੰ ਮੈਂ ਗੱਲ ਸੁਣਾਉਂਦਾ ਵਾਂ ਕਿ ਮੇਰੇ ਪਿੰਡ ਦਾ ਜ਼ਾਤੀ ਵਾਕਿਆ ਨਾਲ ਦਾ ਪਿੰਡ ਸਾਡੇ ਕੋਲ ਤਤਲੇ ਹਕੀਮ ਦੇ, ਠੀਕ, ਅੱਛਾ, ਉੱਥੋਂ ਦਾ ਇਹ ਸਿੱਖ ਕਮਿਊਨਿਟੀ ਸੀ, ਅਤੇ ਸਿੱਖ ਸੀ ਅਤੇ ਸਾਡੇ ਪਿੰਡ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਅਤੇ ਉਹ ਵੀ ਸਿੱਖ ਸਨ। ਉਹਨਾਂ ਦੀ ਕੁੜੀ ਦੇ ਨਾਲ ਅਸੀਂ, ਤੇ ਉਹ ਹੁੰਦਾ ਨਾ ਲਵ ਲੂਵ, ਉਦੋਂ ਤਾਂ ਕੁੜੀ ਨਾਲ ਭੈੜਾ ਸੀ, ਇੱਦਾਂ ਚੱਲਦਾ, ਕੁੜੀ ਨਾਲ ਭੈੜਾ ਸੀ। ਹੁਣ ਉਹਨਾਂ ਸਿੱਖਾਂ ਦੀ, ਜਿਹੜੇ ਸਾਡੇ ਪਿੰਡ ਵਾਲੇ ਸਿੱਖ ਸਨ, ਉਹਨਾਂ ਦੀ ਦੁਸ਼ਮਣੀ ਸੀ ਉਹ ਮੁਸਲਮਾਨਾਂ ਦੇ ਨਾਲ। ਸਾਡੀ ਬਰਾਦਰੀ ਸਨ, ਵੀਰੇ ਕੀ ਸਨ, ਬਾਬਾ ਲਾਲ ਸੀ, ਉਹਦਾ ਪੁੱਤਰ ਹਾਲੀ ਜ਼ਿੰਦਾ ਹੈ, ਪਿਛਾਂ ਜੇ ਗੱਲ ਸੁਣਾਉਂਦਾ ਸੀ ਪਿਆ। ਹੁਣ ਬਾਬਾ ਬੜਾ ਤਗੜਾ ਸੀ ਤਾਂ ਦੁਸ਼ਮਣ ਸੀ ਉਹਨਾਂ ਦਾ। ਉਹ ਜਿਹੜਾ ਸੀ ਤਤਲੇ ਹਕੀਮ ਦਾ ਜਿਹੜਾ ਸਿੰਘ ਸੀ, ਉਹ ਆਇਆ ਬਾਬੇ ਲਾਲ ਕੋਲ। ਬਾਬੇ ਲਾਲ ਨੂੰ ਨੇ ਆਖਿਆ, ਉਹਨੂੰ ਖੂਜ ਹੋਇਆ, ਉਹਨੇ ਕਿਹਾ ਤੂੰ ਆਪਣਾ ਚੋਰੀ ਲਾਲ ਜੇ ਮੇਰੇ ਨਾਲ ਮੋਢਾ ਲਾਏ ਨਾ ਤੇ ਮੈਂ ਤੇਰੇ ਦੁਸ਼ਮਣ ਦੀ ਕੁੜੀ ਕੱਢਣਾ। ਜਿਸ ਇਹ ਗੱਲ ਸੁਣੀ, ਉਹਨਾਂ ਗੱਲ ਸੁਣੋ, ਉਹ ਮੇਰੇ ਪਿੰਡ ਦੀ ਧੀ ਏ, ਦੁਸ਼ਮਣ ਮੇਰੇ ਜ਼ਰੂਰ ਹਨ ਨੇ, ਮੇਰੇ ਤੋਂ ਲੰਘ ਕੇ ਜਾਣਾ ਹੀ, ਮੇਰੇ ਨਾਲ ਘੁਲ ਕੇ ਜਾਣਾ ਹੀ। ਜੇ ਤੇ ਮੈਨੂੰ ਤੂੰ ਢਾਲਿਆ ਤੇ ਫਿਰ ਲੈ ਜਾਈ, ਤੇ ਜੇ ਮੈਂ ਤੈਨੂੰ ਤੇ ਸੱਟ ਲਿਆ ਤੇ ਫਿਰ ਇੱਧਰ ਕਰੇ ਮੂੰਹ ਨਾ ਕਰੀ, ਉਹਨਾਂ ਦੀ ਜਗ੍ਹਾ ਤੇ ਮੈਂ ਅੱਗੇ ਹੋਵਾਂਗਾ। ਇਹ ਨੇ ਸਾਡੇ, ਹੁਣ ਮਜ਼ਹਬ ਤੇ ਇਹਦੇ ਵਿੱਚ ਕੋਈ ਨਹੀਂ ਆਇਆ ਨਾ, ਇਹ ਸਾਡੇ ਲੰਗ ਭਾਈਚਾਰੇ, ਉਹ ਮਜ਼ਹਬਾਂ ਤੋਂ ਸਰ ਦੂਰ ਹੋ ਕੇ ਕੰਮ ਹੁੰਦੇ ਨੇ, ਠੀਕ ਹੋ ਗਿਆ। ਦੂਸਰੀ ਗੱਲ ਕਿ ਅਫਗਾਨਿਸਤਾਨ ਤੇ ਉਹ ਹਿੰਦੁਸਤਾਨ ਤੇ ਜਿਹੜਾ ਮੋਦੀ ਹੋਰਾਂ ਦਾ ਗੱਠ ਜੋੜੇ, ਉਦੋਂ ਪਹਿਲੇ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਸੈੜੀਏ ਵਿਖਾਇਆ ਗਿਆ ਨੇ, ਪਾਣੀਪਤ ਹੋ ਜੇ, ਕਾਬਲ ਮਿਸ਼ਨ ਹੋ ਜੇ, ਕਈ ਐਸੀਆਂ ਫਿਲਮਾਂ ਬਣਾਈਆਂ ਉਹਨਾਂ ਦੀਆਂ। ਉਹਨਾਂ ਨੂੰ ਵੱਡੇ ਵੱਡੇ ਵਾਲ ਪਵਾ ਕੇ ਤੇ ਆਪਣਾ ਪਰਨੇ ਰਖਾ ਕੇ ਉਹਨਾਂ ਨੂੰ ਉਹ ਸੈੜੀਆ ਵਿਖਾਇਆ ਗਿਆ। ਹੁਣ ਭੱਜ ਕੇ ਜਾ ਕੇ ਸਰਕਾਰ, ਉਹਨਾਂ ਦਾ ਵਜ਼ੀਰ ਜਿਹੜਾ ਖਾਰਜਾ ਹੈ, ਉਹ ਉੱਥੇ ਬੈਠਾ ਹੈ। ਉਦੋਂ ਦੀ ਸਰਕਾਰ ਨੂੰ ਉਹਨਾਂ ਨੂੰ ਉਂਗਲ ਲਾਈ, ਉਹ ਜਿਹੜੀ ਹੁੰਦੇ ਉਹ ਉਂਗਲ, ਤੇ ਉਹ ਸਾਡੇ ਨਾਲ ਸਰਕਾਰ ਆਪਣਾ ਬਾਰਡਰ ਤੇ ਉਹਨਾਂ ਕੋਈ ਚਾਂਦਮਾਰੀ ਹੋ ਰਹੀ ਹੈ। ਠੀਕ ਇਹ ਸੋਚ ਹੈ ਕਿ ਸਾਨੂੰ ਡਿਸਟਰਬ ਕਰਨਾ, ਪਾਣੀਆਂ ਦੇ ਹਿੱਸੇ ਦੇ ਵਿੱਚ ਵੀ ਸਾਨੂੰ ਡਿਸਟਰਬ ਕਰਨਾ ਪਾਕਿਸਤਾਨ ਨੂੰ, ਠੀਕ ਹੈ ਜੀ। ਉਹ ਹਿੰਦੂਵਤਾ ਸੋਚ ਹੈ, RS ਸੋਚ ਹੈ, ਠੀਕ। ਲੇਕਿਨ ਚੀਜ਼ ਇਹ ਹੈ ਕਿ ਜਿਹਨੂੰ ਸਮਝਣਾ ਕਿ ਅਸੀਂ ਉਹਨੂੰ ਉਂਗਲ ਲਾ ਕੇ ਤੇ ਅਸੀਂ ਇਹਨਾਂ ਨੂੰ ਕੋਈ ਆਪਣਾ ਡਿਸਟਰਬ ਕਰ ਲਾਂਗੇ, ਉਹ ਉਹਨਾਂ ਦੀ ਖਾਮ ਖਿਆਲੀ ਹੈ। ਉਹ ਇਸ ਤੋਂ ਕਿ ਜਿਸ ਵਕਤ ਵੇਖੋ ਤੁਸੀਂ ਅਫਗਾਨਿਸਤਾਨ ਨੂੰ, ਕਿਉਂਕਿ ਇਹ ਵੇਖਿਆ ਜੀ ਸੁਪਰ ਤਾਕਤਾਂ ਉਹਨਾਂ ਬਰਬਾਦ ਕਰ ਦਿੱਤੀਆਂ, ਤੇ ਫਿਰ ਪਾਕਿਸਤਾਨ ਦੀ ਤਾਂ ਸ਼ਾਇਦ ਕੋਈ ਨਹੀਂ ਨਾ, ਪਾਕਿਸਤਾਨ ਕੋਈ ਸੁਪਰ ਪਾਵਰ ਤਾਂ ਨਹੀਂ ਹੈ ਕਿ ਰਸ਼ੀਆ ਨੂੰ ਨਾ ਬਰਬਾਦ ਕੀਤਾ, ਅਮਰੀਕਾ ਕੀਤਾ, 28 ਮੁਲਕ ਆ ਗਏ, 47 ਆ ਗਏ ਮੁਲਕ, ਉਹਨਾਂ ਸਰਕਾਰ ਬਰਬਾਦ ਕਰ ਦਿੱਤਾ, ਠੀਕ ਹੋ ਗਿਆ। ਇਹਦੇ ਪਿੱਛੇ ਦਾਸਤਾਨ ਕੀ ਹੈ ਦੱਸੋ? ਦਾਸਤਾਨ ਇਹ ਵੇ ਕਿ ਸਾਰਾ ਕੁਝ ਤੇ ਅਸਾਂ ਹੀ ਸਿਖਾਇਆ ਹੈ। ਹਾਂ, ਸਰ ਜੱਗ ਨੂੰ ਪਤਾ ਹੈ ਕਿ ਉਹਨੇ ਜਿਹਨੂੰ ਆਉਂਦੇ ਨੇ ਕਿ ਬਿੱਲੀ ਸ਼ੀਂ ਪੜਾਇਆ ਤੇ ਬਿੱਲੀ ਨੂੰ ਖਾਣ ਆਇਆ, ਇੰਝ ਨਹੀਂ ਹੁੰਦਾ। ਉਹ ਇੱਕ ਦਾ ਆਪਣੇ ਕੋਲ ਵੀ ਹੁੰਦਾ, ਰੱਖਿਆ ਹੁੰਦਾ ਹੈ। ਇਸੇ ਧਰਤੀ ਦੇ ਲੋਕ ਹਾਂ ਸੀ ਨਾ, ਇਸੇ ਧਰਤੀ ਦੇ ਲੋਕ। ਜੇ ਹਰੀ ਸਿੰਘ ਨਲਵਾ ਵੀ ਤੇ ਇਸ ਧਰਤੀ ਦਾ ਸੀ ਨਾ, ਰਣਜੀਤ ਸਿੰਘ ਵੀ ਤੇ ਸਰਕਾਰ ਪੰਜਾਬ ਹੀ ਸੀ ਨਾ, ਤੇ ਜੇ ਕਾਬਲ ਤੱਕ ਸਰਕਾਰ ਨੇ ਉਸ ਟਾਈਮ ਦੇ ਵਿੱਚ ਜੁੱਤੀਆਂ ਮਾਰੀਆਂ ਸਨ, ਤੇ ਤੁਸੀਂ ਹੁਣ ਵੇਖੋ, ਹੁਣ ਤੁਸੀਂ ਪਾਕਿਸਤਾਨ ਆ ਜਿਹਦੇ ਕੋਲ ਐਡਾ ਮਜ਼ਬੂਤ ਕਿਸਮ ਦਾ ਜਿਹੜਾ ਫਜ਼ਾਈਆ ਹੈ, ਜਿਹਦੇ ਕੋਲ ਮਿਜ਼ਾਈਲ ਸਿਸਟਮ ਹੈ, ਸਾਡੇ ਕੋਲ ਟੈਂਕ ਤੋਪ, ਯਾਨੀ ਦੁਨੀਆ ਦੇ ਜਦੀਦ ਵੈਪਨਾਂ ਦੇ ਵਿੱਚ ਸਾਡੇ ਵੈਪਨ ਨੇ। ਉਹ ਸਾਡਾ ਇੰਡੀਆ ਨੇ ਵੇਖ ਵੀ ਲਿਆ, ਠੀਕ ਹੈ ਜੀ। ਤੇ ਉਹ ਤਾਂ ਸਾਡਾ ਸਰਕਾਰ ਕਿਹੜਾ ਆਪਣਾ ਅਬਾਕਾ ਵੀ ਨਹੀਂ ਲੈਣਾ ਉਹਨਾਂ, ਇਹ ਤਾਂ ਸਿਰਫ ਉਹਦੇ ਠੁੱਕ ਠੋਕੀ ਹੈ ਉੱਥੇ। ਤੇ ਉਹ ਫਿਰ ਵੀ ਸਾਡੀ ਮੁਹੱਬਤ ਹੈ ਕਿ ਜਿਵੇਂ ਉਹਨਾਂ ਨੂੰ ਅਸੀਂ ਸੰਭਾਲਿਆ। ਜੇ ਅਸੀਂ ਅਫਗਾਨਿਸਤਾਨ ਦੀ, ਜਦੋਂ ਰਸ਼ੀਆ ਦੀ ਲੜਾਈ ਹੋਈ, ਉਦੋਂ ਵੀ ਅਸੀਂ ਉਹਨਾਂ ਨੂੰ ਸੰਭਾਲਿਆ ਹੈ। ਫਿਰ ਦੂਜਾ ਜਦੋਂ ਅਮਰੀਕਾ ਨਾਲ ਉੱਥੇ ਹੋਈ ਹੈ, ਫਾਈਟ ਹੋਈ ਹੈ, ਉਦੋਂ ਵੀ ਅਸੀਂ ਹੀ ਸੰਭਾਲਿਆ ਹੈ। ਤੇ ਉਹ ਤੇ ਆਸਾਨ ਫਰਾਮੋਸ਼ੀ ਹੈ, ਤੇ ਉਹਨਾਂ ਨੂੰ ਪਤਾ ਨਹੀਂ, ਉਹ ਕਿਸੇ ਉਂਗਲ ਹੀ ਲੱਗੀ ਹੈ, ਨਮਕ ਹਰਾਮੀ ਮੈਂ। ਲੇਕਿਨ ਫਿਰ ਇਹ ਉਹ ਵੀ ਗੱਲ ਆ ਜਾਂਦੀ, ਫਿਰ ਵੀ ਚਲੋ ਉਹ ਫਿਰ ਵੀ ਇਹ ਆ ਜਾਂਦੀ ਹੈ ਕਿ ਉਹ ਜਿਹੜਾ ਚਿਹਰਾ ਹੁੰਦਾ ਨਾ, ਜਿਵੇਂ ਇੱਕ ਬੰਦੇ ਦਾ, ਜਿਵੇਂ ਅਸੀਂ ਗੱਲ ਕਰਨੇ ਆ, ਉਹ ਇੱਕ ਬੰਦਾ ਨਾ ਪਿੱਛੇ ਆਵਾਮ ਉੱਥੇ ਵੀ ਉਹ ਇੰਝ ਸਾਡੇ ਨਾਲ ਪਿਆਰ ਕਰਦੀ ਏ, ਉਧਰ ਦੀ ਵੀ ਆਵਾਮ ਨਹੀਂ,
ਕੁਝ ਲੋਕ ਤੇ ਆਸਾਨ ਫਰਾਮੋਸ਼ ਤੇ ਨਹੀਂ ਨਾ ਹੁੰਦੇ, ਉਹਨਾਂ ਸਦੀਆਂ ਤੱਕ ਨਸਲਾਂ ਤੱਕ ਯਾਦ ਰੱਖਦੇ ਨੇ। ਉਹ ਚੰਦ ਚਿਹਰੇ ਹੁੰਦੇ ਨੇ, ਪੋਲੀਟੀਸ਼ੀਅਨ ਹੀ ਸਾਰੀ। ਜਿਵੇਂ ਤੁਸੀਂ ਇਹ ਵੇਖ ਲਓ ਕਿ ਕ੍ਰਿਕਟ ਟੀਮ ਉਹਨਾਂ ਦੀ, ਤੇ ਕ੍ਰਿਕਟ ਟੀਮ ਕਿਹਨੇ ਬਣਾਈ ਹੈ? ਬਣਾਏਗੀ ਕ੍ਰਿਕਟ ਟੀਮ ਕੋ ਪਾਸਪੋਰਟ ਪਾਕਿਸਤਾਨ ਦੇ ਨੇ, ਟਰੈਵਲ ਉਹਦੇ ਤੇ ਕਰਦੇ। ਅੱਛਾ, ਤੇ ਦੂਜੇ ਨੰਬਰ ਤੇ ਉਹਨਾਂ ਨੂੰ ਸਿਖਾਇਆ ਕਿੰਨਾ ਹੈ? ਹੱਥੀ ਬਣਾਇਆ ਹੈ ਨਾ। ਜੇ ਉਹਨਾਂ ਦੇ ਕਮਾਂਡੋ ਬਣਾਏ ਤਾਂ ਹੱਥੀ ਅਸਾਂ ਬਣਾਇਆ ਨੇ, ਕ੍ਰਿਕਟ ਟੀਮ ਬਣਾਈ ਤੇ ਅਸਾਂ ਹੱਥੀ ਬਣਾਈਏ। ਤੇ ਹੁਣ ਇਹ ਪਾਕਿਸਤਾਨ ਦੇ ਇੱਕ ਲੀਡਿੰਗ ਰੋਲ ਹੈ, ਪਾਕਿਸਤਾਨ ਇੱਕ ਤਾਕਤ ਦਾ ਨਾਂ ਹੈ, ਤੇ ਬਲਕਿ ਆਲਮ ਇਸਲਾਮ ਤਾਕਤ ਦਾ ਨਾਂ ਹੈ। ਮੈਂ ਇੱਥੇ ਦੁਬਾਰਾ ਫਿਰ ਗੱਲ ਕਰ ਦਿੰਦਾ ਵੀ ਪੰਜਾਬ ਦੀ ਜਦੋਂ ਗੱਲ ਕਰਦੇ ਨਾ ਆਪਾਂ, ਵੀ ਬਹੁਤ ਸਾਰੇ ਲੋਕਾਂ ਦਾ ਸਾਡੇ ਤੇ ਅਲਾਮਾ ਹੁੰਦਾ ਹੈ ਵੀ ਇਹ ਮਤਲਬ ਜੋ ਅਸੀਂ ਸਾਂਝ ਦੀ ਗੱਲ ਕਰਦੇ ਵੀ ਇਹ ਉਹ ਮੁਸਲਮਾਨ ਨੇ ਵੀ ਜਿਹਨੇ ਮਤਲਬ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਬੱਚੇ ਜਿਹੜੇ ਉਹ ਕੰਧਾਂ 'ਚ ਚਿਣਵਾਤੇ ਸਰਹਿੰਦ ਸਾਹਿਬ। ਅਤੇ ਮੈਂ ਉਹਨਾਂ ਨੂੰ ਅੱਜ ਉਹ ਕੁਛ ਲੋਕਾਂ ਦਾ ਕਮੈਂਟ ਵਿੱਚ ਆਉਂਦਾ ਨਾ, ਸਾਰੇ 'ਤੇ ਪਿਆਰ ਕਰਨਾ, ਸਾਰੇ ਨਹੀਂ ਇੱਦਾਂ ਹੁੰਦੇ। ਉਹਨਾਂ ਦਾ ਜਵਾਬ ਇਹ ਹੈ ਵੀ ਇਹ ਅਸੀਂ ਪੰਜਾਬ ਵਾਲੇ, ਅਸੀਂ ਪਾਕਿਸਤਾਨ ਪੰਜਾਬ ਵਾਲੇ, ਉੱਧਰਲੇ ਪੰਜਾਬ ਵਾਲੇ ਉਦੋਂ ਹਿੰਦੁਸਤਾਨ ਦਾ ਇੱਕ ਹਿੱਸਾ ਸੀ, ਅਸੀਂ ਵੀ ਪੰਜਾਬ ਸਾਂ। ਇਹ ਹਮਲਾਵਰ ਸਾਡੇ 'ਤੇ ਵੀ, ਸਾਨੂੰ ਵੀ ਲੁੱਟਣ ਆਉਂਦੇ ਸੀ ਅਤੇ ਸਾਰੇ ਹਿੰਦੁਸਤਾਨ ਨੂੰ ਲੁੱਟਣ ਆਉਂਦੇ ਸੀ, ਪੰਜਾਬ ਨੂੰ ਲੁੱਟਣ ਆਉਂਦੇ ਸੀ। ਇਹ ਉਹੋ ਹੀ ਉਹਨਾਂ ਦੀ ਔਲਾਦ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਚੜਾਏ, ਅਤੇ ਅੱਜ ਤੁਸੀਂ ਉਹਨਾਂ ਦੇ ਨਾਲ ਖਲੋਤੇ। ਇਹ ਤਾਂ ਉਹਨਾਂ ਨੂੰ ਵੇਖੋ ਜੀ, ਉਹ ਜਿਹੜੇ ਲੋਕ ਨੇ ਨਾ, ਖਸੂਸਨ ਜਿਹੜਾ ਪੰਜਾਬ ਹੈ, ਉਹ ਇਹ ਤੇ ਨਹੀਂ ਸੋਚਦਾ ਵਿੱਚ। ਉਹ ਫਿਰ ਆ ਜਾਂਦੀ ਉੱਥੇ ਗੱਲ, ਚੰਦ ਲੋਕ ਨੇ ਪੋਲੀਟੀਸ਼ੀਅਨ ਦੇ ਵਿੱਚ ਆਪਣੇ ਸੀਟਾਂ ਵਾਸਤੇ, ਆਪਣੇ ਰੁਪਈਆਂ ਵਾਸਤੇ, ਆਪਣੇ ਸਟੇਟਸ ਵਾਸਤੇ ਉਹ ਸਾਰਾ ਕੁਝ ਕਰਦੇ ਨੇ। ਵੇਖਿਆ ਤਾਂ ਜਾਏਗਾ 51, ਅਕਸਰੀਅਤ ਲੋਕ ਇਹ ਨਹੀਂ ਸੋਚਦੇ। ਸਾਰੀ ਇਹ ਪੋਲੀਟਿਕਸ ਹੀ ਚੱਲਦੀ ਸਰ, ਪੋਲੀਟਿਕਸ ਹੈ ਸਾਰੀ। ਅੱਛਾ, ਇਹਦੇ 'ਚ ਮੈਂ ਇੱਕ ਰੀਲ ਵੇਖੀ ਸੀ ਤੁਹਾਡੀ ਸਪੋਰਟਸ 'ਤੇ, ਮਤਲਬ ਵੀ ਜਦੋਂ ਹੋਇਆ ਸੀ ਮੈਚ ਪਾਕਿਸਤਾਨ ਇੰਡੀਆ ਦਾ, ਉਦੋਂ ਕੁਛ ਕਿਸੇ ਐਕਟਰ ਨੂੰ ਤਾਂ ਲੋਕਾਂ ਨੇ ਹੀਰੋ ਬਣਾ ਦਿੱਤਾ ਵੀ ਤੁਸੀਂ ਉਹਨੂੰ ਜ਼ੀਰੋ ਵਾਲੇ ਪਾਸੇ ਤੁਰ ਪਏ। ਇਹ ਕੀ ਗੱਲ ਬਣੀ? ਮਤਲਬ ਵੀ ਹਾਰਸ ਰੋਫ ਦੇ ਉਹ 6 ਜਹਾਜ਼ ਡਿੱਗਣ ਵਾਲੀ ਜਿਹੜੀ ਐਕਟ ਸੀ ਉਹਦੇ। ਹਾਂਜੀ, ਉਹ ਢਿੱਲੋਂ ਸਾਹਿਬ ਇੰਝ ਕਿ ਉਹ ਮੈਂ ਵੀ ਕੋਈ ਗੱਲ ਆ ਜਾਂਦੀ ਥੋੜ੍ਹੀ ਜਿਹੀ, ਮੈਂ ਤੁਹਾਨੂੰ ਗੱਲ ਥੋੜ੍ਹੀ ਵਜ਼ਾਹਤ ਕਰਨਾ ਵਾ ਕਿ ਅਸੀਂ ਜਿਵੇਂ ਸੋਸ਼ਲ ਮੀਡੀਆ 'ਤੇ ਚਲੋ ਸਾਨੂੰ ਵੀ ਇਸ ਬਹਿਣਾ ਮਿਲ ਗਿਆ, ਅਤੇ ਅਸੀਂ ਵੀ ਚਾਹੁੰਦੇ ਕਮ ਅਜ਼ ਕਮ ਕਿ ਅਸੀਂ ਵਿਊਜ਼ ਲੈਣ ਵਾਸਤੇ ਜਾਂ ਇਹ ਚੀਜ਼ਾਂ ਕਰਨ ਵਾਸਤੇ ਕਮ ਅਜ਼ ਕਮ ਕੋ ਥੋੜ੍ਹਾ ਹਕੈਕ ਦਸੀਏ ਕਿ ਸਾਡੀ ਆਉਣ ਵਾਲੀ ਨਸਲਾਂ ਕੱਲ੍ਹ ਨੂੰ ਵੇਖਣ ਅਤੇ ਕਹਿਣ ਕਿ ਬਾਬਾ ਚਵਲਾ ਹੀ ਮਾਰ ਗਏ। ਜਿਹੜਾ ਨਾ ਉਹ ਫਸਗੁਰ ਜਿਸ ਵਕਤ ਉਹ ਜਿਵੇਂ ਉਹਨੇ ਇਸ਼ਾਰੇ ਸ਼ੂਰੇ ਕੀਤੇ, ਮੈਨੂੰ ਨਾ ਉਹ ਪਲੇਅਰ ਨਹੀਂ ਸੀ ਲੱਗਦਾ ਪਿਆ, ਕਿਉਂਕਿ ਇਹ ਕੰਮ ਉਹਦਾ ਨਹੀਂ ਸੀ। ਹੈ ਤੈਨੂੰ ਭੇਜਿਆ ਅਸੀਂ ਖੇਡਣ ਵਾਸਤੇ, ਤੂੰ ਉੱਥੇ ਪਰਫਾਰਮ ਕਰ। ਉਹ ਜਿਹੜੇ ਤੁਸੀਂ ਕਰਨਾ ਪਿਆ ਉਹ ਚੌਕਿਆਂ ਛੱਕਿਆਂ 'ਤੇ ਕਰਨਾ, ਆਵਾਮ ਨੂੰ ਉਧਰ ਕਰ, ਕਿ ਤੂੰ ਉਹ ਜਹਾਜ਼ ਜੂਜ਼ ਜਿਹੜਾ ਉਡਾਉਣਾ ਪਿਆ ਇਹ ਠੀਕ ਨਹੀਂ ਹੈ, ਇਹ ਸਪੋਰਟਸਮੈਨ ਨਹੀਂ ਹੈ। ਅੱਛਾ, ਕਿ ਉਹ ਜੀ ਫਿਰ ਕਈਆਂ ਵਿੱਚ ਕੀਤਾ, ਮੈਨੂੰ ਕਮੈਂਟਾਂ ਵਿੱਚ ਕੀਤਾ ਕਿ ਬਾਬਾ ਜੀ ਉਹਨਾਂ ਨੂੰ ਆਵਾਮ ਨੇ ਨਾ ਹੂਟੇ ਕੀਤੀ ਨਾ, ਕਰਾਊਡ ਨੇ ਹੂਟੇ ਕੀਤੀ, ਅਤੇ ਉਹਦਾ ਜਵਾਬ ਦਿੰਦਾ ਸੀ ਪਿਆ। ਆਵਾਮ ਨੂੰ ਤੁਸੀਂ ਯਾਰ ਨਹੀਂ ਦੇ ਸਕਦੇ ਉਹਦਾ ਜਵਾਬ, ਉਹਦਾ ਤੁਸੀਂ ਜਵਾਬ ਦੇ ਸਕਦੇ ਹੋ ਆਪਣੀ ਗੇਮ ਦੇ ਨਾਲ। ਕੀ ਖਿਆਲ ਹੈ ਕਿ ਜਾਂ ਉਹ ਇਸ਼ਾਰਾ ਨਾਲ ਦੇਣਾ ਚਾਹੀਦਾ ਸੀ, ਉਹਨੂੰ ਆਪਣੀ ਗੇਮ ਨਾਲ ਉਹਦਾ ਦੇਣਾ ਚਾਹੀਦਾ ਸੀ, ਤੇ ਗੇਮ ਤੋਂ 6 ਆਊਟ ਕਰਦਾ। ਹਾਂ, 6 ਆਊਟ ਕਰਦਾ। ਹੁਣ ਤੁਸੀਂ ਵੇਖੋ ਉਹਦੀ ਗੇਮ ਨੇ ਆਖਰ ਫਾਈਨਲ ਮੈਚ ਵੀ ਨਹੀਂ ਹਰਵਾਇਆ। ਉਹ ਟੇਸਟਲੈਸ ਲੋਕ ਆ ਸੀ ਯਾਰ, ਮੁੱਕਦੀ ਫਿਰ ਉੱਥੇ ਗੱਲ ਆ ਜਾਂਦੀ ਹੈ। ਸਪੋਰਟਸਮੈਨ ਉਹ ਲੈਵਲ ਦਾ ਬੰਦਾ ਨਹੀਂ ਸੀ ਹੈ। ਠੀਕ ਹੈ ਜੀ, ਤੇ ਉਸ ਵਾਸਤੇ ਅੱਜ ਮੈਂ ਸੱਚ ਹੋ ਗਿਆ, ਮੇਰਾ ਸੱਚ ਹੋ ਗਿਆ। ਹੁਣ ਕਬੱਡੀ 'ਚ ਵੀ ਐਵੇਂ ਹੀ ਹੈ, ਪਰ ਸਾਡੀ ਪੰਜਾਬ ਦੀ ਮਾਂ ਖੇਡ ਕਬੱਡੀ ਹੈ। ਹਾਂਜੀ, ਇਹਦੇ 'ਚ ਵੀ ਮੈਡੀਸਨ ਬਹੁਤ ਯੂਜ਼ ਹੁੰਦੀ, ਇੱਕ ਰਲ ਕੇ ਮੈਚ ਬਹੁਤ ਖੇਡਦੇ। ਸਾਡੇ ਵਾਲੇ ਪਾਸੇ ਮਤਲਬ ਫੈਸਲਾਬਾਦ, ਟੋਬਾ, ਝੰਗ ਇੱਧਰ ਸਾਈਡ ਦੂਜੀ ਸਰਕਲ ਵਾਲੀ ਕਬੱਡੀ ਹੁੰਦੀ ਹੈ। ਤੁਹਾਡੇ ਇੱਧਰ ਸ਼ੇਖਪੁਰਾ ਇਸ ਸਾਈਡ 'ਤੇ ਹੁੰਦੀ ਹੈ ਚਪੇੜਾਂ ਵਾਲੀ ਕਬੱਡੀ। ਅਤੇ ਉਹਦੇ 'ਚ ਮੈਨੂੰ 100 ਚੋਂ ਕੋਈ 80% ਫੇਕ ਲੱਗਦਾ ਹੁੰਦਾ। ਤੁਹਾਡਾ ਕੀ ਖਿਆਲ ਹੈ? 100 ਕਿੰਨਾ ਲੱਗਦਾ? 80 ਲੱਗਦਾ? 80। ਇਹ 110 ਫੇਕ ਹੁੰਦਾ। ਅੱਛਾ, 110 ਫੇਕ। ਉਹਦੀ ਤੁਹਾਨੂੰ ਮੈਂ ਦੱਸਦਾ, ਮੈਂ ਉਹਨਾਂ ਨਾਲ ਪਲੇਅਰਾਂ ਨੂੰ, ਅਤੇ ਮੈਨੂੰ ਤਰਸ ਆਉਂਦਾ, ਬਾਖੁਦਾ ਸਾਰੇ ਕਮਾਲ ਦੇ ਨੇ। ਯਕੀਨ ਕਰੋ, ਇਹ ਮੇਰੇ ਦਿਲ ਦੀ ਆਵਾਜ਼ ਹੈ, ਇਹ ਮੇਰੇ ਦਿਲ ਦੀ ਆਵਾਜ਼ ਹੈ। ਇਹ ਸਾਰਾ ਕੁਝ ਕਿਉਂ ਹੁੰਦਾ ਪਿਆ? ਇੱਕ ਤਾਂ ਉਹ ਵੀ ਟੇਸਟਲੈਸ ਲੋਕ ਅਸੀਂ, ਦੂਸਰਾ ਇਹ ਤਮਾਸ਼ਾਈ ਲੋਕ ਟਾਈਪ, ਗੇਮ ਦਾ ਪਤਾ ਨਹੀਂ ਹੈ। ਹੁਣ ਉਹਨਾਂ ਨੂੰ ਵਿਚਾਰੇ ਐਡੇ ਐਡੇ ਨਾਂ ਵੱਡੇ, ਬਹੁਤ ਬੜੇ ਨਾਂ, ਜਿਨ੍ਹਾਂ ਬੜੀਆਂ ਮਿਹਨਤਾਂ ਨੇ। ਹੁਣ ਮੁਸ਼ਰਫ ਜਵੇਦ ਜੰਜੂਆ ਹੈ, ਕੋਈ ਚੰਦਾਂ ਦੇ ਨਾਂ ਚਲੋ ਆ ਜਾਣਗੇ। ਯਕੀਨ ਕਰੋ ਹਿਸਟਰੀ ਦੇ ਵਿੱਚ ਐਵੇਂ ਦਾ ਜਾਫੀ ਨਹੀਂ ਆਇਆ, ਬਹੁਤ ਕਮਾਲ ਦਾ। ਇਹ ਬਹੁਤ ਚੰਗੇ ਨੇ ਸਾਰੇ, ਕਿੱਡੇ ਵੱਡੇ ਨਾਂ ਬਣੇ, ਸਾਡੇ ਹੀਰੋਜ਼ ਨੇ ਉਹ ਸਾਰੇ। ਉਹ ਵੀ ਤਾਂ ਸਾਡੇ ਹੀਰੋ ਨੇ ਨਾ। ਜੇ ਕ੍ਰਿਕਟਰ ਵਾਲਾ ਹੀਰੋ ਹੁੰਦਾ ਹੈ ਤੇ ਕਿਆ ਕਬੱਡੀ ਵਾਲਾ ਹੀਰੋ ਨਹੀਂ ਹੁੰਦਾ? ਸਾਡੇ ਹੀਰੋ ਨੇ। ਹੁਣ ਹੀਰੋਆਂ ਨਾਲ ਹੋ ਕੀ ਰਿਹਾ ਹੈ?
ਜਦੋਂ ਇੱਧਰ ਮੈਚ ਕਰਵਾਇਆ ਨੇ ਰੁਪਈਆ ਮੇਰੇ ਕੋਲ 4-5 ਲੱਖ ਰੁਪਈਆ ਹੈ, ਸ਼ਾਨ ਵੀਰੇ ਕਰਵਾ ਰਿਹਾ ਜੀ, ਮੈਚ ਕਰਵਾ ਰਿਹਾ ਇਲਾਕੇ 'ਚ ਠਾਠ ਬਣਾਉਣ ਵਾਸਤੇ। ਹੁਣ ਉੱਥੇ ਕੀ ਕਹਿ ਰਿਹਾ, ਹੁਣ ਉਹ ਵੱਡੇ ਪਲੇਅਰ ਜਿਹੜੇ ਨੇ ਉਹ ਚਪੇੜਾਂ ਖਾ ਰਹੇ ਨੇ, ਅੱਗੇ ਮੂੰਹ ਕੀਤਾ ਹੈ, ਤੇ ਉਹਨਾਂ ਉਹਦੇ 'ਤੇ ਤਰਸ ਆਉਂਦਾ ਮੈਨੂੰ। ਕਿਉਂ? ਅਗਰ ਇਸੇ ਤਰੀਕੇ ਨਾਲ ਹਕੂਮਤ ਸਾਡੀ, ਜਿਵੇਂ ਕ੍ਰਿਕਟ ਵਾਲਿਆਂ ਦੀ ਸਰਕਾਰ ਜਿੰਨਾ ਪੈਸਾ ਨਛਾਵਰ ਹੁੰਦਾ ਹੈ, ਉਹਨਾਂ 'ਤੇ ਹੁੰਦਾ ਤੇ ਅੱਜ ਯਾਰ ਮੈਦਾਨਾਂ ਦੇ ਵਿੱਚ ਅੱਗੇ ਮੂੰਹ ਧਰ ਕੇ ਚਪੇਟਾਂ ਨਾ ਖਾਂਦੇ, ਤੇ ਉਹ ਉਲਟਬਾਜ਼ੀਆਂ ਸਰਕਾਰ ਪਾਣੀਆਂ ਦੇ ਵਿੱਚ ਉਹਨਾਂ ਨੂੰ ਸੋਟਾਂ ਤੇ ਉਲਟਬਾਜ਼ੀਆਂ ਲੱਗਦੀਆਂ। ਇਹ ਮੈਂ ਸਮਝਦਾ ਵਾਂ ਕਿ ਇਹਨਾਂ ਨੂੰ ਪਲੇਅਰਾਂ ਦੀ ਤਸਲੀਲ ਹੈ, ਪਲੇਅਰਾਂ ਦੀ ਤਸਲੀਲ ਤੇ ਕਰਵਾ ਰਹੀ ਹੈ ਤੁਹਾਡੀ ਗੁਰਬਤ। ਉਹ ਯਾਰ ਮੈਂ ਇੱਜ਼ਤ ਵਾਸਤੇ ਮੈਂ ਖੇਡਿਆ ਬਾਊ, ਮੈਂ ਕਬੱਡੀ ਖੇਲਿਆ, ਮੇਰੇ ਮਾਂ ਪਿਓ ਨੇ ਮੈਨੂੰ ਪਾਲਿਆ, ਚਾਚਾ ਤਾਇਆ ਮੈਨੂੰ ਪਾਲਿਆ, ਤੇ ਯਾਰ ਉਦੋਂ ਇਹ ਚੀਜ਼ ਸੀ ਕਿ ਲੋਕ ਨਾ ਹੁੰਦਾ ਸੀ ਸਾਨਾਂ ਦਾ ਤੇ ਭਲਵਾਨਾਂ ਦਾ, ਇਸ ਚੱਕਰ 'ਚ ਲੋਕ ਪਾਲਦੇ ਸਨ ਨਾ ਬਾਲ, ਤੇ ਇੱਜ਼ਤ ਵਾਸਤੇ। ਉਹਨਾਂ ਉੱਤੇ ਜਾ ਕੇ ਬੂਤਾ ਕਰ ਕੋਲ 10,000 ਰੁਪਈਆ ਲੈਣ ਵਾਸਤੇ ਤੇ ਮੈਂ ਕਿ ਮੂੰਹ ਕੀਤਾ ਹੋਵੇ ਭੰਨਾ ਤਰ੍ਹਾਂ ਮੇਰੇ ਮੂੰਹ 'ਤੇ ਚਪੇਟਾ ਮਾਰ ਲੈ। ਇਹ ਕਰਵਾ ਰਹੀ ਸਾਰੀ ਗਰੀਬੀ ਕਰਵਾ ਰਹੀ ਹੈ, ਜਿਹੜਾ ਉਹਨਾਂ 'ਤੇ ਅਸਾਂ ਹੱਥ ਨਹੀਂ ਕਰਿਆ। ਹੁਣ ਤੁਹਾਡੇ ਵੱਲ ਤਾਂ ਹੀ ਬਚੀ ਕਬੱਡੀ, ਸਾਡੇ ਤੋਂ ਖਤਮ ਹੋ ਗਈ ਹਿਸਾਬ ਨਾਲ ਤਕਰੀਬਨ। ਨਾ ਸ਼ਿਵਪੁਰਾ ਵੀ ਬਤਾਤੇ ਕੋਲ ਬੜੇ ਲੈਜੈਂਡ ਹੋਏ ਨੇ ਸਾਡੇ ਕੋਲ, ਮਲਕ ਮੁਸ਼ਤਾਕ ਅਹਿਮਦ ਸਾਹਿਬ, ਹੋਰ ਬੜੇ ਨਾਂ ਹੋਏ ਨੇ, ਠੀਕ ਹੈ ਜੀ, ਤੇ ਬੜੇ ਸੁਪਰਸਟਾਰ ਹੋਏ ਨੇ ਲੋਕ। ਲੇਕਿਨ ਸਾਡੇ ਕੋਲ ਟੁਰ ਜਾ ਕੇ ਤੁਹਾਡੇ ਕੋਲ, ਹਾਂ ਤੁਹਾਡੇ ਕੋਲ ਇਹ ਬਚੀ ਹੈ ਜਿਹੜੀ ਤੁਸੀਂ ਸਰਕਲ ਖੇਡ ਲੈਂਦੇ ਹੋ ਨਾ, ਤਾਂ ਉੱਥੇ ਕਬੱਡੀ ਮਤਲਬ ਵੀ ਉੱਥੇ ਕੰਪੀਟੀਸ਼ਨ ਹੈਗਾ ਨਾ, ਕੰਪੀਟੀਸ਼ਨ ਹੈ ਆ ਉਹਦੇ 'ਚ। ਇਹ ਆ ਵੀ ਤੁਸੀਂ ਬੰਦੇ ਨਾਲ ਬੰਦਾ ਖੇਂਦਾ, ਉਹਨੂੰ ਫੜਨਾ ਵਾ, ਚਪੇੜਾਂ ਵਾਲਾ ਦਾ ਵੀ 10 ਵੀ ਤੂੰ ਮਾਰ, 10 ਵੀ ਮੈਂ ਮਾਰਾਂ, ਇੱਕ ਤੂੰ ਫੜਿਆ ਜਾਈਂ, ਇੱਕ ਮੈਂ ਫੜਿਆ ਜਾਵਾਂ, ਤੇ ਕੰਮ ਫਿਕਸਡ ਪੈਸੇ ਲੈ ਦੇ। ਉਹਨਾਂ ਦੇ ਨੂਰਾ, ਇਹ ਨੂਰਾ ਇਸੇ ਵਜ੍ਹਾ ਤੇ ਜਾਣ ਕੇ ਜਦੋਂ ਅਸੀਂ ਸਾਡਾ ਮਿਸਾਲ ਤੌਰ ਤੇ ਤੁਹਾਡੇ ਕੋਲ ਇੱਕ ਹੋਰ ਚੀਜ਼ ਜਿਹੜੀ ਅਸੀਂ ਖਤਮ ਕਰ ਲਈਏ, ਜਿਹੜੀ ਪੰਜਾਬ ਦੇ ਨਾਲ ਨਾ ਰਿਲੇਟਡ ਹੈ ਨਾ, ਜਿਵੇਂ ਸਾਡੀ ਮਾਂ ਖੇਡ ਕਬੱਡੀ ਹੈ, ਸਾਡੀ ਕੁਸ਼ਤੀ ਤੇ ਸਾਡੀ ਹੈ ਸੀ ਨਾ ਅਖਾੜੇ ਦੀ, ਕਿੱਥੇ ਗਈ ਹੈ? ਉਹਨਾਂ ਤੇ ਜਿਹੜੇ ਸਾਡੇ ਕੋਲ ਇੱਕ ਖਾਨਦਾਨ ਬੜਾ ਜਾਰਾ ਫੈਮਿਲੀ, ਹੋਰ ਖਾਨਦਾਨ ਨੇ ਮੁਲਤਾਨ 'ਚ ਬੈਠੇ ਨੇ, ਸਿਆਲਕੋਟ 'ਚ ਬੈਠੇ ਨੇ, ਗੁਜਰਾਤ 'ਚ ਬੈਠੇ ਨੇ, ਪਹਿਲਵਾਨ ਖਾਨਦਾਨ। ਅੱਜ ਯਾਰ ਉਹ ਲੋਕ ਰਕਸ਼ਾ ਚਲਾਉਂਦੇ ਨੇ, ਨਾਲ ਲਾ ਕੇ ਬੈਠੇ ਨੇ, ਉਹਨਾਂ ਨੂੰ ਸਰਪ੍ਰਸਤੀ ਨਹੀਂ ਮਿਲੀ। ਉਦੋਂ ਜਿਹੜਾ ਗਾਮਾ ਪਹਿਲਵਾਨ ਦਾ ਜਿਹੜਾ ਫੈਮਿਲੀ ਹੈ, ਉਹ ਯਾਰ ਉਹਨਾਂ ਲੋਕ ਉਸ ਵਕਤ ਰਾਜੇ ਮਹਾਰਾਜਿਆਂ ਨੇ ਸਰਕਾਰੀ ਭਲਵਾਨ ਸਨ, ਉੱਤੇ ਖਰਚ ਕਰਦੇ ਸਨ ਤੇ ਭਲਵਾਨੀਆਂ ਕਰਦੇ ਰਹਿਣ। ਤੇ ਇਹਨਾਂ ਦੀ ਸਾਡੀ ਜਿਹੜੀ ਨਾ ਉਹਨਾਂ ਦੇ ਅਸਾਂ ਹੁਣ ਹਕੂਮਤਾਂ ਨੇ, ਉਹ ਰਾਜੇ ਮਹਾਰਾਜੇ ਤਾਂ ਹੈ ਨਹੀਂ ਹੈ, ਉਹ ਹਕੂਮਤਾਂ ਨੇ ਤਵੱਜਾ ਨਹੀਂ। ਹੁਣ ਆਵਾਮ ਹੀ ਰਾਜੇ ਮਹਾਰਾਜੇ ਨੇ। ਉਹ ਇੱਕ ਹੋਰ ਗੱਲ ਹੈ ਨਾ ਵੀ ਸਰਕਲ ਸਟਾਈਲ ਕਬੱਡੀ ਦਾ ਇਹ ਵੀ ਹੈ, ਬਚਤ ਦੀ ਵਜ੍ਹਾ ਇਹ ਵੀ ਹੈ ਕਿ ਇਹ ਮੁੰਡੇ ਬਾਹਰ ਜਾਣ ਲੱਗ ਪਏ, ਸਪੋਰਟਸ ਬਾਹਰ ਹੋਣ ਲੱਗ ਪਈ, ਫਿਰ ਇਹਨਾਂ ਨੂੰ ਨੌਕਰੀਆਂ ਮਿਲਣ ਲੱਗ ਪਈਆਂ, ਮਤਲਬ ਵੀ ਵਾਪਡਾ 'ਚ, ਪੁਲਿਸ 'ਚ, ਦੂਜੇ ਪਾਸੇ ਵੀ ਲੋਕਾਂ ਦਾ ਧਿਆਨ ਇਹਨਾਂ ਦਾ ਹੋ ਗਿਆ, ਮਤਲਬ ਵੀ ਪੈਸੇ ਦੀ ਆਮਦਰਫਤ ਮਾੜੀ ਚੰਗੀ ਸ਼ੁਰੂ ਹੋ ਗਈ। ਹੁਣ ਬਹੁਤ ਸਾਰੇ ਮੁੰਡੇ ਕੈਨੇਡਾ ਖੇਡ ਕੇ ਆਉਂਦੇ ਨੇ, ਉਹ ਰੁਪਈਆ ਕਰੋੜ 1.5 ਕਰੋੜ ਲੈ ਕੇ ਆਉਂਦੇ। ਹਾਂ, ਮੈਂ ਨਾ ਇਹਦੇ ਵਿੱਚ ਚਲੋ ਮੈਂ ਜ਼ਤ ਖੁਦ ਕੋਟ ਕਰਾਂਗਾ, ਅਗਰ ਸਾਡੇ ਕੋਲ ਜਿਹੜੀ ਥੋੜ੍ਹੀ ਜਿਹੀ ਕਬੱਡੀ ਬਚ ਗਈ ਹੈ ਨਾ, ਜਿਹੜੀ ਇੱਥੋਂ ਲਾਹੌਰੋਂ ਨਿਕਲਦੀ ਲਾਹੌਰ ਬੜੇ ਤਗੜੇ ਪਲੇਅਰ ਹੋਏ ਜੇ, ਬਹੁਤ ਤਗੜੇ, ਅਜ਼ੀਮ ਨਾਗਰੇ ਵਰਗੇ ਲੋਕ ਬੜੇ ਲੈਜੈਂਡ ਆਪਣਾ ਖਿਲਾੜੀ ਹੋਏ ਨੇ ਕਬੱਡੀ ਦੇ, ਅਸਲਮ ਨਾਗਰਾ ਹੋਏ ਨੇ, ਬੜੇ ਕਾਫੀ ਨਾਂ ਨੇ ਇੱਥੇ ਲਾਹੌਰ ਦੇ ਬਜ਼ਾਤੇ ਖੁਦ। ਫਿਰ ਆਪਣਾ ਸ਼ੇਖਪੁਰਾ ਇੰਝ ਨਿਕਲਦੀ ਫੈਸਲਾਬਾਦ 'ਚ ਵੜ ਗਈ ਨਾ ਕਬੱਡੀ ਸਾਰੀ, ਹੁਣ ਉੱਥੇ ਹੀ ਸਾਰੀ ਤਕਰੀਬਨ। ਤੇ ਇਸ ਕਬੱਡੀ ਦੀ ਗੱਲ ਹੈ ਵੀ ਇਸ ਕਬੱਡੀ ਨੂੰ ਮੈਂ ਨਾ ਵੀ ਇਹਨੂੰ ਸਹਾਰਾ ਦੇਣਾ ਨਾ, ਵੀ ਜਿਵੇਂ ਇਹ ਸਰਕਲ ਸਟਾਈਲ ਵਾਲੇ ਬਾਹਰ ਨੇ, ਆਪਣੇ ਕੀ ਬਾਹਰ ਹੈ ਨਹੀਂ ਲੋਕ, ਮੈਂ ਦੱਸ ਉਹ ਇਵੈਂਟ ਕਰਵਾ ਨਹੀਂ ਸਕਦੇ। ਹਾਂ, ਮੈਂ ਤੁਹਾਨੂੰ ਦੱਸਣਾ, ਹਾਂ ਬਿਲਕੁਲ ਸਹੀ, ਇਹ ਦੱਸਣਾ ਕਿ ਇਹਦੇ 'ਚ ਮੈਂ ਖੈਰ ਉਹ ਦਾਦ ਦੇ ਲਾਇਕ ਨੇ ਉਹ ਕੈਨੇਡਾ ਵਾਲੇ। ਅਗਰ ਉਹ ਕੈਨੇਡਾ ਦੀਆਂ ਕਾਊਂਟੀਆਂ ਨਾ ਖੁੱਲ੍ਹਣ, ਕਾਊਂਟੀਆਂ ਨਾ ਹੁਣ ਸਾਡੇ ਬੱਚਿਆਂ 'ਚ ਵੀ ਥੋੜ੍ਹਾ ਜਿਹਾ ਕਿ ਯਾਰ ਕੁਛ ਨਾ ਕੁਛ ਸਾਡਾ ਬਣ ਜਾਏਗਾ, ਨਹੀਂ ਤੇ ਆਮ ਲਫ਼ਜ਼ਾਂ ਦਾ ਸਾਡੇ ਪਿੰਡਾਂ 'ਚ ਪਤਾ ਕੀ ਗੱਲ ਚੱਲਦੀ, ਉਹ ਕੌਡੀ ਕੀ ਕਨੇ, ਕੌਡੀ ਦਾ ਕੌਡੀ ਮੁੱਲ ਹੈ। ਕੌਡੀ ਇਹ ਤੇ ਆਮ ਸੀ ਹੁੰਦੀ ਨਾ, ਕੌਡੀ ਦਾ ਕੌਡੀ ਮੁੱਲ। ਹੁਣ ਕੌਡੀ ਦਾ ਮੁੱਲ ਕੌਡੀ ਨਹੀਂ ਰਹਿ ਗਿਆ, ਕੌਡੀ ਦਾ ਮੁੱਲ ਕਰੋੜਾਂ ਸਰਕਾਰ ਕਰ ਦਿੱਤਾ। ਟਰੈਕਟਰ ਆ ਗਏ ਨੇ ਚੜ੍ਹਦੇ, ਜਿਵੇਂ ਕਰਦੇ ਨੇ ਪ੍ਰਮੋਟ ਕਰਦੇ ਨੇ ਪਏ ਉਹਨਾਂ। ਅਗਰ ਮੈਂ ਸਮਝਦਾ ਕਿ ਸਾਡੀ ਕਬੱਡੀ ਪਾਕਿਸਤਾਨ ਦੀ ਅਗਰ ਜ਼ਿੰਦਾ ਹੈ ਨਾ, ਤਾਂ ਚੜ੍ਹਦੇ ਪੰਜਾਬ ਦੇ ਸਰਦਾਰਾਂ ਦੀ ਵਜ੍ਹਾ ਜ਼ਿੰਦਾ ਤੇ ਕੈਨੇਡਾ ਵਾਲਿਆਂ ਦੀ ਵਜ੍ਹਾ ਜ਼ਿੰਦਾ। ਹਾਂ, ਸਹੀ ਗੱਲ। ਅੱਛਾ, ਕਬੱਡੀ ਦਾ ਭਲਵਾਨ ਜਿਹੜਾ ਇਹ ਬਣਨਾ ਕਿੱਡਾ ਸੌਖਾ? ਭਲਵਾਨ ਕੋਈ ਵੀ ਬਣਨਾ ਐਡਾ ਸੌਖਾ ਨਹੀਂ ਹੈ, ਭਲਵਾਨ ਮਲੰਗ ਹੁੰਦਾ ਹੈ। ਆ ਆਪਣਾ ਮਾਰ ਆ, ਮੈਂ ਫੋਟੋ ਲਾਉਣ ਲੱਗਾ, ਇਹ ਵੀ ਭਲਵਾਨ ਬਣ ਰਿਹਾ। ਇਹ ਮੈਨੂੰ ਤਾਂ ਭਲਵਾਨ ਨਹੀਂ ਲੱਗਦਾ, ਸੱਚ ਤੇ ਗੱਲ ਹੈ, ਮੈਨੂੰ ਨਹੀਂ ਲੱਗਦਾ। ਨਹੀਂ, ਮਿਹਨਤ ਤਾਂ ਬੜੀ ਕਰਦਾ। ਨਹੀਂ, ਮਿਹਨਤ ਨਹੀਂ ਕਰਦਾ ਹੈ। ਅੱਛਾ, ਨਹੀਂ ਮਿਹਨਤ ਨਹੀਂ ਕਰਦਾ। ਨਹੀਂ, ਜਿਮ ਜਾਂਦਾ, ਸਪਾਟੇ ਮਾਰਦਾ, ਵਕਾਰ ਦੇ ਨਾਲ। ਤੁਸੀਂ ਵੇਖੀ ਨਹੀਂ ਵੀਡੀਓ? ਉਹ ਜੇ ਵਕਾਰ ਵੀ ਤੇ ਸਪਾਟੇ ਮਾਰਦਾ ਤੇ ਉਹ ਵੀਡੀਓ ਬਣਾਉਂਦਾ ਨਾ ਬਿਆਨ ਸਪਾਟੇ ਨਾਲ, ਉਹਨੂੰ ਵਕਾਰ ਨੂੰ ਕੀ ਫਰਕ ਪਏਗਾ? ਆ ਚਲੋ ਇਹ ਚੰਗਾ ਆਪਣਾ ਲੱਦਾ ਚੁੱਕ ਲੈਗਾ। ਹਾਂ, ਉਹਨੇ ਕਿਹੜੀ ਕਬੱਡੀ ਖੇਡਣੀ? ਉਹਨੇ ਕਿਹੜੀ ਕਬੱਡੀ ਖੇਡਣੀ? ਇਹਨੇ ਤਾਂ ਖੇਡਣੀ ਨਾ, ਮਾਰਨੇ ਇਹਨੇ ਖੇਡਣੀ ਏ। ਤੇ ਇਹਨੂੰ ਪਹਿਲੇ ਨੰਬਰ ਤੇ ਮੈਨੂੰ ਅੱਗੇ ਨਾ ਸ਼ਾਇਦ ਗੱਲ ਕੀਤੀ, ਮੈਂ ਤੁਹਾਨੂੰ ਦੱਸਣਾ ਕਿ ਇਹਨੂੰ ਮੈਂ ਕਿਹਾ ਜੀ, ਇੱਕ ਤੇ ਉਸਤਾਦ ਹੋ ਗਿਆ, ਦੂਸਰਾ ਉਸਤਾਦ ਹੈ ਗਰਾਊਂਡ।
ਤੇ ਜੇ ਨੀਰਾ ਜਿਮ ਹੀ ਕਰਨਾ ਹੈ, ਜਿਮ ਦੇ ਤੁਹਾਡੇ ਮਸਲ ਤੇ ਟੀ-ਸ਼ਰਟ ਪਾਉਣ ਵਾਸਤੇ ਠੀਕ ਹੋ ਜਾਣਗੇ, ਠੀਕ ਹੈ ਜੀ, ਸੋਹਣੇ ਲੱਗਣੇ, ਟਰੋਜ਼ਰ ਜਾਂ ਪੈਂਟ ਜਿਮ ਪਾਇਆ ਸੋਹਣੀ ਲੱਗੇਗੀ। ਲੇਕਿਨ ਜਿਹੜਾ ਗੇਮ ਹੈ ਨਾ ਉਹ ਮਿੱਟੀ ਨਾਲ ਮਿੱਟੀ ਹੋਣਾ ਪੈਣਾ। ਤੇ ਜੇ ਅਗਰ ਇਹਨੂੰ ਗੇਮ ਕਰਾਉਣੀ ਜੀ, ਤੇ ਮੈਂ ਰਾਤੀ ਪੁੱਛਿਆ ਵੀ ਸੀ ਮੈਂ ਕਿਹਾ ਤੂੰ ਕੀ ਕਰਨਾ ਚਾਹੁੰਦਾ ਹੈ, ਕਬੱਡੀ ਪਾਉਣਾ ਚਾਹੁੰਦਾ ਹੈ, ਸਾਹ ਪਾਉਣਾ ਚਾਹੁੰਦਾ ਹੈ ਕਿ ਜੱਫੇ ਤੇ ਖਲੋਣਾ ਚਾਹੁੰਦਾ? ਮੈਂ ਕਿਹਾ ਜੱਫੇ ਤੇ। ਤੁਹਾਡਾ ਸੀ, ਮੈਂ ਤੁਸੀਂ ਵੀ ਕਿਹਾ ਸੀ ਕਿ ਯਾਰ ਮੈਂ ਆਪਣਾ ਅਬਾਸ ਬੱਟ ਨੂੰ, ਬਹੁਤ ਚੰਗਾ ਪਲੇਅਰ ਹੋ, ਕਿ ਅਬਾਸ ਬੱਟ ਨੂੰ ਮੈਂ ਦੇ ਕੇ ਆਉਣਾ ਕਿ ਚਲੋ ਇਹਦੀ ਉਹਦੀ ਸ਼ਗਿਰਦੀ 'ਚ। ਮੈਂ ਕਿਹਾ ਨਹੀਂ, ਉੱਧਰ ਨਾ ਦਿਓ, ਇਹਨੂੰ ਮੁਸ਼ਰਫ ਜਵੇਦ ਜੰਜੂਵੇ ਨਾਲ ਦਿਓ, ਕਿਉਂਕਿ ਜਾਫੀ ਉਹ ਨੇ। ਅਗਰ ਜੱਫੇ ਵੱਲ ਜਾਣਾ ਨਹੀਂ, ਤੁਸੀਂ ਵੇਖਿਆ ਨਹੀਂ ਫਿਰ ਅਬਾਸ ਬੱਟ ਜੱਫੇ ਬਹੁਤ ਸੋਹਣੇ ਮਾਰਦਾ ਰਿਹਾ, ਸਾਹ ਵੀ ਉਹ ਮਲਟੀ ਟੈਲੈਂਟਡ ਸੀ, ਉਹਨੂੰ ਜਿੱਥੇ ਮਰਜ਼ੀ ਖਿਲਾਰ ਦਿਓ ਉਹ ਸਾਰਾ ਕੁਝ ਕਰ ਲੈਂਦਾ। ਇਹਦੀ ਗੱਲ ਮਾਰਦ ਜਿਹੜੀ ਸ਼ੁਰੂ ਹੋਣ ਡਈ ਨਾ, ਵੀ ਜਿਹੜੀ ਤੁਸੀਂ ਆਖਿਆ ਵੀ ਇਹਨੂੰ ਸੂਟ ਵੀ ਜੱਫੇ ਹੀ ਕਰਦੇ ਆ, ਕਿਉਂਕਿ ਇਹ ਮੈਸੇਜ ਬਹੁਤ ਕਰਦਾ। ਇੱਕ ਤੁਸੀਂ ਮੈਨੂੰ ਮੈਸੇਜ ਕੀਤਾ ਸੀ। ਹਾਂਜੀ ਹਾਂਜੀ ਹਾਂਜੀ, ਉਹ ਮੈਸੇਜ ਤੇ ਮੈਸੇਜ ਤੇ ਕਰਦਾ ਹੀ ਕਰਦਾ ਹੈ। ਇੱਕ ਤੁਸੀਂ ਵੀ ਤੇ ਮੈਸੇਜ ਕੀਤਾ ਸੀ ਨਾ ਇਹਨੂੰ। ਆਹੋ ਨਹੀਂ, ਮੈਂ ਇਹਨੂੰ ਨਹੀਂ ਕੀਤਾ, ਇਹਨੂੰ ਮੈਂ ਮੈਸੇਜ ਕਰਦਾ ਨੂੰ ਫੜਿਆ ਹੈ। ਨਹੀਂ, ਤੁਸੀਂ ਇੱਕ ਮੈਸੇਜ ਕੀਤਾ ਸੀ ਨਾ ਕਿ ਫਲਾਣੀ ਸ਼ਾਹ ਲੈ ਆ। ਆਹੋ ਮੈਂ ਦੱਸਦਾ, ਮਾਰਦਾ ਸੀ ਨਾ ਜਿਮ ਤੋਂ ਨਿਕਲੇ ਤੇ ਇਹ ਮੈਨੂੰ ਘਰੋਂ ਮੈਸੇਜ ਆ ਗਿਆ। ਮੇਰਾ ਨਿੱਕਾ ਮੁੰਡਾ ਵਾ 2.5 ਸਾਲਾਂ ਦਾ, ਤੇ ਮੈਨੂੰ ਘਰੋਂ ਮੈਸੇਜ ਆ ਗਿਆ ਵੀ ਨਾ ਉਹ ਪੈਂਪਰ ਦਾ ਪੈਕੇਟ ਹੈ, ਉਹਦਾ ਨਾਂ ਨਾ ਉਹਨੇ ਲਿਖ ਕੇ ਭੇਜਿਆ ਵੀ ਮੋਲਫਿਕਸ 5 ਨੰਬਰ ਆਉਣਾ ਉਹਨੂੰ, ਵੀ ਮੋਲਫਿਕਸ ਲੈ ਉਹ 5 ਨੰਬਰ। ਉਹ ਹੈਗਾ 2.5 ਸਾਲਾਂ ਦਾ, ਨੇ ਕੋਈ ਕੱਦ ਵੱਡਾ ਵਾ, ਉਹ ਲੱਗਦਾ ਵੀ ਉਹਨੂੰ ਹੁੰਦਾ ਵੱਡਾ ਪੈਂਪਰ ਹੈ। ਤੇ ਮੈਨੂੰ ਉਸੇ ਤਰ੍ਹਾਂ ਹੀ ਮੈਸੇਜ ਫਾਰਵਰਡ ਕੀਤਾ। ਮੈਂ ਗੱਡੀ ਚਲਾਉਣ ਡਿਆ, ਮੈਂ ਕਿਹਾ 10 ਵੱਜ ਗਏ, ਫਟਾਫਟ ਫੜ ਲਿਆ। ਅੱਛਾ, ਇਹ ਹੁਣ ਦੁਕਾਨ 'ਤੇ ਗਿਆ ਵੀ ਉਹਨਾਂ ਨੂੰ ਜਾ ਕੇ ਆਂਦਾ, ਪਹਿਲੋਂ ਮੈਸੇਜ ਪੜ੍ਹ ਕੇ ਆ ਕੇ ਵੀ ਹੁਣ ਪੜ੍ਹਿਆ ਵੀ ਨਹੀਂ, ਉਸ ਹਿਸਾਬ ਦਾ ਹੀ ਆ, ਸਿਰਫ ਕੁੜੀਆਂ ਨੂੰ ਮੈਸੇਜ ਕਰ ਸਕਦਾ, ਉੱਦਾਂ ਨਹੀਂ ਉਹਨੂੰ ਆਉਂਦੇ। ਉਹ ਵੀ ਮੇਰਾ ਕੋਡ ਵਰਡ 'ਚ ਕਰਦਾ ਹੋਣਾ, ਤੇ ਉਹ ਵੀ ਇੱਦਾਂ ਕਰਦਾ। ਅੱਛਾ, ਉਹ ਜਾਂਦਾ ਪੜ੍ਹਦਾ ਕਿ ਯਾਰ ਭਾਜੀ ਨੇ 5 ਕਿਲੋ ਮੂੰਗਫਲੀ ਕੀ ਕਰਨੀ, ਮੋਲਫਿਕਸ ਲੈ ਆਏਗਾ। ਤੇ ਉਹਨਾਂ ਨੂੰ ਜਾ ਕੇ ਆਂਦਾ ਦੁਕਾਨ ਵਾਲਿਆਂ ਨੂੰ, ਉਹ ਸਟੋਰ ਐਸਬੀ ਸਟੋਰ, ਵੀ ਮੈਨੂੰ 5 ਕਿਲੋ ਮੂੰਗਫਲੀ ਦੇ ਦਿਓ। ਉਧਰੋਂ ਮੈਂ ਫੋਨ ਕਰ ਦਿੱਤਾ ਵੀ ਤੂੰ ਇੱਧਰ ਚਲਾ ਗਿਆ, ਇੱਥੋਂ ਨਹੀਂ ਲੱਭਣੇ, ਆਹ ਲੱਗ ਇੱਧਰ ਦੁਕਾਨ ਹੀ। ਨਹੀਂ ਪਹਿਲੋਂ ਤਾਂ ਮੁੜਿਆ, ਨਹੀਂ ਤੇ ਇਹ ਤੇ 5 ਕਿਲੋ ਮੂੰਗਫਲੀ ਲੈ ਕੇ ਆਣਾ ਇਹਨੇ। ਨਹੀਂ, ਇੱਕ ਹੋਰ ਚੀਜ਼ ਹੈ, ਉਹ ਪਹਿਲੋਂ ਗਿਆ ਸਬਜ਼ੀ ਵਾਲਿਆਂ ਕੋਲ। ਸਬਜ਼ੀ ਵਾਲਾ, ਸਬਜ਼ੀ ਵਾਲਿਆਂ ਕੋਲ ਗਿਆ ਕਿ ਚਲੋ ਮੈਂ ਉਹ ਇੱਥੇ ਵਿਖਾਵਾਂਗਾ, ਇੱਥੇ ਇਹ ਕਿਹੜੀ ਸ਼ਾਇਦ ਉਹਨੇ ਕਿਹਾ ਮੰਮੀ ਤੇਰੇ ਵਰਗਾ ਹੀ, ਮੈਂ ਵੀ ਤੇਰੇ ਵਰਗਾ ਹੀ। ਸੋ ਇਸ ਤਰ੍ਹਾਂ ਦੇ ਭਲਵਾਨ ਨਹੀਂ ਬਣ ਸਕਦੇ। ਨਹੀਂ ਜੀ। ਅੱਛਾ, ਇੱਕ ਗੱਲ ਹੋਰ, ਗੱਲ ਸ਼ੁਗਲ 'ਚ ਆਪਾਂ ਪਾ ਲਈ, ਨਾਲੇ ਵੀ ਚਲੋ ਲਾਈਟਰ ਮੂਡ ਵੀ ਚੰਗਾ ਹੈ। ਤੇ ਅੱਗੋਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੀਸਰੀ ਆ ਰਹੀ ਹੈ ਆਪਣੀ, ਤੁਹਾਡੀ, ਤੁਸੀਂ ਪਿਛਲੀ ਅਟੈਂਡ ਕੀਤੀ, ਤੁਹਾਡੀ ਕੀ ਰਾਏ ਉਸ ਬਾਰੇ? ਕੀ ਹੋਣਾ ਚਾਹੀਦਾ ਇਸ ਵਾਰੀ, ਤੇ ਰਾਏ ਕੀ? ਮੈਂ ਨਾ ਤੁਹਾਡੇ ਥੋੜੇ ਨਾ ਟਿੱਕਰ ਵੀ ਵੇਖਣੇ ਹੋਣ, ਜਿਹੜੇ ਮਤਲਬ ਕਿ ਵਿੱਚ ਜੋੜੇ ਜੀ ਚੀਜ਼ਾਂ ਵਿੱਚ ਐਡ ਕੀਤੇ, ਬਹੁਤ ਸੋਹਣੀ ਕੀਤੀਆਂ ਨੇ। ਰਹੀ ਤੀਸਰੀ, ਪਿਛਲੀ ਵੀ ਅਸਾਂ ਵੇਖੀ ਹੈ, ਪਹਿਲੀ ਤਾਂ ਮੈਂ ਨਹੀਂ ਵੇਖੀ। ਬਹੁਤ ਅੱਛਾ ਪੁੱਤਰ, ਤੇਰੇ ਸਿਰ ਹੈ, ਕਿਸੇ ਨੇ ਉਂਝ ਕਰਨੀ ਹੈ, ਉਹ ਜੈਲਸੀ ਕਰਨੀ ਹੈ। ਜਿਹੜੀ ਤੇਰੀ ਉਹ ਸੀ ਨਾ ਪੰਜਾਬੀ ਲਹਿਰ, ਇਹ ਤੋਂ ਹੀ ਸਟਾਰਟ ਆਇਆ ਨਾ ਪੰਜਾਬੀ ਲਹਿਰ, ਉਹ ਇਸ ਟਾਈਮ ਛੱਲਾਂ ਵੀ ਮਾਰਦੀ ਮਾਸ਼ਾਅੱਲਾ ਕਰਕੇ, ਜਿਹਦੇ 'ਚ ਤੁਹਾਡੀਆਂ ਦੁਆਵਾਂ ਨਾਲ। ਹਾਂ, ਅਲਹਮਦੁਲਿਲਾ, ਸਾਰੇ ਸੱਜਣਾ ਦੀਆਂ ਮੁਹੱਬਤਾਂ ਨੇ, ਚੜ੍ਹਦੇ ਲਾਂਦੇ, ਕਿਉਂਕਿ ਉਸੀ ਤੇ ਚੜ੍ਹਦਾ ਲਾਂਦਾ ਸਮਝਦੇ ਨਹੀਂ, ਇਹ ਪੰਜਾਬ ਦੀਆਂ। ਦੂਸਰੀ ਗੱਲ ਇਹ ਵੀ ਪੰਜਾਬੀ ਲਹਿਰ ਮੇਰਾ ਇਕੱਲੇ ਦਾ ਇਨੀਸ਼ੀਏਟਿਵ ਨਹੀਂ ਹੈਗਾ, ਇਹ ਤੁਸੀਂ ਸਾਰੇ ਨਾਲ ਜੇ, ਤੇ ਲਹਿਰ ਬਣਦੀ ਹੈ। ਹਾਂ, ਲਹਿਰ ਕੀ ਬਣ ਗਈ ਹੈ, ਤੇ ਹੁਣ ਛੱਲਾਂ ਵੀ ਵੱਜਦੀਆਂ। ਹੁਣ ਇਹਦੇ ਵਿੱਚ ਮਾਸ਼ਾਅੱਲਾ, ਜਿਵੇਂ ਸੋਹਣਾ ਗੱਭਰੂ ਤੂੰ ਜਵਾਨ ਹੈ, ਜਿਵੇਂ ਤੇਰਾ ਕੱਦ ਕਾਠ ਹੈ, ਇਹ ਓਡਾ ਹੀ ਸਰਕਾਰ ਵੱਡਾ ਆਪਣਾ ਜਿਹੜਾ ਗਾਡਰ ਬਣਿਆ, ਪੁਲ ਬਣਿਆ ਕਿ ਚੜ੍ਹਦੇ ਤੇ ਲਾਂਦੇ ਦਾ, ਇਹ ਸਿਰਾ ਪੁੱਤਰ ਮੈਂ ਅਕਸਰ ਗੱਲ ਕਰਨਾ, ਉਹ ਤੇਰੇ ਵੇ, ਠੀਕ ਹੈ। ਤੇ ਅਸੀਂ ਤੇਰੇ ਨਾਲ ਆ। ਹੁਣ ਇਹਦੇ ਵਿੱਚ ਜੁੜਨ ਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਪੋਜ਼ਿਟਿਵ ਹੀ ਆਈਆਂ ਨੇ, ਠੀਕ ਹੈ ਜੀ। ਉਹ ਐਪਰੀਸ਼ੀਏਟ ਲੋਕਾਂ ਕੀਤਾ। ਹੁਣ ਇੱਕ ਥਰਡ ਬੰਦਾ ਇੱਕ ਨਹੀਂ ਕਰਦਾ, ਤਾਂ ਇੱਕ ਜੈਲਸੀ ਹੋ ਸਕਦੀ ਹੈ, ਠੀਕ ਹੈ ਜੀ। ਤੇ ਇਹ ਜੋੜਨ ਦੀ ਗੱਲ ਤੇ ਬੜੀ ਸੋਹਣੀ ਹੈ ਪੰਜਾਬੀ। ਹੁਣ ਜਿਵੇਂ ਕਿ ਪੰਜਾਬੀ ਬੋਲੀ ਇੰਝ ਸਮਝ ਲਓ ਕਿ ਇੰਤਹਾਈ ਦਰਜੇ ਦੀ, ਉਹ ਬਲਕਿ ਜਿਹਨੂੰ ਨਾ ਘਟਦੀ ਜਾ ਰਹੀ ਹੈ, ਨੁਕਸਾਨ ਹੁੰਦਾ ਪਿਆ। ਤੇ ਅਗਰ ਇਸੇ ਚੀਜ਼ ਦੇ ਨਾਲ ਅਗਰ ਟੁਰੇਗੀ ਤੇ ਕਈ ਮਸਾਇਲ ਹੱਲ ਹੋ ਜਾਣਗੇ ਆਸਤਾ ਆਸਤਾ ਕਰਕੇ। ਨਹੀਂ, ਇੱਕ ਦੋਸਤ ਦਾ ਵਿਸ਼ੇਸ਼ ਨਾ ਵੀ ਇਹਦੇ ਤੇ ਉਹਦਾ ਫਾਇਦਾ ਕੀ ਹੋਇਆ, ਹੁਣ ਤੁਸੀਂ ਦੱਸਣਾ ਵੀ ਨਿਊਟਰਲ ਲੈ ਕੇ ਵੀ ਕੀ ਫਾਇਦਾ ਆ। ਫਾਇਦਾ ਕਾਨਫਰੰਸ ਤੋਂ ਬਾਅਦ ਦਾ, ਜਾਂ ਇਹਦੇ ਨਾਲ ਕੀ ਫਵਾਇਦ ਹੁੰਦੇ ਨੇ? ਕਾਨਫਰੰਸ ਤੋਂ ਬਾਅਦ ਕੀ ਦੇ, ਤੁਸੀਂ ਯਾਰ ਅਸਲ ਜਿਸ ਵਕਤ ਤੁਸੀਂ ਪੰਜਾਬੀ ਲਹਿਰ ਸ਼ੁਰੂ ਕੀਤੀ ਹੈ, ਠੀਕ ਸ਼ਾਇਦ ਕੀਤੀ ਹੈ, ਥੋੜ੍ਹੀ ਕਰਦਿਆਂ ਤੱਕ ਅੱਜ ਛੱਲਾਂ ਤੱਕ ਆਏ ਆ। ਇਹ ਅੱਜ ਤੀਸਰੀ ਕਾਨਫਰੰਸ ਆ ਰਹੀ ਹੈ,
ਇਸ ਤੋਂ ਪਿੱਛੇ ਸਰਕਾਰ ਨੂੰ ਤੁਹਾਨੂੰ ਉਸ ਲਹਿਰ 'ਚ ਕੀ ਫਾਇਦਾ ਆਇਆ ਬਈ? ਯਾਰ ਤੁਸੀਂ ਤੇ ਸਗੋਂ ਆਪਣਾ ਵਕਤ ਦੇ ਰਹੇ ਹੋ, ਆਪਣਾ ਹਿੱਸਾ ਪਾ ਰਹੇ ਹੋ। ਜਿਹੜੇ ਜ਼ਾਤੀ ਫਾਇਦੇ ਨੇ ਉਹਨੂੰ ਜ਼ਾਤੀ ਫਾਇਦੇ 'ਚ ਲੈ ਕੇ ਆਏ ਹੋ ਤੁਸੀਂ। ਮੈਂ ਤੁਹਾਡੇ ਦੀ ਸਵਾਲ ਕਰਨਾ, ਇਮਾਨਦਾਰੀ ਨਾਲ ਗੱਲ ਕਰਿਆ ਜੀ, ਤੁਸੀਂ ਕੋਈ ਆਪਣੇ ਜ਼ਾਤੀ ਫਾਇਦੇ ਵਾਸਤੇ ਕੰਮ ਸ਼ੁਰੂ ਕੀਤਾ ਹੈ?